ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਵੇਂ ਪਹਿਲਾਂ ਵੀ ਪਿਛਲੇ ਦਿਨਾਂ ਦੇ ਵਿੱਚ TV 84 ਤੇ ਅਨਾਉਂਸ ਕੀਤਾ ਤੇ ਅੱਜ ਅਸੀਂ ਵਾਸ਼ਿੰਗਟਨ DC ਅਮਰੀਕਾ ਦੀ ਰਾਜਧਾਨੀ ਦੇ ਵਿੱਚ ਲਿੰਕਨ ਮੈਮੋਰੀਅਲ ਵਿਖੇ ਪਹੁੰਚੇ ਹਾਂ। ਇੱਥੇ ਅੱਜ ਖਾਲਿਸਤਾਨ ਰੈਫਰੈਂਡਮ 2020 ਰੈਲੀ ਰੱਖੀ ਗਈ ਹੈ। ਖਾਸ ਤੌਰ ਤੇ ਜੂਨ 1984 ਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਸੀ ਉਹਦੀ 35ਵੀਂ ਵਰ੍ਹੇਗੰਢ ਹੈ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਉਹਦੀ ਕਮੈਮੋਰੇਸ਼ਨ ਦੇ ਲਈ ਜਿਹੜੀਆਂ ਸ਼ਹਾਦਤਾਂ ਹੋਈਆਂ ਸੀ ਜੂਨ 1984 ਦੇ ਵਿੱਚ, ਉਹਨਾਂ ਨੂੰ ਯਾਦ ਕਰਦਿਆਂ ਅੱਜ ਇੱਥੇ ਇੱਕ ਜਿਹੜੀ ਵੱਡੀ ਪ੍ਰੋਟੈਸਟ ਰੈਲੀ ਹੈ ਉਹ ਰੱਖੀ ਗਈ ਹੈ। ਸੋ ਇਸ ਦੇ ਬਾਬਤ ਅੱਜ ਅਸੀਂ ਜਿਹੜੀ ਇਹ ਲਾਈਵ ਕਵਰੇਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਜਿਹੜੀਆਂ ਸਿੱਖ ਸੰਗਤਾਂ ਨੇ, ਸਿੱਖ ਨੁਮਾਇੰਦੇ ਹੈਗੇ ਆ, ਅਮਰੀਕਾ ਦੇ ਵਿੱਚੋਂ ਨਹੀਂ ਕੈਨੇਡਾ ਦੇ ਵਿੱਚੋਂ ਯੂਰਪ ਤੱਕ ਤੋਂ ਜਿਹੜੇ ਸਿੱਖ ਨੁਮਾਇੰਦੇ ਆ ਉਹ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪਹੁੰਚੇ ਆ। ਪਿੱਛੇ ਸਟੇਜ ਸੱਜ ਚੁੱਕੀ ਹੈ ਤੇ ਕੁਝ ਸਮੇਂ ਬਾਅਦ ਜਿਹੜੀ ਇੱਥੋਂ ਸਟੇਜ ਦੀ ਸ਼ੁਰੂਆਤ ਹੋਣੀ ਹੈ ਤੇ ਰੈਲੀ ਜਿਹੜੀ ਹੈ ਸਿੱਖ ਸੰਗਤਾਂ ਇੱਥੇ ਆਮਦ ਸ਼ੁਰੂ ਹੋ ਚੁੱਕੀ ਹੈ ਸਿੱਖ ਸੰਗਤਾਂ ਦੀ, ਤੇ ਰੈਲੀ ਦੇ ਵਿੱਚ ਵੱਡੀ ਸ਼ਮੂਲੀਅਤ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਤੇ ਸੋ ਜਿਹੜੇ ਨੁਮਾਇੰਦੇ ਪਹੁੰਚੇ ਆ ਇੱਥੇ, ਪੰਥਕ ਨੁਮਾਇੰਦੇ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਰਦੇ ਆ ਕਿ ਅੱਜ ਇਸ 35ਵੇਂ ਵਰ੍ਹੇ ਦੇ ਵਿੱਚ 35ਵੀਂ ਵਰ੍ਹੇਗੰਢ ਤੇ ਜੂਨ 1984 ਦੇ ਘੱਲੂਘਾਰੇ ਦੀ ਜਿਹੜਾ ਭਾਰਤੀ ਸਰਕਾਰ ਵੱਲੋਂ ਅਟੈਕ ਕੀਤਾ ਗਿਆ ਸੀ, ਉਹਨਾਂ ਦੇ ਕੀ ਵਿਚਾਰ ਨੇ ਤੇ ਅੱਜ ਇਸ ਰੈਲੀ ਦੇ ਵਿੱਚ ਉਹ ਕੀ ਸੋਚ ਕੇ ਜਾਂ ਕੀ ਮੈਸੇਜ ਦੇਣ ਆਏ ਆ ਦੁਨੀਆ ਭਰ ਦੇ ਵਿੱਚ ਤੇ ਖਾਸ ਤੌਰ ਤੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ। ਸੋ ਸ਼ੁਰੂਆਤ ਕਰਦੇ ਹਾਂ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਤੋਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ, ਅੱਜ ਇਸ ਮੁਕਾਮ ਤੇ ਅਮਰੀਕਾ ਦੀ ਰਾਜਧਾਨੀ ਵਿਖੇ ਅਸੀਂ ਖੜੇ ਹਾਂ ਤੇ ਜਿਹੜੀ ਸਟੇਜ ਆ ਉਹਦੀ ਸ਼ੁਰੂਆਤ ਕੁਝ ਸਮੇਂ ਬਾਅਦ ਹੋਣ ਜਾ ਰਹੀ ਹੈ। 35 ਵਰ੍ਹੋਂ ਪਹਿਲਾਂ ਜਦੋਂ ਬ੍ਰਾਹਮਣਵਾਦੀ ਤਾਕਤਾਂ ਨੇ ਸਾਡੇ ਪ੍ਰਾਣ ਪਿਆਰੇ ਸ਼੍ਰੀ ਹਰਿਮੰਦਰ ਸਾਹਿਬ, ਮੀਰੀ ਪੀਰੀ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਤਾਂ ਜ਼ਾਹਰਾ ਤੌਰ ਤੇ ਉਹ ਸਮਝਦੇ ਸਨ ਕਿ ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ, ਸਿੱਖਾਂ ਦੀ ਟਾਈਮ ਮੁਕਾ ਦਿੱਤੀ ਹੈ। ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਲਫ਼ਜ਼ ਕਿ ਜੇ ਅਣਖ ਨਾਲ ਜਿਉਣਾ ਤਾਂ ਲੜਨਾ ਪਵੇਗਾ। ਸੋ ਮੈਂ ਸਮਝਦਾ ਵੀ 35 ਵਰ੍ਹੇ ਬਾਅਦ ਅੱਜ ਇੱਕ ਪਾਸੇ ਜਿੱਥੇ ਅਕਾਲ ਤਖਤ ਸਾਹਿਬ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਜੁੜੀਆਂ ਔਰ ਉਸ ਫਿਜ਼ਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਗੂੰਜਿਆ, ਅੱਜ ਅਸੀਂ ਵਾਸ਼ਿੰਗਟਨ DC ਦੀ ਧਰਤੀ ਤੇ ਲਿੰਕਨ ਮੈਮੋਰੀਅਲ ਦੇ ਠੀਕ ਸਾਹਮਣੇ ਖਲੋਤੇ, ਜਿੱਥੇ ਲਿੰਕਨ ਜਿਹੜਾ ਇੱਕ ਉੱਚੇ ਜਿਹੜਾ ਹੈ ਉਹ ਕਾਊਚ ਤੇ ਬੈਠਾ ਸਾਹਮਣੇ ਦੇਖ ਰਿਹਾ ਹੈ, ਜਿੱਥੇ ਕਿ ਕੈਪੀਟਲ ਹਿੱਲ ਨਜ਼ਰ ਆ ਰਹੀ ਹੈ। ਇਹ ਜਿਹੜੀ ਫਾਰਮੇਸ਼ਨ ਹੈ ਮੈਮੋਰੀਅਲਸ ਦੀ, ਇਹ ਆਲੇ ਦੁਆਲੇ ਵਿਤਨਾਮ ਵਾਰ ਮੈਮੋਰੀਅਲ ਹੈ, ਕੋਰੀਅਨ ਵਾਰ ਮੈਮੋਰੀਅਲ ਹੈ, ਸੈਕੰਡ ਵਰਲਡ ਵਾਰ ਦਾ ਮੈਮੋਰੀਅਲ ਹੈ, ਫਸਟ ਵਰਲਡ ਵਾਰ ਦੇ ਸ਼ਹੀਦਾਂ ਦਾ ਮੈਮੋਰੀਅਲ ਹੈ ਔਰ ਅਖੀਰ 'ਚ ਕੈਪੀਟਲ ਹਿੱਲ ਹੈ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਰਾਜ ਭਾਗ ਦੀ ਗੱਲ ਕਰਦੇ ਹਾਂ, 18ਵੀਂ ਸਦੀ 'ਚ ਅਸੀਂ ਘੱਲੂਘਾਰਿਆਂ 'ਚੋਂ ਗੁਜ਼ਰੇ ਔਰ ਉਸ 'ਚੋਂ ਸਾਡੀ ਆਜ਼ਾਦੀ ਨਿਕਲੀ। ਈਵਨ ਬੁੱਲੇ ਸ਼ਾਹ ਵੀ ਇਹ ਕਹਿਣ ਤੇ ਮਜਬੂਰ ਹੋਏ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਅਸੀਂ ਸਮਝਦੇ ਹਾਂ ਕਿ ਇਹਨਾਂ 35 ਵਰ੍ਹਿਆਂ 'ਚ ਬਹੁਤ ਸਾਰਾ ਸਫ਼ਰ ਅਸੀਂ ਤੈਅ ਕੀਤਾ ਹੈ। ਅੱਜ ਲਿੰਕਨ ਮੈਮੋਰੀਅਲ ਦੇ ਇਸ ਮੁਕਾਮ ਤੇ ਜਿੱਥੇ ਕਿ ਹਜ਼ਾਰਾਂ ਲੋਕ, ਜਿੱਥੇ ਕਿ ਨਾਰਮੈਂਡੀ ਜਿਹੜਾ ਸੈਕੰਡ ਵਰਲਡ ਵਾਰ ਨਾਲ ਜੁੜਿਆ ਲਿਬਰੇਸ਼ਨ ਡੇ ਹੈ, ਦੁਨੀਆ ਭਰ 'ਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਅੱਜ ਹਜ਼ਾਰਾਂ ਦੀ ਗਿਣਤੀ 'ਚ ਟੂਰਿਸਟ ਵੀ ਇੱਥੇ ਮੌਜੂਦ ਨੇ ਔਰ ਕੇਸਰੀ ਝੰਡੇ ਇਸ ਮੈਸੇਜ ਨੂੰ ਦੇ ਰਹੇ ਨੇ ਕਿ ਖਾਲਸਾ ਪੰਥ ਪਿਛਲੀਆਂ 3 ਸਦੀਆਂ ਤੋਂ ਜਿਸ ਨੇ ਖਾਲਸਾ ਬਾਦਸ਼ਾਹ ਜਾਂ ਬਾਗੀ ਇਸ ਸਬਕ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕੀਤਾ ਹੈ। 10ਵੇਂ ਪਾਤਸ਼ਾਹ ਦਾ ਇਹ ਫਰਮਾਨ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਅਸੀਂ ਇਹਨਾਂ 3 ਸਦੀਆਂ ਦੇ ਵਿੱਚ ਮੁਗਲਿਆ ਸਾਮਰਾਜ, ਦਰਾ ਖੈਬਰ ਪਾਰ ਦੇ ਅਫਗਾਨ ਤਾੜਵੀ, ਬ੍ਰਿਟਿਸ਼ ਬਸਤੀਵਾਦੀ ਤੇ ਅੱਜ ਬ੍ਰਾਹਮਣਵਾਦੀ ਹਾਕਮਾਂ ਦੀ ਸਫ ਵਲੇਟਣ ਦੇ ਲਈ ਇਸ ਧਰਤੀ ਤੇ ਇਕੱਠੇ ਹੋਏ ਹੈ। ਸਿਕਸ ਫਾਰ ਜਸਟਿਸ ਨੇ ਵੈਲ ਵਿਦਨ ਜਿਹੜਾ UN ਚਾਰਟਰ ਹੈ ਔਰ ਇੰਟਰਨੈਸ਼ਨਲ ਲਾਅ ਦਾ ਐਂਬਿਟ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਸੋ ਜ਼ਾਹਰ ਹੈ ਇਹ ਸਾਡਾ ਮੁੱਢਲਾ ਹੱਕ ਹੈ, ਜਿੱਥੇ ਅਸੀਂ ਅੱਜ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਬੈਕਡ੍ਰੌਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਉਹ ਬਹਾਦਰ ਸਾਥੀ ਸਿੰਘ ਜਿਨ੍ਹਾਂ ਬਾਰੇ ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੋਇਆ, ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਉਹ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ ਔਰ ਇਹ ਵੀ ਉਹਨਾਂ ਦਾ ਹੀ ਫਰਮਾਨ ਹੈ, ਖਾਲਸਾ ਜੀ
ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਔਰ ਅੱਜ ਜਦੋਂ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਅਮਰੀਕਾ ਕੈਨੇਡਾ ਚੋਂ ਹੀ ਨਹੀਂ, ਮੈਂ ਦੇਖ ਰਿਹਾ ਯੂਰਪ ਚੋਂ ਵੀ ਰਿਪਰੈਜ਼ੈਂਟੇਟਿਵ ਗੈਦਰਿੰਗ ਹੈ। ਇਹ ਮੈਸੇਜ ਹੈ 30 ਮਿਲੀਅਨ ਸਿੱਖ ਨੇਸ਼ਨ ਵੱਲੋਂ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਇਹ ਵੱਖਰੀ ਗੱਲ ਹੈ ਕਿ ਜੇ ਉਹਨਾਂ ਜ਼ਮਾਨਿਆਂ 'ਚ ਹਕੂਮਤਾਂ ਨੇ ਗੰਗੂ, ਚੰਦੂ, ਲੱਖੂ, ਜੱਸੂ ਇਸ ਕਿਸਮ ਦੇ ਟਰੇਟਰ ਖੜੇ ਕੀਤੇ ਸੀ ਤੇ ਅੱਜ ਵੀ ਉਹ ਬਾਦਲ ਕਲੈਨ ਹੋਏ, ਅਮਰਿੰਦਰ ਕਲੈਨ ਹੋਏ ਜਾਂ ਇਹਨਾਂ ਦੇ ਹੋਰ ਜ਼ਰਖਰੀਦ ਲੋਕ ਹੋਣ, ਇਹ ਸਾਡੇ ਇਸ ਆਜ਼ਾਦੀ ਦੇ ਕਾਫਲੇ ਨੂੰ ਰੋਕ ਨਹੀਂ ਸਕਦੇ। ਮਹਾਰਾਜ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਵਾਂਗੇ। ਅੱਜ ਗਰਮੀ ਦੇ ਬਾਵਜੂਦ ਜਿੰਨੀ ਵੱਡੀ ਗਿਣਤੀ 'ਚ ਵਰਕਿੰਗ ਡੇ ਹੈ, ਸਿੱਖ ਸੰਗਤਾਂ ਪਹੁੰਚੀਆਂ ਨੇ। ਇਹ 5 ਮਿਲੀਅਨ ਡਾਇਸਪੋਰਾ ਸਿੱਖਾਂ ਦਾ ਰਿਜ਼ੋਲਵ ਹੈ। ਗੁਰੂ ਰਹਿਮਤ ਕਰਨ, ਅਲਟੀਮੇਟਲੀ ਅਸੀਂ ਵੀ ਦੁਨੀਆ ਦੇ 193 ਦੇਸ਼ਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਝੁਲਾਵਾਂਗੇ। ਔਰ ਮੇਰੇ ਨਾਲ ਬਾਬਾ ਮੁਖਤਿਆਰ ਸਿੰਘ ਜੀ, ਜਿਨ੍ਹਾਂ ਦਾ ਦਮਦਮੀ ਟਕਸਾਲ ਦੇ ਨਾਲ ਸਿਰਫ ਸਬੰਧ ਹੀ ਨਹੀਂ ਹੈ, ਸਗੋਂ ਉਹਨਾਂ ਨੇ ਜੂਨ 84 ਦੇ ਉਸ ਹਫ਼ਤੇ ਜਿਵੇਂ ਉਸ ਅਕਾਲ ਤਖਤ ਸਾਹਿਬ ਦੀ ਰਾਖੀ ਦੇ ਲਈ ਆਪਣਾ ਆਪ ਔਰ ਉਹ ਸਾਰੇ ਮੰਜ਼ਰ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ, ਜੋਧਪੁਰ ਜੇਲ੍ਹ 'ਚ ਰਹੇ। ਔਰ ਉਹ ਜ਼ਿਆਦਾ ਇਸ ਗੱਲ ਨੂੰ ਦੱਸ ਸਕਦੇ ਨੇ ਕਿ ਸ਼ਹੀਦ ਸਿੰਘਾਂ ਦਾ ਜਾਂ ਲੜਨ ਵਾਲਿਆਂ ਦਾ ਰਿਜ਼ੋਲਵ ਕੀ ਸੀ। ਅਸੀਂ ਇਹੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ ਆਪਣੇ ਇਸ ਖਾਲਸਾ ਪੰਥ ਨੂੰ। ਇਸ ਵੇਲੇ ਜਿੱਥੇ ਕਿ ਇੱਕ ਵਿਖੜਾ ਸਮਾਂ, ਵਿਖੜਾ ਪਿੰਡ ਹੈ, ਪਰ ਚੜ੍ਹਦੀ ਕਲਾ ਇਹ ਸਾਡਾ ਮੁੱਢਲਾ ਪਾਰਟ ਹੈ। ਔਰ ਖਾਲਸਾ ਔਰ ਫਤਿਹ ਦੋਨੋਂ ਸਿਨੋਨਿਮਸ ਨੇ। ਸਤਿਗੁਰੂ ਆਪ ਰਹਿਮਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਡਾਕਟਰ ਸਾਹਿਬ ਨੇ ਵੀ ਮੈਂਸ਼ਨ ਕੀਤਾ, ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਸਮਝਦੇ ਹੋ 1984 ਦੇ ਵਿੱਚ ਮਤਲਬ ਉਹ ਸਾਰਾ ਜਿਹੜਾ ਦੁਖਾਂਤ ਹੈ ਇਹ ਤੁਸੀਂ ਆਪਣੇ ਪਿੰਡੇ ਤੇ ਹੰਢਾਇਆ। ਸੋ ਮੈਂ ਚਾਹੂੰਗਾ ਕੁਝ ਉਸ ਸਮੇਂ ਦੀਆਂ ਗੱਲਾਂ ਜੋ ਤੁਹਾਡੇ ਮਨ ਦੇ ਵਿੱਚ ਵਲਵਲੇ ਨੇ ਤੁਸੀਂ ਸਾਂਝੇ ਕਰੋ। ਅੱਜ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਤੇ ਅੱਜ ਅਸੀਂ ਜਿਸ ਮੁਕਾਮ ਤੇ ਖੜੇ ਹਾਂ, ਕੀ ਸਮਝਦੇ ਹੋ ਇਸ ਬਾਰੇ? ਸਭ ਤੋਂ ਪਹਿਲਾਂ ਮੈਂ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 35 ਸਾਲ ਦਾ ਸਮਾਂ ਹੋ ਗਿਆ ਹੈ ਜੋ ਸਮੇਂ ਦੀ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਰਚੇ ਪਾਤਸ਼ਾਹ ਜੀ ਦੇ ਮੀਰੀ ਪੀਰੀ ਦੇ ਮਾਲਕ ਦੇ ਤਖਤ ਦੇ ਉੱਤੇ ਹਮਲਾ ਕੀਤਾ, ਦਰਬਾਰ ਸਾਹਿਬ ਤੇ ਹਮਲਾ ਕੀਤਾ। ਉਸ ਸਮੇਂ ਭਾਵੇਂ ਸਾਡੀ ਬਤੌਰ ਰਾਗੀ ਸਿੰਘ ਦੀ ਡਿਊਟੀ ਸੀ, ਪਰ ਜੋ ਉੱਥੇ ਕੁਝ ਵੇਖਿਆ, ਜੋ ਕਤਲੇਆਮ ਕੀਤਾ ਗਿਆ, ਉਹ ਨਾ ਸਹਿਣਯੋਗ ਸੀਗਾ, ਜਿਹੜਾ ਅੱਜ ਵੀ ਸਿੱਖ ਸੰਗਤਾਂ ਦੇ ਵਿੱਚ ਬਹੁਤ ਭਾਰੀ ਰੋਸ ਹੈ। ਉਸ ਰੋਸ ਨੂੰ ਹੀ ਪ੍ਰਗਟ ਕਰਨ ਵਾਸਤੇ ਸਿੱਖ ਸੰਗਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਇਕੱਤਰਤ ਹੋ ਕਰਕੇ ਉਹਨਾਂ ਮਹਾਂਪੁਰਖਾਂ ਦਾ ਜੋ ਬਚਨ ਸੀਗਾ ਕਿ ਜੇ ਦਰਬਾਰ ਸਾਹਿਬ ਦੇ ਉੱਤੇ ਇਸ ਸਮੇਂ ਦੀ ਸਰਕਾਰ ਨੇ ਜੋ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਉਸ ਦੇ ਤਹਿਤ ਸਾਰੀਆਂ ਗੁਰੂ ਕੀ ਸਿੱਖ ਸੰਗਤਾਂ ਦੇ ਬਚਨਾਂ ਨੂੰ ਪੂਰਾ ਕਰਨ ਦੇ ਲਈ ਤਨ ਮਨ ਧਨ ਦੇ ਨਾਲ ਆਪੋ ਆਪਣਾ ਯੋਗਦਾਨ ਪਾ ਰਹੇ ਨੇ। ਅਤੇ ਇੱਥੇ ਆ ਕੇ ਵੇਖ ਰਹੇ ਹਾਂ ਕਿ ਗੁਰੂ ਕੀ ਸਿੱਖ ਸੰਗਤਾਂ ਬਹੁਤ ਦੂਰੋਂ ਦੂਰੋਂ ਪਹੁੰਚ ਕਰਕੇ ਆਪੋ ਆਪਣੀ ਹਾਜ਼ਰੀਆਂ ਲਵਾ ਰਹੀਆਂ ਹਨ। ਅਤੇ ਵਿਸ਼ੇਸ਼ ਤੌਰ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਰਾਮ ਸਿੰਘ ਜੀ ਹੁਣਾਂ ਵੱਲੋਂ ਮੈਨੂੰ ਜੋ ਹੁਕਮ ਹੋਇਆ ਕਿ ਇੱਥੇ ਆ ਕੇ ਸੰਗਤਾਂ ਦੇ ਨਾਲ ਹਾਜ਼ਰੀ ਭਰਨ ਦਾ, ਸੋ ਉਸ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਆ ਕਰਕੇ ਸਿੱਖ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਹੈ। ਇਸ ਗੱਲ ਦੀ ਸੰਗਤਾਂ ਨੂੰ ਵਧਾਈ ਵੀ ਦਿੰਦਾ ਹੈ ਕਿ ਉਹਨਾਂ ਮਹਾਨ ਗੁਰੂ ਕੇ ਸੂਰਮਿਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਆਪਣੇ ਵਚਨਬੱਧ ਹਨ ਅਤੇ ਤਨ ਮਨ ਧਨ ਦੇ ਨਾਲ ਜਿਤਨਾ ਵੀ ਵੱਧ ਚੜ ਕੇ ਸੇਵਾ ਨਿਭਾ ਰਹੇ ਨੇ। ਸੋ ਮੈਂ ਆਪ ਜਿੰਨੇ ਵੀ ਸੰਗਤਾਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਮੇਰੇ ਨਾਲ ਵੀ ਤੁਸੀਂ ਦੇਖ ਰਹੇ ਹੋ, ਸੰਗਤਾਂ ਅਮਰੀਕਾ ਭਰ ਦੇ ਵਿੱਚੋਂ ਇੱਥੇ ਇੰਡੀਆਨਾ ਤੋਂ ਲੈ ਕੇ ਕੈਲੀਫੋਰਨੀਆ ਤੋਂ ਟੈਕਸਸ ਤੱਕ ਜਿਹੜੀਆਂ ਸੰਗਤਾਂ ਨੇ ਉਹ ਅੱਜ ਇੱਥੇ ਸ਼ਮੂਲੀਅਤ ਕਰ ਰਹੀਆਂ ਨੇ। ਸੋ ਸਾਰਿਆਂ ਦੇ ਜਿਹੜੇ ਵਿਚਾਰ ਨੇ ਮੈਂ ਜ਼ਰੂਰ ਚਾਹੂੰਗਾ ਕਿ 2-2 ਮਿੰਟ ਦੇ ਲਈ ਦੇਣ। ਭਾਈ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਿੰਦਰ ਸਿੰਘ ਵਰਜੀਨੀਆ ਤੋਂ ਜੋ ਅੱਜ 35 ਸਾਲ ਸਾਨੂੰ ਹੋ ਚੁੱਕੇ ਹਨ ਜਦੋਂ ਕਿ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਤਿੰਨੇ ਹੀ ਫੋਰਸਿਸ ਲਾ ਕੇ ਜੋ ਉਹਨਾਂ ਨੇ ਨੇਵੀ, ਪੈਦਲ ਔਰ ਹਵਾਈ ਜਹਾਜ਼ਾਂ ਵਾਲੀ ਫੋਰਸ ਨਾਲ ਸਾਡੇ ਸਿੱਖਾਂ 'ਤੇ ਜਾਨ ਤੋਂ ਪਿਆਰੇ ਮੀਰੀ ਪੀਰੀ ਦੇ ਅਕਾਲ ਤਖਤ ਸਾਹਿਬ
ਔਰ ਹਰਿਮੰਦਰ ਸਾਹਿਬ 'ਚ ਲੱਖਾਂ ਦੀ ਗਿਣਤੀ ਵਿੱਚ। ਔਰ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਰਿਹਾ ਹੈ ਕਿ ਜਦੋਂ 4 ਤਰੀਕ ਦੀ ਸਵੇਰ ਸੀ, ਮੈਂ ਪੁਲਿਸ ਵਿੱਚ ਨੌਕਰੀ ਕਰਦਾ ਸਾਂ, ਆਇਡੈਂਟੀ ਕਾਰਡ ਕੋਈ ਨਹੀਂ ਸੀ ਦਿੱਤੇ ਗਏ, ਪਰ ਪੰਜਾਬ ਦੀ ਪੁਲਿਸ ਨੂੰ ਵੀ ਕੋਈ ਪਤਾ ਨਹੀਂ ਸੀ, ਉਹਨਾਂ ਨੂੰ ਉਹਨਾਂ ਦੇ ਕੁਆਟਰਾਂ ਤੋਂ ਬਾਹਰ ਨਾ ਨਿਕਲ ਦਿੱਤਾ ਗਿਆ। ਔਰ ਪੂਰੇ ਪੰਜਾਬ ਵਿੱਚ 12,000 ਤੋਂ ਵੱਧ ਪਿੰਡ ਜੋ ਹਨ, ਉਹਨਾਂ ਦੀਆਂ ਗਲੀਆਂ ਵਿੱਚ ਚੱਪੇ ਚੱਪੇ ਤੇ ਜਿਹੜੀ ਹੈ ਆਰਮੀ ਛਾਈ ਹੋਈ ਸੀ। ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਹਨਾਂ ਨੇ ਹਜ਼ਾਰਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੂੰ 18 ਦਿਨ ਦਾ ਬੱਚਾ ਭਾਈ ਰਿਸ਼ਪਾਲ ਸਿੰਘ ਦਾ, ਜੋ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਪੀਏ ਸਨ, ਉਹਨਾਂ ਦਾ 18 ਦਿਨ ਦਾ ਬੱਚਾ ਛੋਟੇ ਤੋਂ ਛੋਟਾ ਜਿਹੜਾ ਹੈ ਉਹਨੂੰ ਵੀ ਨਹੀਂ ਬਖਸ਼ਿਆ ਗਿਆ, ਸ਼ਹੀਦ ਕਰ ਦਿੱਤਾ ਗਿਆ। ਬਜ਼ੁਰਗਾਂ ਨੂੰ ਜਿਹੜੇ ਪਾਣੀ ਮੰਗਦੇ ਸਨ, ਠੁੱਡ ਮਾਰ ਕੇ ਆਰਮੀ ਵਾਲਿਆਂ ਨੇ ਉਹਨਾਂ ਦੇ ਮੂੰਹ ਵਿੱਚ ਪਿਸ਼ਾਬ ਕੀਤੇ। ਔਰ ਜੋ ਇਹਨਾਂ ਨੇ ਉਦੋਂ ਦਾ ਵਕਤ ਸੀ ਕਿ ਲਾਸ਼ਾਂ ਨੂੰ ਗੱਡੀਆਂ 'ਤੇ ਲੱਦ ਕੇ, ਉਹ ਵੀ ਇਹਨਾਂ ਦੀਆਂ ਮੁੱਕ ਗਈਆਂ ਸਨ। ਔਰ ਹਜ਼ਾਰਾਂ ਦੀ ਗਿਣਤੀ ਵਿੱਚ ਲਾਸ਼ਾਂ ਜਿਹੜੀਆਂ ਹਨ, ਉਹ ਜਦੋਂ ਉਸ ਤੋਂ ਬਾਅਦ ਨਵੰਬਰ ਦਾ ਵਾਪਰਿਆ, ਜਦੋਂ ਸਾਡੇ ਸਤਵੰਤ ਸਿੰਘ ਬੇਅੰਤ ਸਿੰਘ ਨੇ ਉਸ ਜ਼ਾਲਮ ਇੰਦਰਾ ਗਾਂਧੀ ਨੂੰ, ਜਿਹੜੀ ਕਿ ਇਸ ਅਟੈਕ ਕਰਾਉਣ ਦੀ ਪੂਰੀ ਜ਼ਿੰਮੇਵਾਰ ਸੀ, ਉਸ ਨੂੰ ਉਸ ਦੇ ਜੋ ਦਰਗਾਹ ਦਾ ਰਸਤਾ ਵਿਖਾਇਆ, ਉਸ ਦੀ ਬਣਦੀ ਸਜ਼ਾ ਦਿੱਤੀ। ਔਰ ਇਸ ਹਕੂਮਤ ਨੇ ਜੋ ਇਹ ਗੱਲ ਕਹਿ ਰਹੇ ਸਨ ਕਿ ਜਦੋਂ ਬੜਾ ਬ੍ਰਿਕਸ਼ ਗਿਰਤਾ ਹੈ तो धरती कांबती है, और उन्होंने सिखा की होली खेडी। मेरे नाल वीर जसबीर सिंह खड़े हैं दिल्ली तो, जिन्हों दे के 27 जी परिवार के 27 मैंबर जिहड़े हैं उदों जिहड़े हैं इन्होंने मार मुकाए। और हज़ारां की गिनती विच दिल्ली, बोकारो, कानपुर और लगभग 22 स्टेटां तो वध जिहड़ा है हिंदुस्तान विच इन्होंने सिखा की खून की होली खेडी और अज तक खेड रहे हैं। जे मैं ਹੁਣ ਨੇੜਲੇ ਭੁੱਖ ਤੇ ਜਾਵਾਂ ਕਿ ਜਦੋਂ ਬੇਅੰਤਾ ਜ਼ਕਰੀਆ ਜਿਸਨੇ ਕਿ ਅੱਤ ਕਰ ਦਿੱਤੀ ਸੀ ਸਿੰਘਾਂ ਨੂੰ ਮਾਰਨ ਦੀ, ਉਹਦੇ ਲਈ ਭਾਈ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਭਾਈ ਰਾਜੋਆਣਾ ਤੇ ਉਹਨਾਂ ਦੇ ਸਾਥੀਆਂ ਨੇ ਉਹਨੂੰ ਬਣਦੀ ਸਜ਼ਾ ਦਿੱਤੀ। ਔਰ ਇਹਨਾਂ ਨੇ ਉਸ ਤੋਂ ਬਾਅਦ ਵੀ ਜੋ ਸਿੰਘਾਂ ਨੂੰ ਜਿਸ ਤਰੀਕੇ ਨਾਲ ਰੱਖਿਆ, ਕਾਨੂੰਨ ਦਾ ਜਿਹੜਾ ਦਾਇਰਾ ਹੈ ਉਸ ਨੂੰ ਪਾਰ ਕਰ ਚੁੱਕੇ ਹਨ ਔਰ ਜੋ ਵੀ ਉਹਨਾਂ ਦੀ ਬਣਦੀ ਸਜ਼ਾ ਹੈ ਉਹ ਭੁਗਤ ਚੁੱਕੇ ਹਨ। ਸੈਂਕੜੇ ਸਿੰਘ ਸਾਡੇ ਜਿਹੜੇ ਹਨ ਉਹ ਜੇਲ੍ਹਾਂ ਵਿੱਚ ਬੰਦ ਹਨ। ਪਿਛਲੇ 2 ਹਫ਼ਤੇ ਪਹਿਲਾਂ ਸਾਡੇ 11 ਸਿੰਘ ਜਿਨ੍ਹਾਂ ਨੂੰ ਕਿ ਇਹਨਾਂ ਨੇ ਪੰਜਾਬ ਵਿੱਚ ਗ੍ਰਿਫਤਾਰ ਕੀਤਾ, ਕੋਈ ਸਿਰਫ ਪਰਚੇ ਰੱਖਣ ਵਾਲਾ ਸੀ, ਵੰਡਣ ਵਾਲਾ ਸੀ। ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਆਜ਼ਾਦੀ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ। ਆਜ਼ਾਦੀ ਹੀ ਸਿੱਖਾਂ ਦਾ ਹੱਲ ਹੈ, ਕਿਉਂਕਿ ਕੋਈ ਵੀ ਜੋ 10 ਅਕਤੂਬਰ 1947 ਤੋਂ ਤੁਹਾਨੂੰ ਜਰਾਇਮ ਪੇਸ਼ਾ ਕਰਾਰ ਦੇ ਕੇ ਔਰ ਪਿਛਲੇ ਜਿਹੜੇ 2-4 ਦਿਨ ਪਹਿਲਾਂ ਜਸਪਾਲ ਸਿੰਘ ਨੂੰ ਫਰੀਦਕੋਟ ਤੋਂ ਚੁੱਕ ਕੇ ਮਾਰ ਕੇ ਗੁਰਦੁਆਰੇ ਤੋਂ ਤੁਹਾਨੂੰ ਦੱਸ ਰਹੇ ਹਨ ਬਾਰ-ਬਾਰ। ਔਰ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੂੰਗਾ ਕਿ 2200 ਇਹਨਾਂ ਨੇ RSS ਦੀਆਂ ਜਿਹੜੀਆਂ ਆਪਣੀਆਂ ਕੰਪਨੀਆਂ ਹਨ ਉਹ ਤੁਹਾਡੇ ਪਿੰਡਾਂ ਵਿੱਚ ਖੋਲ੍ਹ ਦਿੱਤੀਆਂ ਹਨ। ਔਰ ਮੈਨੂੰ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀਆਂ ਬੱਚੀਆਂ ਸਿੱਖਾਂ ਦੀਆਂ ਜਿਹੜੀਆਂ ਹਨ 900 ਰੁਪਏ ਤੇ ਜਿਹੜੇ ਹਨ RSS ਦਾ ਪ੍ਰਚਾਰ ਕਰ ਰਹੇ ਹਨ। ਸਾਨੂੰ ਇਹਦੇ ਲਈ ਉਦਮ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਉਹਨਾਂ ਬੱਚੀਆਂ ਨੂੰ 900 ਤੋਂ ਵੱਧ ਦੇ ਕੇ ਬੱਚਿਆਂ ਨੂੰ ਊੜਾ ਐੜਾ ਪੜ੍ਹਾਉਣ ਤੋਂ ਲੈ ਕੇ ਜੋ ਅੱਜ ਤੱਕ 1947 ਤੋਂ ਅੱਜ ਤੱਕ ਕਿ ਬ੍ਰਾਹਮਣ RSS ਜਾਂ ਜਿੰਨੀਆਂ ਵੀ ਇਹਨਾਂ ਦੀਆਂ ਜਥੇਬੰਦੀਆਂ ਹਨ ਉਹ ਸਾਡੇ ਨਾਲ ਕਰ ਰਹੇ ਹਨ। ਵਧਾਈ ਦੇ ਪਾਤਰ ਹਨ ਜਾਗਦੀ ਜ਼ਮੀਰ ਵਾਲੇ ਜਿਨ੍ਹਾਂ ਨੇ ਜਿਸ ਚੀਜ਼ ਦਾ ਉਦਮ ਸਿੱਖਸ ਫਾਰ ਜਸਟਿਸ ਨੇ ਕੀਤਾ ਹੈ। ਔਰ ਅੱਜ 35 ਸਾਲ ਬਾਅਦ ਅਸੀਂ ਉਸ ਲਿੰਕਨ ਦੇ ਸਥਾਨ ਤੇ ਜਿਹੜਾ ਕਿ ਜਦੋਂ ਇੱਥੇ ਸਿਵਲ ਵਾਰ ਹੋਈ ਸੀ ਔਰ ਉਸਨੇ ਆਪਣੇ ਹੱਕਾਂ ਦਾ ਅਨਾਉਂਸ ਕੀਤਾ ਸੀ, ਬੜੀ ਖੁਸ਼ੀ ਦੀ ਗੱਲ ਹੈ ਕਿ ਜੈਸੀ ਜੈਕਸਨ ਜਿਹੜਾ ਹੈ ਉਹ ਅੱਜ ਇੱਥੇ ਆ ਰਿਹਾ ਹੈ ਜੋ ਇਹਨਾਂ ਦਾ ਕਾਲਿਆਂ ਦਾ ਨੁਮਾਇੰਦਾ ਹੈ। ਅਸੀਂ ਸਾਡੇ ਲਈ ਤਾਂ ਸਾਰੇ ਬਰਾਬਰ ਹਨ। ਔਰ ਮੈਂ ਸਮਝਦਾ ਹਾਂ ਕਿ ਇਹ ਜਾਗਦੀ ਜ਼ਮੀਰ ਵਾਲੇ ਸਿੱਖ ਜਿਹੜੇ ਹਨ ਦੁਨੀਆ ਭਰ ਤੋਂ ਇੱਥੇ ਆ ਕੇ ਅੱਜ ਦੱਸਣਾ ਚਾਹ ਰਹੇ ਹਨ ਕਿ ਸਿੱਖ ਕੌਮ ਨੂੰ ਤੁਸੀਂ ਮਾਰਿਆ ਨਹੀਂ ਮੁਕਾ ਸਕਦੇ। ਜਿੰਨਾ ਚਿਰ ਦੁਨੀਆ ਭਰ ਵਿੱਚ ਇੱਕ ਹੀ ਸਿੱਖ ਜਿਉਂਦਾ ਹੈ, ਖਾਲਿਸਤਾਨ ਦੀ ਜੋ ਹੈ ਅਸੀਂ ਪ੍ਰਾਪਤੀ ਕਰਕੇ ਰਹਾਂਗੇ। ਇਹਨਾਂ ਹੀ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੀ ਯਾਦ ਵਿੱਚ 35 ਵਰੇ ਹੋ ਚੁੱਕੇ ਨੇ ਮਹਾਰਾਜ। ਆਪ ਦੀਆਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਸ ਵੇਲੇ ਮਹਾਰਾਜ
ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਮਹਾਰਾਜ ਗੁਰੂ ਕੀ ਸਿੱਖ ਸੰਗਤਾਂ ਅਰਦਾਸ ਬੇਨਤੀਆਂ ਕਰਦੀਆਂ ਨੇ, ਕਿਰਪਾ ਕਰਨੀ ਮਹਾਰਾਜ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਅਤੇ ਉਹਨਾਂ ਦੇ ਮਹਾਰਾਜ ਦਰਸਾਏ ਹੋਏ ਰਾਹ ਤੇ ਗੁਰੂ ਕੀ ਸਿੱਖ ਸੰਗਤਾਂ ਸਰਬੱਤਰ ਮਾਈਆਂ ਭਾਈਆਂ ਨੂੰ ਮਹਾਰਾਜ ਚੱਲਣ ਦੀ ਬਲਬੁੱਧੀ ਪ੍ਰਦਾਨ ਕਰਨੀ, ਕਿਰਪਾ ਕਰਨੀ ਮਹਾਰਾਜ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੋ ਇਹ ਪ੍ਰੋਗਰਾਮ ਆਰੰਭ ਹੋ ਰਿਹਾ ਮਹਾਰਾਜ ਕਿਰਪਾ ਕਰਕੇ ਸੰਪੂਰਨਤਾ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਨਾਲ ਮਹਾਰਾਜ ਆਪਦੇ ਖਾਲਸੇ ਪੰਥ ਨੂੰ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਮਹਾਰਾਜ ਜੂਝਣ ਦਾ ਬਲ ਤੇ ਉਦਮ ਬਖਸ਼ਿਸ਼ ਕਰਨਾ, ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੇ ਚਰਨਾਂ ਵਿੱਚ ਜੋਦੜੀ ਕਰਨ ਉਪਰੰਤ ਪ੍ਰੋਗਰਾਮ ਦਾ ਆਗਾਜ਼ ਸਤਿਗੁਰੂ ਦੇ ਕਹੇ ਸ਼ਬਦ ਜਾਓ ਤਾਂ ਪ੍ਰੇਮ खेलन का चाव, सिर तर तली गली मोरियाओ दे शब्द गाए ने साडे रागी जथा ਉਹ ਕਰਨਗੇ। ਉਸ ਉਪਰੰਤ ਇਸ ਪ੍ਰੋਗਰਾਮ ਨੂੰ ਅੱਗੇ ਤੋਰਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਝੰਡੇ ਵਾਲੇ ਵੀਰ ਬੇਨਤੀ ਆ ਕਿ ਜਿਹੜੇ ਖੜੇ ਨੇ ਉਹ ਅੱਗੋਂ ਬੈਠ ਜਾਣ ਕਿ ਪਿਛਲੀਆਂ ਸੰਗਤਾਂ ਵੀ ਆਨੰਦ ਲੈ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਉ ਜੀ ਸ਼ਬਦ ਬੋਲਣ ਲੱਗਾ, ਪਲੀਜ਼ ਥੋੜਾ ਕਿਰਪਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। जो तो प्रेम खेलने का चाव, 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 सिर तर तली यार तली गली मेरी बचाओ, जो तो प्रेम बचाओ, जो तो प्रेम खेलने का चाओ, जो तो प्रेम खेलने का चाओ, सिर तर तली गली मेरी सिर तर तली गली मेरी
जी का खालसा वाहिगुरु जी की फतेह। गुरु प्यारे खालसा जी, इस साल दरबार साहब दे घल्लूघारे नूं की असी सोचिया कि आने वाले समय दे विच ਇਹ ਜਿਹੇ ਘੱਲੂਘਾਰੇ ਵਾਪਰਨ ਦੇਣੇ ਹਨ ਕਿ ਜਾਂ ਰੋਕਣੇ ਹਨ। ਕਿ ਅਸੀਂ ਕੌਮ ਇਕੱਠੀ ਹੋ ਕੇ ਇਹੋ ਜਿਹਾ ਕੋਈ ਪ੍ਰੋਗਰਾਮ ਲਿਖਿਆ ਹੈ ਤਾਂ ਕਿ ਅਗਾਂਹ ਤੋਂ ਕੋਈ ਵੀ ਸਿੱਖੀ ਦਾ ਦੁਸ਼ਮਣ ਜਾਂ ਸਿੱਖੀ ਵਿਰੋਧੀ ਸਾਡੇ ਧਾਰਮਿਕ ਸਥਾਨਾਂ, ਸਾਡੇ ਸਿਧਾਂਤਾਂ ਤੇ ਕਰੀ ਅੱਖ ਨਾਲ ਨਾ ਵੇਖੇ। ਇਹੀ ਸਾਡਾ ਮਕਸਦ ਹੋਣਾ ਚਾਹੀਦਾ ਕੌਮ ਦਾ ਕਿ ਅਸੀਂ ਇੰਨੇ ਅਵੇਅਰ ਹੋਈਏ, ਇੰਨੇ ਤਕੜੇ ਹੋਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਘੱਲੂਘਾਰੇ ਨਾ ਵਾਪਰਨ, ਤੇ ਜੇ ਕੋਈ ਇਹੋ ਜਿਹਾ ਕਰਨਾ ਵੀ ਚਾਹੁੰਦਾ ਤਾਂ ਅਸੀਂ ਉਸ ਦਾ ਮੂੰਹ ਤੋੜ ਜਵਾਬ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਨੂੰ ਘੱਲੂਘਾਰੇ ਸਾਨੂੰ ਜੋ ਸਾਡੇ ਨਾਲ ਸਰਕਾਰੀ ਤੌਰ ਤੇ ਹੋਇਆ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਦੱਸਣੀ ਚਾਹੀਦੀ ਆ ਵੀ ਸਾਡੇ ਨਾਲ ਕੀ ਹੋਇਆ ਤੇ ਕੀ ਹੁਣ ਵੀ ਹੋ ਰਿਹਾ। ਸਾਨੂੰ ਆਪਣੇ ਆਪਸੀ ਮਤਭੇਦ ਭੁਲਾ ਕੇ ਸਾਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਸਾਨੂੰ ਆਪਣੇ ਕੌਮੀ ਘਰ ਦੀ ਜਿਹੜੀ ਆ ਉਹਦੀ ਪ੍ਰਾਪਤੀ ਲਈ ਜਿੰਨੇ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਉਹ ਸਾਰੇ ਜਿਹੜੇ ਆ ਕਰਨੇ ਚਾਹੀਦੇ ਆ। ਸੋ 1984 ਨਾ ਅਸੀਂ ਭੁੱਲੇ ਹਾਂ, ਨਾ ਅਸੀਂ ਭੁੱਲਾਂਗੇ ਤੇ ਨਾ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇਹ ਚੀਜ਼ ਆ ਜਿਹੜੀ ਭੁੱਲਣ ਦੇਵਾਂਗੇ ਜਿੰਨਾ ਚਿਰ ਤੱਕ ਸਾਨੂੰ ਕੌਮੀ ਘਰ ਨਹੀਂ ਪ੍ਰਾਪਤ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਮੂਹ ਸੰਗਤ ਨੂੰ ਪਤਾ ਹੈ ਕਿ ਕੁਝ ਕੁ ਮਹੀਨੇ ਜਦੋਂ ਵੀ ਆਉਂਦੇ ਨੇ ਸਾਲ ਦੇ ਵਿੱਚ, ਜਿਨ੍ਹਾਂ ਦੇ ਵਿੱਚ ਜੂਨ ਆ, ਨਵੰਬਰ ਆ ਜਾਂ ਦਸੰਬਰ ਨੇ, ਇਹ ਸਿੱਖ ਕੌਮ ਵਾਸਤੇ ਜਿਹੜੇ ਬੜੇ ਜਿਹੜੇ ਸੈਡ ਮੈਮਰੀਜ਼ ਲੈ ਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਜੂਨ ਆ ਪਹਿਲਾਂ ਤੇ ਸ਼੍ਰੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ, ਤੇ ਉਸ ਤੋਂ ਬਾਅਦ ਜੋ 84 ਦਾ ਜਿਹੜਾ ਕਤਲੇਆਮ ਸਾਡੇ ਨਾਲ ਹੋਇਆ। ਸੋ ਮੇਰੀ ਬੇਨਤੀ ਸਭ ਸਿੱਖਾਂ ਵਾਸਤੇ ਇਹੋ ਹੀ ਹੈ ਕਿ ਜਦੋਂ ਵੀ ਕੋਈ ਵੀ ਖੁਸ਼ੀ ਦਾ ਜਿਹੜਾ ਪ੍ਰੋਗਰਾਮ ਆ ਇਹਨਾਂ ਟਾਈਮਾਂ ਦੇ ਦੌਰਾਨ ਨਾ ਰੱਖਿਆ ਜਾਵੇ, ਤੇ ਜਿੰਨਾ ਵੀ ਬਾਣੀ ਪੜ੍ਹੀ ਜਾਵੇ ਤੇ ਆਪਣੇ ਜਿਹੜੇ ਜਿਨ੍ਹਾਂ ਨੇ ਸ਼ਹਾਦਤ ਦੀ ਸਿੰਘਾਂ ਨੂੰ ਉਹਨਾਂ ਨੂੰ ਜ਼ਰੂਰ ਯਾਦ ਕੀਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦਾਸ ਹਿੰਮਤ ਸਿੰਘ, ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਬਰੇਗੰਢ। ਜੋ ਜੂਨ 1984 ਦਾ ਅਟੈਕ ਭਾਰਤੀ ਹਕੂਮਤ ਵੱਲੋਂ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ, ਅਕਾਲ ਤਖਤ ਸਾਹਿਬ ਤੇ ਔਰ ਹਜ਼ਾਰਾਂ ਹੀ ਹੋਰ ਗੁਰਦੁਆਰੇ ਜੋ ਭਾਰਤ ਦੇ ਵਿੱਚ ਆ ਉੱਥੇ ਅਟੈਕ ਕੀਤੇ ਗਏ ਵਿਉਂਤਬੰਦੀ ਦੇ ਨਾਲ, ਔਰ ਹਜ਼ਾਰਾਂ ਹੀ ਸਿੱਖ ਸੰਗਤਾਂ, ਬੱਚੇ, ਬਜ਼ੁਰਗ, ਬੀਬੀਆਂ, ਭੈਣਾਂ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਉਸ ਦਿਨ ਨੂੰ ਅਸੀਂ ਯਾਦ ਕਰ ਰਹੇ ਹਾਂ, ਅਸੀਂ ਪੂਰੇ ਵਰਲਡ ਦੇ ਵਿੱਚ ਸਿੱਖ ਜਗਤ, ਕਿ ਸੰਤਾਂ ਦੇ ਜੋ ਬਚਨ ਸਨ ਕਿ ਜਦੋਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਭਾਰਤੀ ਫੌਜ ਦੇ ਕਦਮ ਪਏ ਤੇ ਉਸ ਦਿਨ ਖਾਲਸਾ ਦੀ ਨੀਂਹ ਰੱਖੀ ਜਾਏਗੀ। ਉਸ ਬਚਨਾਂ ਨੂੰ ਦੁਹਰਾਉਂਦਿਆਂ ਅੱਜ ਅਹਿਦ ਕਰ ਰਹੇ ਹਾਂ
ਬਾਕੀ ਖਾਲਿਸਤਾਨ ਦੀ ਜਦੋਜਹਿਦ, ਖਾਲਿਸਤਾਨ ਦੀ ਪ੍ਰਾਪਤੀ ਤੱਕ ਜਿਹੜੀ ਆ ਉਹ ਜਾਰੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਦਰਬਾਰ ਸਾਹਿਬ ਦੇ ਹਮਲੇ ਬਾਰੇ ਇੱਕੋ ਹੀ ਗੱਲ ਮੈਨੂੰ ਇੰਪੋਰਟੈਂਟ ਲੱਗਦੀ ਹੈ ਵੀ ਜਿਹੜੀ ਸਿੱਖਾਂ ਨੂੰ ਉਹਦੀ ਯਾਦ ਹੈ ਕੰਟੀਨਿਊ ਰੱਖਣੀ ਚਾਹੀਦੀ ਹੈ। ਜਿੰਨੇ ਵੀ ਸਾਡੇ ਆਈ ਥਿੰਕ ਘੱਲੂਘਾਰੇ ਹੋਏ ਆ ਜਾਂ ਖਾਸ ਈਵੈਂਟ ਹੋਏ ਆ ਪੰਥ 'ਚ, ਉਹਨਾਂ ਦੀ ਕੰਟੀਨਿਊਟੀ ਜ਼ਰੂਰੀ ਹੈ। ਰੀਜ਼ਨ ਉਹਦਾ ਇਹ ਹੈ ਵੀ ਜਦੋਂ ਅਸੀਂ ਵੈਸਟ ਦਾ ਸਾਡੇ 'ਤੇ ਅਸਰ ਹੈ, ਸਾਡੇ ਹੋਰ ਨੌਨ ਪੰਥਕ ਸ਼ਕਤੀਆਂ ਦਾ ਅਸਰ ਆ ਵੀ ਇਹਨੂੰ ਭੁੱਲੋ, ਜਸਟ ਮੂਵ ਔਨ। ਸੋ ਇਹ ਗੱਲ ਨਹੀਂ ਵੀ ਮੂਵ ਔਨ ਜਾਂ ਭੁੱਲਣ ਵਾਲੀ ਗੱਲ ਨਹੀਂ, ਸਾਨੂੰ ਇਹਨੂੰ ਯਾਦ ਰੱਖਣ ਲਈ ਸਾਨੂੰ ਸਾਡੀਆਂ ਸਾਰੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ, ਬੱਚਿਆਂ ਨੂੰ 1984 ਦੇ ਹਮਲੇ ਬਾਰੇ ਸਾਰੇ ਸਿੱਖ ਹਮੇਸ਼ਾ ਇੱਕਮਤ ਹੁੰਦੇ ਨੇ, ਇੱਕਮਤ ਹੀ ਰਹਿ ਕੇ ਇਸ ਜਿਹੜੀ ਘਟਨਾ ਹੋਈ ਹੈ ਉਹਨੂੰ ਯਾਦ ਰੱਖਣ ਲਈ ਅੱਡ-ਅੱਡ ਸਮਾਗਮ, ਪ੍ਰੋਗਰਾਮ, ਨਗਰ ਕੀਰਤਨ, ਹਰ ਤਰ੍ਹਾਂ ਦਾ ਹੀਲਾ ਕਰਨਾ ਚਾਹੀਦਾ ਜੂਨ ਦੇ ਮਹੀਨੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਰਸੀ ਜੋ ਅਸੀਂ ਘੱਲੂਘਾਰਾ ਦਿਵਸ ਮਨਾ ਰਹੇ ਹਾਂ, ਉਹਦੇ ਉੱਤੇ ਸਾਨੂੰ ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ ਕਿ ਜਿਹੜੇ ਇਸ਼ੂ, ਜਿਹੜੇ ਮੁੱਦੇ ਸਿੱਖ ਕੌਮ ਦੇ ਸੀ 1984 ਦੇ ਵਿੱਚ, ਉਹ ਸਾਰੇ ਮੁੱਦੇ ਜਿਹੜੇ ਨੇ ਅੱਜ ਵੀ ਜਿਉਂਦੇ ਤਿਉਂ ਬਰਕਰਾਰ ਨੇ। ਆਓ ਕੋਸ਼ਿਸ਼ ਕਰੀਏ ਜੇ ਇਸ ਕਾਜ ਲਈ ਸਾਡੇ ਲੱਖਾਂ ਹੀ ਨੌਜਵਾਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਸ ਕਾਜ ਨੂੰ ਹਾਸਲ ਕਰਨ ਲਈ ਉਪਰਾਲੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਕੌਮ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ, ਜੋ ਆਪਾਂ ਪਿਛਲੇ ਸਾਲ ਤੋਂ ਕੀ ਪ੍ਰਾਪਤੀਆਂ ਕੀਤੀਆਂ ਉਹਦੇ ਉੱਤੇ ਫੋਕਸ ਕਰਨਾ ਚਾਹੀਦਾ। ਸਿੱਖ ਦੀ ਜਿਹੜੀ ਆਜ਼ਾਦੀ ਦੀ ਲੜਾਈ ਆ, ਇਹ ਸਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ, ਸਾਰੀ ਸਿੱਖ ਹਿਸਟਰੀ ਇਸੇ ਨਾਲ ਭਰੀ ਪਈ ਆ। ਵਿਚਾਰਕ ਬਖਰੇਵੇਂ ਕੋਈ ਵੀ ਹੋ ਸਕਦੇ ਆ, ਕਿਸੇ ਦੇ ਵਿਚਾਰਾਂ ਨਾਲ ਸਾਡਾ ਕੋਈ ਵਿਰੋਧ ਨਹੀਂ। ਜ਼ਾਲਮ ਦੇ ਨਾਲ ਸਿੱਖ ਦੀ ਲੜਾਈ ਆ। ਸਿੱਖ ਉਸੇ ਦਿਨ ਹੀ ਆਜ਼ਾਦ ਮੰਨਿਆ ਜਾਊਗਾ ਜਿਸ ਦਿਨ ਵਿਰੋਧੀ ਵਿਚਾਰਾਂ ਨੂੰ ਵੀ ਉਹ ਮੰਨੂਗਾ ਵੀ ਉਹ ਲੈਣੇ ਚਾਹੀਦੇ ਆ, ਕਲੈਕਟਿਵ ਪਰਸਨੈਲਿਟੀ ਦੇਣੀ ਚਾਹੀਦੀ ਆ। ਆਪਾਂ ਕਿੰਨੇ ਕੁ ਵਿਚਾਰਵਾਨ ਪੈਦਾ ਕੀਤੇ ਆ, ਕਿੰਨਾ ਕੁ ਅਸੀਂ ਮੀਡੀਆ ਪੈਦਾ ਕੀਤਾ ਜਿਸ ਮੀਡੀਆ ਉੱਤੇ ਚੰਗੇ ਵਿਚਾਰ ਰੱਖੇ ਜਾਣ ਔਰ ਆਪਣੀ ਗੱਲ ਨੂੰ ਦੂਸਰੇ ਤੱਕ ਰੱਖਿਆ ਜਾਵੇ। ਕਨਵੈਂਸ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਆ। ਜਿਹੜਾ ਬੰਦਾ ਤੁਹਾਤੋਂ ਕਨਵੈਂਸ ਨਹੀਂ ਹੁੰਦਾ, ਤੁਹਾਡੇ ਸੰਘਰਸ਼ ਲੜੇ ਦਾ ਕੋਈ ਫਾਇਦਾ ਨਹੀਂ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। The repression of Sikhs will stop. After the Declaration of Independence on July 4th, 1776, the people of United States of America freed their country, liberated from the British, to protect their rights, the rights to life, liberty, and pursuit of happiness. Under similar situation, since 1947, the perpetual and progressive Indian governments, by the massacre of Sikhs, they have left no choice for us but to seek freedom and do it by peaceful means, by exercising right to self-determination. For Sikhs and for the people of Punjab, independent Punjab is the only option.
because only then we can protect our rights. And there have been systematic attacks on the Punjab economic resources, systematic attacks on secular religion, and our freedom to speech and right to assembly and association. We have been denied our language, our religion, and we have been denied justice. United Nations Charter, the right to self-determination, has been solidified by many conventions, covenants, and declarations. The most important of these are the International Covenant on Civil and Political Rights and the International Covenant on Cultural, Social, and Economical Rights. These two documents together make the backbone and the cornerstone of the rights of people. Punjabis qualify as peoples who have right to self-determination. We have common resources, we share multiple things, and importantly, we had a country with definite boundaries, and we had treaties with other nations like London, England, and the France. And the Punjabis and we are entitled and we qualify according to the definition to exercise right to self-determination. In June 1984, Indian government attacked Golden Temple, Harmandir Sahib, and killed more than 10,000 pilgrims in cold blood. Day to make maximum kill, because that is a special day in Sikh history when thousands upon thousands of pilgrims gather there to pay homage to Guru Arjan Dev Ji and to celebrate and commemorate his martyrdom day. Not only they attacked Golden Temple Amritsar, but also 37 other Gurdwaras. And the attack was well planned and rehearsed by making a replica of Golden Temple in remote mountains. And they said, we will break the backbone of the Sikhs, and they wanted to make us weak, physically and mentally. But the Sikhs shall never be defeated. We shall continue to fight. And here at this place, some 1963, 66 years ago, Dr. Martin Luther King Jr. made his speech, the famous I Have a Dream speech. And in that speech, he said that there will be one day when all the people will be treated as equal. And I have the dream, the same dream, that we all share, we all cherish, we hold that dream close to our heart. And I have a dream that someday Punjab will be in an independent country, the land of the free and the brave. I have a dream that people of Punjab will rise to the belief that all people are created equal, and Punjab will be the land of human, social, and gender equality. I have a dream that people of Punjab will never again have to undergo massacres, unspeakable tortures, rapes, and extrajudicial killings. I have a dream that land of Punjab, which is soaked and fertilized with the blood of martyrs, will produce sons and daughters who will uphold truth, liberty, and justice for all. In the free Punjab, there will be religious freedom, there will be a religious freedom and tolerance of other faiths. Here in this place, there's a statue of Abraham Lincoln, the President Lincoln who ended slavery for the African Americans. Sikhs are slaves, and therefore Sikhs from all over the world have gathered here today to propel the campaign to end the slavery of people of Punjab. We're going to get out of the slavery forever, because only as an independent country we can have our rights. And an attack on Golden Temple will lay down the foundation of country of Punjab.
And that foundation was laid down 35 years ago on June 6, 1984, with the blood and flesh of more than 10,000 Sikhs who were massacred in cold blood. And the orders were, the orders to them were, take no prisoners, no witness should leave alive. And we are taking this campaign of independence of Punjab from the nation of Punjab to United Nations and United States of America. The Declaration of Independence of Punjab was made on January 26 by All India Sikh Student Federation and Damdam Istiqlal. It was reaffirmed again on April 29, 1986, and then again reaffirmed in the month of October 2015 in Sarbat Khalsa, the global congregation of the Sikhs. We have paid the ultimate price for our freedom. We have given our lives for the freedom of others. But those very people for whom we gave our lives, they are carrying out savagely our genocide and unspeakable tortures. And that is the reason we gave up our lives for them. And they are carrying out our massacre and unspeakable tortures. And that's the reason we want independent Punjab Khalistan. We are well entrenched in this war. This war is legal, democratic, and we are entitled by the United Nations to exercise this right. My message to you all is, and to all those who are not here today, we must unite. It's not only correct, but also our right and also our moral responsibility. We must unite. We must leave behind small differences. We must leave psychological ideology that someday things will be all right and that things will be okay. But they never do unless you act in a timely fashion. And the time to act is now. Now is a call for you to join the Referendum 2020, a peaceful method of liberation of Punjab Khalistan. With these words, I want to invoke the blessing and pray to the God. Bless us with independent Punjab. And God bless America, the land of free and the brave, which stands up the rights of people, the people who are downtrodden and are seeking freedom. I want to thank you all and all the people who have made this special rally very successful. I am also thankful to all the guests who have taken their time and they have stood by us shoulder to shoulder. And thank you very much. Vaheguru Ji Ka Khalsa, Vaheguru Ji Ki Fateh. Now, Mr. Patrick Meehan, a former congressman for about 8 years, who's here with us, and he has joined us to support our cause. Mr. Meehan, before becoming the congressman, he was the district attorney for Delaware County, and he was federal prosecutor for Pennsylvania. But most importantly, he is a long-term friend and supporter of Sikh community. He has been co-chair of the Sikh American Congressional pleased and delighted to have Mr. Meehan here with us today. And I'm requesting that he will share with you some ideas. Thank you very much. Mr. Meehan. Thank you. Vaheguru Ji Ki Khalsa, Vaheguru Ji Ki Fateh. I want to thank Dr. Sandhu and Director Panan and so many others. It is great to be here. Thank you for the invitation.
to join you here to speak, but I thank you more for your friendship. And I look for this opportunity to convey to you, as you do your much among friends, but I need you to know that it was not always that way. And it wasn't because I didn't care, it was because I didn't know. And I didn't know because we don't engage in everyday life unless we just happen to see each other in normal business. But as Dr. Sandhu had said, I was the United States Attorney. And I took that job only days after September 11th, when the planes crashed into the World Trade Center. And within a week of that occurrence, my friends from the Sikh community came up to me and they said, we need to let people know that because we wear a headdress, we are not terrorists. And it was the first beginning of a recognition that people have a tendency sometimes just to see in others what they want to see without knowing. And you here today have an opportunity, and I would say an obligation, to continue to be part of that educational process. It enabled me to then be a voice for you. When we talked about brave American Sikhs who wanted to serve in the military, and we had to deal with how we could deal with the removal, not removing their dastar. The same thing with Sikhs who were trying to get through security checkpoints. Working with my Sikh friends who wanted to be a volunteer firefighter and give to their community, and yet they were denied the opportunity because of their beard and the inability to get the insurance. They weren't allowed to wear the mask. And here was somebody that was going to go into a burning building and save another. The issues became more serious over time. I had the ability to work in 2015, concerned about the desecration of the Guru Granth and the Holy Scripture, and to work with my good friend John Garamendi from California, and to make sure that Secretary of State Kerry brought forward this issue to assure that we prevented further desecration. I was honored to be chosen to be part of the co-chair of the Sikh caucus and to, with John Garamendi, introduce H.R. 189 recognizing Vaisakhi Day, which got worldwide recognition. And so these are a number of things that we were able to work together once that communication and friendship was established. I have to tell you, I was not the first in Congress to deal with issues related to the Sikh community. And that is good that there was a foundation, because it's important to say here today that in 1994, during the presidency of Bill Clinton, 32 members of the United States Congress introduced a resolution recognizing the right of self-determination for Punjab. It was resolved by the House of Representatives, with the Senate in concurrence, that it was a sense of the Congress that the people of the province of Punjab, India, like people of all nations, have a right to self-determination and should be afforded the opportunity to decide their own future through a plebiscite sponsored or supervised by the United Nations. Congress called on India to recognize the right of the Sikh nation to peacefully pursue its self-determination, to peacefully decide for themselves their political future, to bring the issue of freedom for Khalistan and the issue of harm against the Sikhs to the United Nations in the name of freedom and democracy. And here we are 25 years later, and it is up to you to continue to assure that these issues are before the people of the world. Those Sikhs like you here today, who have left your homeland, but still have a deep personal tie there because it's the land of your birth, or because you have family or friends there, or maybe because you harbor a deep emotional connection to brave Sikhs who have tragically given their lives there in cause of liberty. You, the diaspora, some 5 million people, have a special role in teaching the world about your people's history
and your cause. The world will not know unless you tell them. Some of you are here today because you're the children of parents who fled their homeland for a better life here in America. You were born here, it's what you know. You grew up playing soccer in the schoolyard, but you learned to play kabaddi with your Sikh friends. And you retain a deep connection to your culture through the worship at your temple. Never forget those who have struggled and those who continue to struggle and continue to suffer in the name of freedom and self-determination. You each play a special role in teaching others not just about your culture, but about your cause. Independence, freedom, self-determination. We stand here today on some of the most hallowed ground under the world's most important monuments because they're symbols of freedom. They honor Jefferson and Madison and others who communicated through their writings the most complete thoughts about the inalienable rights of man and the cause of liberty. Those same principles which encouraged a fledgling nation to declare its independence, this nation, those philosophical tenets found in the timeless publications like the Federalist Papers, these principles of freedom and justice and pursuit of happiness, they are timeless and they are universal. Today, sacrifice and perseverance inspired others not to quit when times got hard. Our first president, George Washington, the father of our nation, whose steadfast leadership at the most harrowing moments kept his army together at Valley Forge. He kept the confidence of believers bolstered in uncertain times. Let him be an inspiration to your perseverance. We stand too in the backdrop of a memorial to some of the world's greatest leaders. Right here, we look at Abraham Lincoln, who struggled at night just up the road with the weight of a nation on his shoulders. He watched brother turn on brother. In the midst of that carnage, he delivered the Emancipation Proclamation, declaring to the world that no ruling people have a right to hold others in bondage. We stand here in the reflection of a still pool where the resounding words of Dr. King still echo amidst the granite and the trees. He had a dream, and you too have a dream. And Dr. King reminded his nation and the world that the cause of dignity and freedom is never finished work, but must be sustained by each generation. And we stand here today on a very remarkably important day in American and world history, because it is June 6th, and it is the 75th anniversary of the brave men who hit the beaches on D-Day, not to fight for freedom for themselves, but to fight for freedom for others and other nations, so that the world may know what freedom and self-determination mean. Let them be a particular inspiration to you. The United Nations has said, and other referendums like Catalan or the United Kingdom and Scotland or Quebec or even Brexit, we appreciate that there has been a recognition of the right of people to self-determination and to bring that to a question. It also talks not just about your freedom, but your faith. I was inspired by some words at a recent prayer breakfast here in Washington with the leader of that prayer breakfast, Ted Wilson. And he said, regardless of what faith persuasion you are, the beautiful saying from Proverbs 14:34 is that right exalts a nation. And that rings true in any culture.
People who invest in helping others to see the best in their lives and in their society will help to prosper as a nation. I hope that you may be able to bring darkness into light. Thank you. We want to thank the Congressman Patrick Meehan for standing up with us and supporting the right to self-determination. Now, together, we are releasing this document. This document has been specially prepared as how we entitle the right to self-determination more than any other country or any other peoples. So I'm going to distribute this document to all my friends who are standing here, and we're going to take a picture together, and thank you again. Khalistan! 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 Waheguru Ji Ka Khalsa, Waheguru Ji Ki Fateh. It's been the 1984 attack. And where do we stand today? What we need to realize is that many of us, or a majority of us, especially in Western industrial countries, feel the pain, we feel the dard, we feel that something needs to be done. But going back to when Baba Deep Singh drew the line in the sand and said, everyone here feels something, but if you're ready to do something about it, then step over the line. And that's where we need to be. We need to be ready to step over that line and take action. So after 30 or something years, it's been plenty enough time for us to feel something. Now it's time for us to do something, especially as the diasporic Sikh youth. Waheguru Ji Ka Khalsa, Waheguru Ji Ki Fateh. Singh Ji Pannu, legal advisor, Sikhs for Justice. ਮੈਂ ਤੁਹਾਨੂੰ ਆਦੀਆਂ ਸਭ ਤੋਂ ਪਹਿਲਾਂ ਸਮੂਹ ਸਿੱਖ ਸੰਗਤ ਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ 35ਵੀਂ ਵਰ੍ਹੇ ਤੇ ਜਿਹੜੀ ਭਾਰਤੀ ਦਹਿਸ਼ਤਗਰਦ ਹਕੂਮਤ ਨੇ ਤਖਤ ਤੇ ਚੜ ਕੇ ਆਏ ਸੀ। ਫਿਰ ਮੈਂ ਤੁਹਾਨੂੰ ਆਦੀਆਂ ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਰਿਚਮੰਡ ਹਿਲ ਸਾਹਿਬ ਦੇ ਤੇ ਉਹਨਾਂ ਦੇ ਨੁਮਾਇੰਦਿਆਂ ਦਾ ਔਰ ਸਮੂਹ ਗੁਰਦੁਆਰਾ ਸਾਹਿਬਾਨ, ਚਾਹੇ ਬਾਬਾ ਸੱਜਣ ਸਿੰਘ ਜਾਂ ਕਿਸੇ ਦਾ ਨਾਮ ਵੀ ਮੇਰੇ ਤੋਂ ਨਾਲ ਰਹਿ ਜਾਵੇ, ਸਭ ਦੇ ਅਸੀਂ ਧੰਨਵਾਦੀ ਹਾਂ। ਔਰ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਮੁਹਿੰਮ 'ਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਅੱਜ ਦੀ ਆਵਾਜ਼ ਦਿੱਲੀ ਹਕੂਮਤ ਦੀਆਂ ਜੜ੍ਹਾਂ ਹਿਲਾ ਦੇਗੀ, ਜਿਹੜੀ 6 ਜੂਨ 1984 ਨੂੰ ਜਦੋਂ ਸੰਤਾਂ ਨੇ ਇਹ ਬਚਨ ਕੀਤੇ ਸੀ ਕਿ ਜਿੰਨੀ ਦੇਰ ਤੱਕ ਉਹਨਾਂ ਦੇ ਸਰੀਰ 'ਚ ਜਾਨ ਹੈ ਤਾਂ ਦਹਿਸ਼ਤਗਰਦ ਦੀ ਆਰਮੀ ਦਰਬਾਰ ਸਾਹਿਬ 'ਚ ਨਹੀਂ ਪਹੁੰਚ ਸਕਦੀ, ਔਰ ਜੇ ਪਹੁੰਚੇਗੀ ਤਾਂ ਲਾਈਨ ਖਿੱਚ ਦਿੱਤੀ ਜਾਏਗੀ ਸਿੱਖ ਔਰ ਇੰਡੀਆ ਦੇ ਵਿੱਚ, ਜਿਹੜੀ ਲਾਈਨ 6 ਜੂਨ 1984 ਨੂੰ ਖਿੱਚੀ ਗਈ ਸੀ। ਅੱਜ ਅਸੀਂ ਸਿਰਫ ਇੱਥੇ ਉਹਨਾਂ ਸ਼ਹੀਦਾਂ ਦੇ ਨਾਂ ਤੇ ਜਕਾਰੇ ਲਗਾਣੇ ਹੈ, ਔਰ ਸਭ ਤੋਂ ਪਹਿਲਾਂ ਜਕਾਰਾ ਹੈ ਸਾਡੀ ਉਹਨਾਂ ਮਾਵਾਂ ਦੇ ਨਾਂ ਤੇ ਜਿਨ੍ਹਾਂ ਨੇ ਉਹ ਸੂਰਮੇ ਸੰਤ ਜਰਨੈਲ ਸਿੰਘ ਵਰਗੇ ਲਿਆਂਦੇ ਦੁਨੀਆ ਦੇ ਵਿੱਚ। ਸਤਿ ਸ੍ਰੀ ਅਕਾਲ।
ਸਮੂਹ ਸਾਧ ਸੰਗਤ ਜੀ ਆਪਣੇ ਝੰਡੇ ਉੱਪਰ ਕਰ ਲਓ, ਆਪਣੇ ਬੈਨਰ ਉੱਪਰ ਕਰ ਲਓ ਤਾਂ ਕਿ ਦਿੱਲੀ ਹਕੂਮਤ ਇਹ ਦੇਖ ਸਕੇ ਕਿ ਅਸੀਂ ਲਿੰਕਨ ਮੈਮੋਰੀਅਲ ਤੇ ਖੜੇ ਹਾਂ। ਦਰਬਾਰ ਸਾਹਿਬ ਤੋਂ ਜਿਹੜਾ ਸਫ਼ਰ ਆਜ਼ਾਦੀ ਦਾ ਸ਼ੁਰੂ ਹੋਇਆ ਸੀ ਉਹ ਵਾਸ਼ਿੰਗਟਨ ਡੀਸੀ ਚ ਪਹੁੰਚ ਚੁੱਕਾ ਹੈ ਔਰ ਇਹੀ ਝੰਡੇ ਇੱਕ ਦਿਨ ਯੂਨਾਈਟਿਡ ਨੇਸ਼ਨਸ ਜੂਨ 1984 ਨੂੰ ਸਿੱਖ ਕੌਮ ਦੀ ਦਸਤਾਰ ਤੇ ਇੱਕ ਦਾਗ ਲੱਗਾ ਸੀ ਔਰ ਉਹ ਦਾਗ ਲਗਾਇਆ ਸੀ ਇੰਦਰਾ ਗਾਂਧੀ ਨੇ। ਜਕਾਰਾ ਹੈ ਭਾਈ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਤੇ ਕਹਿਰ ਸਿੰਘ ਹੋਰਾਂ ਦੇ ਨਾਂ ਤੇ, ਜਿਨ੍ਹਾਂ ਨੇ ਉਹ ਦਸਤਾਰ ਤੋਂ ਲੱਗਾ ਦਾਗ ਮਿਟਾਇਆ ਸੀ। ਖਾਲਿਸਤਾਨ ਸਤਿ ਸ੍ਰੀ ਅਕਾਲ। ਉਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਉਹਨਾਂ ਸਿੰਘਾਂ ਦੀ ਜਿਨ੍ਹਾਂ ਨੇ ਆਪਣਾ ਖੂਨ ਦੇ ਕੇ, ਜਿਨ੍ਹਾਂ ਨੇ ਸ਼ਹਾਦਤਾਂ ਦੇ ਕੇ ਇੱਕ ਸੰਘਰਸ਼ ਲੜਿਆ ਔਰ ਪੰਜਾਬ ਦੀ ਆਜ਼ਾਦੀ ਦੀਆਂ ਨੀਹਾਂ ਆਪਣੇ ਖੂਨ ਦੇ ਨਾਲ ਭਰ ਦਿੱਤੀਆਂ ਔਰ ਉਹ ਦਾਗ ਮਟਾਇਆ ਸ਼ਹੀਦ ਭਾਈ ਸੁੱਖਾ ਤੇ ਭਾਈ ਜ਼ਿੰਦਾ ਨੇ। ਇੱਕ ਜਕਾਰਾ ਉਹਨਾਂ ਦੇ ਨਾਂ ਤੇ। ਔਰ ਉਸ ਦਾ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਮਾਨ ਹੈ, ਚਾਹੇ ਉਹ ਸਿੱਖ ਯੂਥ ਆਫ ਅਮਰੀਕਾ ਸੀ, ਚਾਹੇ ਉਹ ਸਿੱਖ ਫੈਡਰੇਸ਼ਨ ਯੂਕੇ ਹੈ, ਬਾਹਰ ਜਿੰਨੇ ਵੀ ਸਿੰਘ ਵਸਦੇ ਹੈ ਜਿਹੜੇ ਜੂਝੇ ਆ ਖਾਲਿਸਤਾਨ ਦੇ ਲਈ, ਉਹਨਾਂ ਦੇ ਨਾਂ ਤੇ ਜਕਾਰਾ। ਸ੍ਰੀ ਅਕਾਲ। ਔਰ ਅੱਜ ਮਸਲਾ ਦੁਨੀਆ ਦੇ ਸਾਹਮਣੇ ਇੱਕ ਵੋਟਾਂ ਦੇ ਰਾਹੀਂ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਹਾਂ ਕਿ ਸਿੱਖ ਕੌਮ ਲੋਕਤੰਤਰਕ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਪਹਿਲੋਂ ਵੀ ਲੜਦੀ ਸੀ ਔਰ ਅੱਜ ਵੀ ਲੜ ਰਹੀ ਹੈ। ਜਦੋਂ ਤੁਹਾਡੇ ਘਰ ਤੇ ਹਮਲਾ ਹੁੰਦਾ, ਜਦੋਂ ਤੁਹਾਡੀ ਦਸਤਾਰ ਲਾਈ ਜਾਂਦੀ ਹੈ, ਜਦੋਂ ਸਿੱਖ ਕੌਮ ਦੀ ਨਸਲਕੁਸ਼ੀ ਹੁੰਦੀ ਹੈ, ਜਦੋਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਤੇ ਉਦੋਂ ਹਥਿਆਰ ਆਉਂਦਾ ਗੋਲੀ ਦਾ ਔਰ ਉਸ ਹਥਿਆਰ ਨੇ ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਔਰ ਦੁਸ਼ਮਣ ਜਿਹੜਾ ਹੈ ਉਹ ਗੋਡਿਆਂ ਤੇ ਲਾ ਦਿੱਤਾ ਸੀ। ਔਰ ਅੱਜ ਦਾ ਹਥਿਆਰ ਦੁਨੀਆ ਦਾ ਕਲਮ ਜੋ ਅਸੀਂ ਚੁੱਕੀ ਹੋਈ ਹੈ, ਉਸ ਰਾਹੀਂ ਅਸੀਂ ਰੈਫਰੈਂਡਮ 2020 ਨਵੰਬਰ 2020 ਦੇ ਵਿੱਚ ਇੱਕ ਅਨਅਫੀਸ਼ੀਅਲ ਵੋਟਾਂ ਕਰਵਾਵਾਂਗੇ ਔਰ ਉਸ ਵੋਟਾਂ ਰਾਹੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਪਣਾ ਕਲੇਮ ਜਿਹੜਾ ਹੈ ਪੰਜਾਬ ਦੀ ਆਜ਼ਾਦੀ ਦਾ ਲੈ ਕੇ ਜਾਵਾਂਗੇ। ਇੱਕ ਜਕਾਰਾ ਰੈਫਰੈਂਡਮ 2020 ਦੇ ਨਾਮ ਤੇ ਦਾਸ ਦੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। From a UN program about self-determination. I spent a year researching the subject, and my mind instantly went to Khalistan. My parents told me about how us Punjabi people are revolting from India because of a giant event, but they did not specify. So I studied it, and I was shocked to hear the pain that my elders went through. I was also saddened to learn about the attacks that killed thousands of worshippers in the June of 1984 and the genocide that followed. That was long before I was born, but it felt like it happened before my very eyes. From an outsider's perspective, they may ask, why should Sikhs self-determine? A question As I researched the subject, I learned many shocking things, but what stood out the most is that we were already a country. Before the British annexed us, we were already a Khalistan. In simple words, Khalistan was taken from the Sikhs, and there's nothing wrong for asking what's ours to
begin with. I would like to take a moment to talk about some very famous people in my heart. Right over there, that is Mr. Lincoln. He fought for people's human rights. Back then it was because of the color of their skin, but it was still a fight for the need for people to have a voice. And that man, even though he was long gone, and I want you to know, Martin Luther King once said, "I had a dream." I have a dream too. Everyone here has a dream. And that dream, I hope, is for a better nation for the Sikhs. And finally, last but not least, Sant Jindrawale. Janar Singh Pindrawale. When he got martyred, he gave something to all of us. Well, no, he gave something to even the people who weren't born yet. He still gave something to them. And that thing was hope and a passion to fight for. Because back then, we wanted a Khalistan, but the Indian government wanted none of it. They slaughtered our own people for having an opinion and for having a reason. But now we have an even greater chance and an even greater reason for even more people to subside for. Don't take it as a brutal murdering. Well, do, but also see it as something else. See it as a second reason to fight for your country. He's up in the heavens now, but deep down, he's still within each and every one of us. Bole Sat Nihal! Sat Sri Akal! Now, I want to say that why would you say the youth should be involved? Why should the youth be involved? We're just children. We don't know anything. Well, I'm Saib Singh. And I get involved. I'm just a kid. Well, I want to tell you that just because doesn't mean that I have a passion like each one of you. Now, I was dead. I mean, I was not born at the time back then. So why would I know anything? Well, we have the internet. We can research. We can learn from our elders. We can do anything that we choose researching about this topic. There are many more kids just like me, even greater than me, that you have not given a voice to. And I'm saying give a voice to them because they are as important as everyone here. Because guess what? We are a human being and they can decide what they go through. And kids just need a chance because they should be involved. Because in about 100 years or in a very long time, kids will be the one left. Kids will grow up to be your age, and they will be the ones taking your place. And do you want them to have a voice all through their life, or just a voice when they're your age? Thank you. Thing is, people may ask, why are we here? Why do we need to self-determine in front of India, a giant economy? Systematic attacks on secularism and our freedom to speech and right to assembly and association. We have been denied our language, our religion, and we have been denied justice. United Nations Charter, the right to self-determination has been solidified. Systematic attacks on secularism and our freedom. Systematic attacks
attacks on secularism and our freedom to speech and right to assembly and association. We have been denied our language, our religion, and we have been denied 11 ਸਾਲ ਦੇ ਅੱਜ ਉਸ ਭਾਰਤੀ ਹਕੂਮਤ ਨੂੰ ਇਹ ਸੁਨੇਹਾ ਮਿਲ ਗਿਆ ਹੋਊਗਾ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਛੋਟੇ ਬੱਚਿਆਂ ਨੂੰ ਉੱਪਰ ਸੁੱਟ ਕੇ ਗੋਲੀ ਮਾਰਦੇ ਸੀ ਉਹ ਮੁੱਕਣੇ ਨਹੀਂ। ਮਨੂੰ ਅਸਾਂ ਦੀ ਦਾਤਰੀ ਅਸੀਂ ਮਨੂੰ ਦਾ ਸੋਏ ਜਾਂ ਜਾਂ ਮਨੂੰ ਵੱਢਦਾ ਅਸੀਂ ਦੂਣ ਸਵਾਲੇ ਹੋਏ। ਇਹ ਆ ਸਬੂਤ ਸਾਡੀ ਨੈਕਸਟ ਜਨਰੇਸ਼ਨ ਦਾ। ਮੈਂ ਹੁਣ ਅੱਗੇ ਬੇਨਤੀ ਕਰੂੰਗਾ ਕਿ ਸਾਡੇ ਪਾਸ ਡਾਕਟਰ ਅਮਰਜੀਤ ਸਿੰਘ ਜੀ ਹੁਣੀ ਆਏ ਹੋਏ ਨੇ, ਉਹ ਆਪਣਾ ਸ਼ਬਦਾਂ ਦੀ ਸਾਂਝ ਪਾਉਣਗੇ ਤੇ ਨਾਲ ਬੇਨਤੀ ਕਰੂੰਗਾ ਕਿ ਬੁਲਾਰੇ ਸਾਡੇ ਕੋਲ ਕਾਫੀ ਨੇ, ਲੇਕਿਨ ਕੋਸ਼ਿਸ਼ ਕਰੀਏ ਕਿ ਸਾਰਿਆਂ ਨੂੰ ਸਾਥ ਆਪ ਜੀ ਨਾਲ ਸਾਂਝ ਪਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राज करेगा खालसा, आकी रहे न कोई, ख्वार होए सब मिलेंगे, बचे शरण जो होए। वाहिगुरु जी का खालसा, वाहिगुरु जी की फतेह। Brothers and sisters, today thousands of Sikhs from all across the globe being at this hallowed place where there is memorial of Vietnam, Lincoln Memorial, and Lincoln sitting there is looking towards Capitol Hill, as we can see that how they have designed all this place so that we should know. We used to read in our school days from cross to throne that when you have to be politically sovereign, you have to pass through the valley of death. You have to love cross if you want to be crowned. And in our history, we know that in the 18th century, when Sikh nation was fighting for its basic survival, they gave a slogan, Raj kare hain, ik hai, lad mare hain. Either we will be sovereign or we will die for the sovereignty. We will never accept slavery. And exactly many decades later, these words were said by Henry Patrick in Philadelphia in that assembly of 13 American colonies which were declaring their independence. Give me liberty or give me death. Sikhs for Justice deserves our congratulations that they have not only chosen June 6th as the day for this unique rally, but this year, June 6th, 2019 is the 75th anniversary of D-Day. And when we are talking about those times of Second World War, we must remember the persecution of Jews, gypsies, physically handicapped, civil libertarians, communists in the hands of Nazis. We must remember the persecution in the hands of fascist Mussolini. And that was the time when in India, Gandhi was advising Britishers that when Germans enter England, they should surrender. It were the Sikhs and Sikhs alone on that subcontinent, those who came forward, joined British Army, and over 100,000 Sikh soldiers died in the Second World War so that the new world order shouldn't have Nazism, shouldn't have fascism. It is a sad story today that while we are talking here and remembering our martyrs of 35 years before during the Kalukara June 1984, at the same time in the Delhi, that very party which is based on Nazi ideology, if the Nazi ideology was one race, one nation, one people,
today the rulers in India have the same slogan. The American lawmakers, opinion makers, decision makers, that the man who was denied visa for 12 years from 2002 to 2014, as this man is responsible for the cold-blooded innocent Muslims in the state of Gujarat, how come this cold-blooded murderer have become all of a sudden the champion of the democratic country or a champion of the democratic society? While we are talking, India in totality is going through the worst days. It may be 200 million Muslims, it may be 30 million Christians, it may be 30 million Sikhs, 100 million Dalits so-called. Doctor couple was working with the leprosy patients for 30 years in the state of Odisha. The murder group Bajrang Dal, its president, has been elected as a minister now, and he is a minister in the Modi cabinet. That is the state of India today. And we from this place are giving a unique message to the whole of the world. Sikh nation, born 320 years ago as a Khalsa, is a born sovereign nation. Khalsa Badshah, Jan Baghi, either Khalsa is sovereign or fighting for its sovereignty. And today we are being persecuted in a way where the language Hindi, that is being thrust upon the whole of Indians, the way Hindu values are being thrust upon whole of Indians, and land of Punjab, Indian occupied Punjab, is suffering worst. In Punjab, not only they killed one generation of the Sikhs, and that undeclared total war which began in the first week of June 1984, that is still continuing. They killed over 100,000 Sikh young men in the subsequent decade, and even today, even those youngsters there, those who are having the posters of referendum 2020 or the pictures of Sikh martyrs, are being booked under act of sedition, and they are have been put behind jail. The message from here is very clear. We need, as we have come together under the flag of Khalistan, we are remembering our martyrs today, not only of Kalukara 84 for all these 35 years, but the resolve is very clear. The very words of Sant Jarnail Singh Ji Khalsa Pindrawale, great martyr, great Sikh of 20th century, wa Khalsa Ji Shahidan de Khoon da Haq lene. That we have to stand up and take the right of the blood of the martyrs, and today that right under the referendum 2020, which is very close, is being advocated as per UN Charter of Human Rights, as per international law. There shouldn't be any doubt that ultimately when we are talking about India and Pakistan, two nuclear powers, which is a nuclear flashpoint, and even after Kartarpur corridor gesture by the government of Pakistan, the way it has been opposed by Indian government, and the way even in this election campaign, Pakistan was the subject of hatred, any future war on this planet will happen between India and Pakistan, not through the traditional weapons. It will end up as a nuclear war. And my dear lawmakers in this country, those who are sitting in the White House, the only solution for that peace in that subcontinent is the buffer state of Khalistan between two nuclear states, India and Pakistan. And that Khalistan already has its boundaries between the river Jamuna and border Wagah. And that is the answer for permanent peace, stability, and prosperity for the subcontinent. And let me conclude by raising 5 slogans when today we are remembering our martyrs, those who died for the Aan and Shaan of Akal Takht
as Akal Takht, when it was founded, it was 2 feet higher than the Delhi throne. It is the throne of the immortal, time, space. Powerful kings can't reduce it. Even if they can destroy a building, but not the spirit of Akal Takht. Look towards that Akal Takht in your mind, from where, after the martyrdom of our martyrs, the slogan of Khalistan came. Akal Takht to aayi awaaz. 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਡਾਕਟਰ ਸਾਹਿਬ ਅਮਰਜੀਤ ਸਿੰਘ ਰਾਣਾ। ਇਹਨਾਂ ਤੋਂ ਬਾਅਦ ਸਾਡੇ ਕੋਲ ਸਪੈਸ਼ਲ ਕਨੈਕਟੀਕਟ ਸਟੇਟ ਦੇ ਗਵਰਨਰ, ਉਹਨਾਂ ਦਾ ਮੈਸੇਜ ਆਫੀਸ਼ੀਅਲੀ ਮੈਸੇਜ ਆਇਆ ਹੈ ਤੇ ਉਹਨਾਂ ਦੇ ਨਾਲ ਇੱਕ ਮੈਸੇਜ ਸਾਨੂੰ ਹੋਰ ਜਿਹੜੇ ਕਈ ਵਾਰੀ ਸਵਾਲ ਉਤਪੰਨ ਹੁੰਦੇ ਨੇ ਕਿ ਪੰਜਾਬ ਵਿੱਚ ਆਵਾਜ਼ ਨਹੀਂ ਹੈ, ਕਿ ਪੰਜਾਬ ਤੋਂ ਬਾਬਾ ਰਾਮ ਸਿੰਘ ਜੀ ਟਕਸਾਲ ਵਾਲਿਆਂ ਨੇ ਉਹਨਾਂ ਨੇ ਆਪਣਾ ਮੈਸੇਜ ਭੇਜਿਆ ਹੈ, ਉਹਨਾਂ ਨੇ ਵੀ ਇਹ ਜ਼ਿੰਮੇਵਾਰੀ ਲਈ ਹੈ। ਮੈਂ ਬੇਨਤੀ ਕਰੂੰਗਾ ਪਹਿਲਾਂ ਸਵਰਨਜੀਤ ਸਿੰਘ ਜੀ ਹੁਣੀ ਕਨੈਕਟੀਕਟ ਤੋਂ ਉਹ ਮੈਸੇਜ ਗਵਰਨਰ ਦਾ ਆਪ ਜੀ ਨਾਲ ਸਾਂਝਾ ਕਰਨ, ਉਸ ਉਪਰੰਤ ਮੁਖਤਿਆਰ ਸਿੰਘ ਜੀ ਮੁਖੀ ਹੋਰੀ ਉਹ ਆਪਣੇ ਤਿਆਰ ਰੱਖਣ ਜੀ ਮੈਸੇਜ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। देश शिवा पर मोहे हैं शुभ कर्म थे कबहू ना डरो अरस्यों जब जाए लड़ो निश्चय कर अपनी जीत करो। खालसा जी अज जिहड़ा ठाठा मारदा इकट्ठ इत्थे नज़र आ रहा है लिंकन मैमोरीअल, इस गल का संकेत है भी असी अपनी मंजिल दे हुण बड़ी कोल आ चुके हैं। मैं तुहाडे अगे 2-4 अनाउंसमेंट्स स्टेट ऑफ कनेटिकट के बिहाफ ते करन आया। The first one is that State of Connecticut General Assembly has recognized June 1st as a Sikh Memorial Day and month of June as a Sikh Memorial Month. So अपने आप दे विच एक बड़ी वड्डी लॉ मेकर्स वालों कह लो भी साडा जिहड़ा जेनोसाइड भी है ते मैसेकर नूं ते साडे शहीदां दी याद दे विच उन्हां ने अनाउंसमेंट कीती है। श्री अकाल। इस तो इलावा जिथे स्टेट कंट्रोलर कांग्रेसमैन जो कोटनी ने अपनी स्टेटमेंट दी है, वी हैव ऑफिशियल स्टेटमेंट फॉर दिस इवेंट फ्रॉम आवर स्टेट गवर्नर नेड लेमॉन्ट एंड ही वाज नाइस इनफ टू ऑथराइज मी टू रीड दिस स्टेटमेंट ते ओ हुण असीं तुहाडे अगे पढ़ांगे। State of Connecticut by His Excellency Ned Lamont, Governor, an official statement. Whereas Sikhism is the 5th largest independent ethnic religion founded by Guru Nanak in 1469 in the Punjab region of South Asia. There are over 30 million followers worldwide known as Sikhs and 700,000 living in United States of America. Many Sikhs have called America their home since the late 19th century. Sikhs can be found in diverse professions including service in law enforcement and US armed forces with their articles of faith. And whereas June 2019 marked the 35th commemoration of invasion of Harmandir Sahib, Golden Temple and 36 other gurdwaras all over India by Indian Army, which claimed the lives of thousands of Sikh worshippers and on one of their holiest day during the year. This year also marks 35th commemoration of November 1984 Sikh genocide. And whereas Sikhs were shot while their hands were tied behind their backs, Sikhs political authority Akal Takht was attacked with tanks, bullets, were shot at the Sikh scripture and Sikh reference library was burned and artifacts was looted. And whereas eyewitnesses, journalists
and human rights activists have compiled evidence showing that Indian Army took this illegal action in violation of Geneva Convention and carried pre-planned attack on orders of Indian Prime Minister Indira Gandhi to end Sikh civil rights movement led by Sant Jarnail Singh Ji Khalsa Pindramale. And whereas still 80% of the Sikh population lives in Indian occupied Punjab and want to exercise their right for self-determination under United Nations guidelines. And whereas individuals and organizations throughout the world recognizing the need for justice continue to demand prosecution of those responsible for June 1984 massacre and November 1984 Sikh genocide. Now, therefore, I, Ned Lamont, Governor of State of Connecticut, do hereby proclaim June 2019 as Sikh Memorial Month in State of Connecticut, signed by Governor Ned Lamont, stamped by Executive Office, State of Connecticut. ਖਾਲਸਾ ਜੀ, ਇਸ ਗੱਲ ਦੀ ਨਿਸ਼ਾਨੀ ਹੈ ਬਈ ਜੇ ਅਸੀਂ ਇੱਕ ਰਾਹ ਤੇ ਤੁਰੀਏ, ਇੱਕ ਕਹਿ ਲਓ ਵੀ ਓਨੈਸਟੀ ਨਾਲ, ਤੇ ਕੁਝ ਵੀ ਹੋ ਸਕਦਾ ਹੈ। ਤੇ ਰੀਸੈਂਟ ਟਾਈਮਸ ਦੇ ਵਿੱਚ ਇਹ ਇੱਕ ਬੜੀ ਵੱਡੀ ਸਟੇਟਮੈਂਟ ਹੈ ਕਮਿੰਗ ਫਰੋਮ ਸਮਬਡੀ ਹੂ ਇਜ਼ ਇਲੈਕਟਡ ਅਫੀਸ਼ੀਅਲ। ਤੇ ਜ਼ਰੂਰ ਮੈਂ ਬੇਨਤੀ ਕਰਾਂਗਾ ਤੁਸੀਂ ਵੀ ਉਹਨਾਂ ਨੂੰ ਇੱਕ ਥੈਂਕ ਯੂ ਕਾਰਡ ਆਪਣੇ ਵੱਲੋਂ ਜ਼ਰੂਰ ਭੇਜੋ ਗਵਰਨਰ ਕਨੈਟੀਕਟ ਵਾਲਿਆਂ ਨੂੰ। ਤੇ ਮੈਂ ਸਿੱਖਸ ਫॉर ਜਸਟਿਸ ਦਾ ਧੰਨਵਾਦ ਕਰਦਾ, ਕਿਉਂਕਿ ਅੱਜ ਜਿਵੇਂ ਪੰਨੂ ਸਾਹਿਬ ਨੇ ਦੱਸਿਆ ਵੀ ਲੜਾਈ ਕਲਮ ਦੀ ਹੈ, ਮੈਂ ਸਮਝਦਾ ਵੀ ਲੜਾਈ ਸਾਡੀ ਇੱਕ ਨੈਰੇਟਿਵ ਦੀ ਹੈ। ਈਵਨ ਕਿ ਜਨਰਲ ਅਸੈਂਬਲੀ ਦੇ ਵਿੱਚ ਜਦੋਂ ਉਹਨਾਂ ਨੇ ਡਿਕਲੇਅਰ ਕੀਤਾ ਨਵੰਬਰ 1 ਐਜ਼ ਅ ਸਿਕਸ ਜੈਨੋਸਾਈਡ ਰਿਮੈਂਬਰੈਂਸ ਡੇ, ਤੇ ਦਾਸ ਨੂੰ ਟੈਸਟਮਨੀ ਦੇਣ ਦਾ ਮੌਕਾ ਮਿਲਿਆ ਤੇ ਅਸੀਂ ਸਾਫ਼-ਸਾਫ਼ ਕਿਹਾ ਬਈ ਇੰਦਰਾ ਗਾਂਧੀ ਵਾਜ਼ punished for her crimes against humanity. So ਸਾਡੀ ਜਿਹੜੀ ਟਰਮੀਨੋਲੋਜੀ ਹੈ, ਸਾਡਾ ਜਿਹੜਾ ਨੈਰੇਟਿਵ ਹੈ, ਉਹ ਇੱਕ ਰਾਈਟ ਨੈਰੇਟਿਵ ਸਾਨੂੰ ਪਹੁੰਚਾਉਣ ਦੀ ਲੋੜ ਹੈ। ਤੇ ਮੈਂ ਧੰਨਵਾਦ ਕਰਦਾ ਸਿੱਖਸ ਫॉर ਜਸਟਿਸ ਦਾ, ਜੋ ਹੈ ਉਪਰਾਲਾ ਬੜਾ ਹੀ ਵਧੀਆ ਤਰੀਕੇ ਨਾਲ ਕਰ ਰਹੇ ਨੇ। ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ। ਇੰਨੇ ਸ਼ਬਦਾਂ ਨਾਲ ਸ਼ਮਾ ਦਾ ਯਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਵਰਨਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨਾਲ ਗਵਰਨਰ ਦੀ ਸਟੇਟਮੈਂਟ ਸਾਂਝ ਪਾਈ ਹੈ। ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਿ ਭਾਈ ਮੁਖਤਿਆਰ ਸਿੰਘ ਜੀ ਮੁਖੀ ਹੋਰੀ ਆ ਕਰਕੇ ਜਿਹੜਾ ਸੰਦੇਸ਼ ਭਾਈ ਰਾਮ ਸਿੰਘ ਟਕਸਾਲ ਵਾਲਿਆਂ ਤੋਂ ਪਹੁੰਚਾ ਜਥੇਦਾਰ ਸਾਹਿਬ ਉਹਨਾਂ ਵੱਲੋਂ, ਉਹ ਆ ਕੇ ਸੰਗਤਾਂ ਨਾਲ ਸਾਂਝਾ ਕਰਨ। ਉਸ ਉਪਰੰਤ ਭਾਈ ਕੰਗ ਸਾਹਿਬ ਸਿੱਖ ਕਲਚਰਲ ਸੁਸਾਇਟੀ ਤੋਂ ਤਿਆਰ ਹੋਣ ਜੀ। ਵਾਹਿਗੁਰੂ ਜੀ ਕਾ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਜੀ ਕਿ ਪਲੀਜ਼ ਜਿਹੜੀਆਂ ਸਾਈਡਾਂ ਤੇ ਖੜੀਆਂ ਹਨ ਉਹ ਸਾਹਮਣੇ ਆ ਜਾਓ। ਤਕਰੀਬਨ 30 ਮਿੰਟ ਦੀ ਹੋਰ ਸਟੇਜ ਹੈ, ਉਸ ਪਰੰਤ ਆਪਾਂ ਸਮਾਪਤੀ ਕਰ ਦੇਣੀ ਹੈ ਜੀ। ਆਪ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹੋ ਜਿਨ੍ਹਾਂ ਨੇ 1984 ਦੇ ਵਿੱਚ ਸ਼੍ਰੀਮਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਅਤੇ ਜਰਨਲ ਸ਼ਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਹੋਰ ਬੇਅੰਤ ਸਿੰਘ, ਜਿਨ੍ਹਾਂ ਨੇ ਸਮੇਂ ਦੀ ਹਕੂਮਤ ਨੇ ਜੋ ਚਾੜ ਕੇ ਫੌਜ ਭੇਜੀ, ਉਹਦਾ ਜ਼ਬਰਦਸਤ ਮੁਕਾਬਲਾ ਕੀਤਾ। 35 ਸਾਲ ਦਾ ਸਮਾਂ ਬੀਤ ਗਿਆ ਹੈ। ਉਹਦੇ ਬਾਰੇ ਤੁਸੀਂ ਵਿਚਾਰ ਵੱਖੋ ਵੱਖਰੇ ਬੁਲਾਰਿਆਂ ਤੋਂ ਸੁਣ ਰਹੇ ਹੋ। ਸਮਾਂ ਸੀਮਿਤ ਹੋਣ ਕਰਕੇ ਮੈਂ ਕਿਸੇ ਵੀ ਹੋਰ ਇਸ ਵਿਸ਼ੇ ਨੂੰ ਜ਼ਿਆਦਾ ਛੋਹਣ ਤੋਂ ਗੁਰੇਜ਼ ਕਰਾਂਗਾ, ਕਿਉਂਕਿ ਇਹ ਸਾਰਾ ਸਮਾਂ ਜੋ 1978 ਤੋਂ ਲੈ ਕੇ ਅੱਜ ਤੱਕ ਜੋ ਸਿੱਖ ਕੌਮ ਦੇ ਵਿੱਚ ਉਤਰਾਅ ਚੜ੍ਹਾਅ ਆਇਆ, ਸੰਘਰਸ਼ ਆਇਆ ਅਤੇ ਸਿੱਖਾਂ ਦੇ ਵਿੱਚ ਮਹਾਨ ਕੁਰਬਾਨੀਆਂ ਹੋਈਆਂ, ਉਹ ਸਾਰਾ ਆਪਣੇ ਸਰੀਰ ਤੇ ਹੰਢਾਇਆ ਤੇ ਅੱਖੀਂ ਵੇਖਿਆ ਹੈ। ਅਤੇ ਗੁਰੂ ਕਿਰਪਾ ਕਰੇ ਸਮੇਂ-ਸਮੇਂ ਦੇ ਨਾਲ ਸਿੰਘਾਂ ਦੇ ਨਾਲ ਸਾਂਝ ਪਾਉਂਦਾ ਰਹਿੰਦਾ ਹਾਂ। ਦਮਦਮੀ ਟਕਸਾਲ ਦੇ ਮੁਖੀ ਇਸ ਵੇਲੇ ਜੋ ਮੌਜੂਦਾ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਹੋਣਾ ਵੱਲੋਂ ਇੱਕ ਸੰਦੇਸ਼ ਆਪ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਅਤੇ ਵਿਸ਼ੇਸ਼ ਤੌਰ ਤੇ 2020 ਦੇ ਜੋ ਇਹ ਸਾਰੀ ਟੀਮ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ, ਉਹਨਾਂ ਵਾਸਤੇ ਉਹਨਾਂ ਨੇ ਇੱਕ ਭੇਜਿਆ ਦਾਸ ਦੀ ਡਿਊਟੀ ਲਾਈ ਹੈ। ਸੋ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ।
ਅਤੇ ਇਸ ਵਿਚਾਰਧਾਰਾ ਨੂੰ ਆਪਣੇ ਹਿਰਦਿਆਂ ਵਿੱਚ ਵਸਾਉਣਾ ਹੈ। ਸੋ ਮੈਂ ਬੇਨਤੀ ਕਰ ਰਿਹਾ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਸਮੇਤ 37 ਹੋਰ ਗੁਰਧਾਮਾਂ ਤੇ ਭਾਰਤੀ ਜ਼ਾਲਮ ਹਕੂਮਤ ਵੱਲੋਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਿਆਂ ਹੋਇਆਂ 4 ਜੂਨ ਤੋਂ ਲੈ ਕੇ 1984 ਨੂੰ ਫੌਜੀ ਹਮਲਾ ਕੀਤਾ ਗਿਆ। ਕੌਮ ਅੰਦਰ ਵਾਪਰੇ ਤੀਜੇ ਘੱਲੂਘਾਰੇ ਦੇ 35 ਵਰ੍ਹੇ ਦੀ ਯਾਦ ਵਿੱਚ ਵਾਸ਼ਿੰਗਟਨ DC ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਜਸਟਿਸ ਵੱਲੋਂ ਉਲੀਕੇ ਅੱਜ ਦੇ ਇਸ ਮਹਾਨ ਇਕੱਠ ਵਿੱਚ ਇਕੱਤਰ ਹੋਏ ਸਰਬੱਤ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਸਿੱਖ ਆਗੂ ਮਰਦ ਮੁਜਾਹਿਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਅਤੇ ਕੌਮ ਦੀ ਆਜ਼ਾਦੀ ਵਾਸਤੇ ਆਰੰਭੇ ਕੌਮੀ ਸੰਘਰਸ਼ ਨੇ ਕਈ ਉਤਰਾਅ ਚੜਾਅ ਵੇਖੇ ਹਨ। ਸਿੱਖ ਨੌਜਵਾਨਾਂ ਦੀ ਬੇਸ਼ੁਮਾਰ ਸ਼ਹਾਦਤਾਂ ਹੋਈਆਂ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਤਸੀਹੇ ਵੀ ਚੱਲੇ ਅਤੇ ਅੱਜ ਵੀ ਚੱਲ ਰਹੇ ਹਨ। ਸਾਡੇ ਗੁਰਧਾਮਾਂ ਉੱਪਰ ਹਿੰਦੁਸਤਾਨ ਦੀ ਫੌਜ ਵੱਲੋਂ ਕੀਤੇ ਕਹਿਰੀ ਹਮਲੇ ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਸਿੱਖ ਕੌਮ ਗੁਲਾਮ ਹੈ। ਭਾਵੇਂ ਕਿ ਕੌਮ ਨੇ ਕੁਰਬਾਨੀਆਂ ਵੀ ਸਭ ਤੋਂ ਵੱਧ ਕੀਤੀਆਂ, ਜੇਲ੍ਹਾਂ ਦੇ ਤਸੀਹੇ ਵੀ ਸਭ ਤੋਂ ਵੱਧ ਚੱਲੇ। ਹਿੰਦੁਸਤਾਨ ਦਾ ਭਾਵੇਂ ਆਜ਼ਾਦ ਹੋ ਗਿਆ, ਲੇਕਿਨ ਇਸ ਅਖੌਤੀ ਆਜ਼ਾਦੀ ਦੇ ਦੌਰਾਨ ਜਾਨਾਂ ਤੋਂ ਪਿਆਰੇ ਸਾਡੇ ਗੁਰਧਾਮ, ਸਾਡੇ ਘਰ-ਘਾਟ, ਸਾਡੀ ਸੰਪਤੀ ਤੇ ਜ਼ਮੀਨਾਂ ਛੱਡ ਕੇ ਅਸੀਂ ਘਰੋਂ ਬੇਘਰ ਹੋ ਕੇ ਰਹਿ ਗਏ ਹਾਂ। 1947 ਦੌਰਾਨ ਸਿੱਖਾਂ ਨਾਲ ਵਾਅਦੇ ਕਰਨ ਵਾਲੇ ਗਾਂਧੀ, ਨਹਿਰੂ ਵਰਗੇ ਲੋਕ ਮੁਨਕਰ ਹੋ ਗਏ। ਥਾਂ ਤੇ ਸਾਡੇ ਨਾਲ ਜਾਤੀਆਂ ਹੋਈਆਂ। ਸਿੱਖਾਂ ਨੂੰ ਹਰੇਕ ਖੇਤਰ ਵਿੱਚ ਹਾਕਮਾਂ ਵੱਲੋਂ ਪਛਾੜਿਆ ਗਿਆ। ਸਾਡੀਆਂ ਜਵਾਨੀਆਂ ਦਾ ਘਾਣ ਹੋਇਆ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਸਾਡੀ ਕਿਰਸਾਨੀ ਦਾ ਘਾਣ ਕੀਤਾ ਗਿਆ ਅਤੇ ਪੰਜਾਬ ਦੇ ਪਾਣੀਆਂ ਤੇ ਨਜਾਇਜ਼ ਕਬਜ਼ੇ ਕੀਤੇ ਗਏ। ਇਸ ਦੇ ਵਿਰੋਧ ਵਿੱਚ ਅਸੀਂ ਜਦੋਂ ਵੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਜਾਂ ਹੱਕ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਜੇਲ੍ਹਾਂ ਵਿੱਚ ਝੂਠੇ ਕੇਸ ਪਾ ਕੇ ਅੰਦਰ ਡੱਕਿਆ ਗਿਆ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਅਕਸਰ ਕੌਮ ਨੂੰ ਸੰਬੋਧਿਤ ਹੋ ਕੇ ਇਹ ਕਿਹਾ ਕਰਦੇ ਸਨ ਕਿ ਸਿੱਖੋ, ਅਸੀਂ ਗੁਲਾਮ ਹਾਂ ਅਤੇ ਆਜ਼ਾਦੀ ਦਾ ਆਪਣਾ ਹੱਕ ਮੰਗਦੇ ਹਾਂ ਜੋ ਸਾਨੂੰ ਮਿਲਣਾ ਵੀ ਚਾਹੀਦਾ ਹੈ। ਪਰ ਹੋਇਆ ਇਸ ਦੇ ਉਲਟ। ਹੱਕ ਮੰਗਣ ਵਾਲਿਆਂ ਨੂੰ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਟਾਟੇਰੀ ਕਰਵਾਉਣਾ ਪਿਆ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ 400 ਤੋਂ ਵਧੇਰੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਅੰਮ੍ਰਿਤ ਸਰੋਵਰ ਖੂਨ ਵਿੱਚ ਲੱਥ-ਪੱਥ ਹੋ ਗਿਆ। ਪ੍ਰਕਰਮਾਂ ਵਿੱਚ ਪੱਥਰਾਂ ਦੀਆਂ ਸਿਲਾਂ ਤੇ ਨੌਜਵਾਨਾਂ ਦੀਆਂ ਲਾਸ਼ਾਂ ਵਿਛ ਗਈਆਂ। ਐਸੀ ਜ਼ੁਲਮੀ ਤਸ਼ੱਦਦ ਦੀ ਹਨੇਰੀ ਝੁੱਲੀ ਕਿ ਦੇਸ਼ ਵਿੱਚ ਸਾਡੀ ਕੋਈ ਦਾਦ ਫਰਿਆਦ ਸੁਣਨ ਵਾਲਾ ਵੀ ਨਾ ਰਿਹਾ। ਇਹ ਕੌਮ ਆਪਣੇ ਬਹਾਦਰ ਸੂਰਮਿਆਂ ਸਮੇਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਵੀ ਹੱਥੋਂ ਗਵਾ ਬੈਠੀ। ਇਹ ਨਾ ਭਰੇ ਜਾਣ ਵਾਲੇ ਜ਼ਖਮ ਤਾਂ ਅਜੇ ਜਿਉਂਦੇ ਤਿਉਂ ਹੀ ਸਨ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੇ ਬਿਸ਼ਾਨਾ ਦਰਿੰਦਿਆਂ ਨੇ ਦਿੱਲੀ, ਕਾਨਪੁਰ, ਬੋਕਾਰੋ ਸਮੇਤ ਹੋਰ ਕਈ ਸ਼ਹਿਰਾਂ ਕਸਬਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਘਰਾਂ ਚੋਂ ਕੱਢ ਕੇ ਮਾਰਨਾ ਸ਼ੁਰੂ ਕੀਤਾ। ਸਕੂਲਾਂ ਤੋਂ ਘਰ ਨੂੰ ਆਉਂਦੇ ਮਾਸੂਮ ਬੱਚਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ। ਇਹ ਕਿਹੜੇ ਲੋਕਤੰਤਰ ਦੇ ਇਨਸਾਨੀਅਤ ਦੀ ਗੱਲ ਹੈ? ਅਸੀਂ ਕਿਸ ਮੂੰਹ ਨਾਲ ਆਖੀਏ ਕਿ ਇਸ ਦੇਸ਼ ਸਾਡਾ ਹੈ ਅਤੇ ਸਿੱਖ ਇੱਥੇ ਆਜ਼ਾਦ ਹੈ? ਅਫਸੋਸ ਹੈ ਉਹਨਾਂ ਲੋਕਾਂ ਤੇ ਜਿਹੜੇ ਕਿਸੇ ਸਮੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀਆਂ ਸੱਜੀਆਂ ਖੱਬੀਆਂ ਬਾਹਾਂ ਕਲਾਉਂਦੇ ਸਨ, ਬਾਹਾਂ ਕਲਾਉਂਦੇ ਨਹੀਂ ਸੀ ਥੱਕਦੇ। ਅੱਜ ਆਪਣੀਆਂ ਜ਼ਮੀਰਾਂ ਦੇ ਸੌਦੇ ਕਰਕੇ ਉਹਨਾਂ ਕਾਤਲਾਂ ਤੇ ਗਦਾਰਾਂ ਦੀਆਂ ਝੋਲੀਆਂ ਵਿੱਚ ਜਾ ਪਏ ਹਨ। ਸ਼ਾਇਦ ਉਹ ਮਹਾਂਪੁਰਖਾਂ ਵੱਲੋਂ ਕਹੇ ਬਚਨ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦੇ ਮਰ ਜਾਣਾ ਯਕੀਨਨ ਮੌਤ ਹੈ ਨੂੰ ਅੱਖੋਂ ਪਰੋਖੇ ਕਰ ਚੁੱਕੇ ਹਨ। ਗੁਰੂ ਹੀ ਕਿਤੇ ਸਮਤ ਬਖਸ਼ੇ ਤੇ ਸਾਡੀ ਕੌਮ ਦੀ ਵਿਗੜੀ ਹੋਈ ਸੌਰ ਜਾਵੇ। ਅੰਤ ਵਿੱਚ ਮੈਂ ਪੰਥ ਦਰਦੀ ਵੀਰਾਂ ਵੱਲੋਂ ਖਾਲਿਸਤਾਨ ਰੈਫਰੈਂਡਮ 2020 ਕਰਾਉਣ ਦਾ ਜੋ ਫੈਸਲਾ ਕੀਤਾ ਹੈ ਉਸ ਤੇ ਦਮਦਮੀ ਟਕਸਾਲ ਸੰਗਰਾਮਾਂ
ਵੱਲੋਂ ਪੂਰਨ ਤੌਰ ਤੇ ਹਮਾਇਤ ਕਰਦਾ ਹਾਂ ਤੇ ਅੱਜ ਇਸ ਪੰਥਕ ਵਿਸ਼ਾਲ ਰੈਲੀ ਵਿੱਚ ਆਈਆਂ ਸਮੂਹ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਵੀ ਕਰਦਾ ਹਾਂ ਤੇ ਆਪ ਸਭ ਵੱਲੋਂ ਇਸ ਕੌਮੀ ਸੰਘਰਸ਼ ਨੂੰ ਪੂਰਨ ਸਹਿਯੋਗ ਦਿੰਦੇ ਰਹਿਣ ਦੀ ਆਸ ਵੀ ਰੱਖਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਗਿਆਨੀ ਰਾਮ ਸਿੰਘ ਖਾਲਸਾ ਮੁੱਖ ਸੇਵਾਦਾਰ ਦਮਦਮੀ ਟਕਸਾਲ, ਉਹਨਾਂ ਮਹਾਂਪੁਰਖਾਂ ਵੱਲੋਂ ਇਹ ਜੋ ਸੰਦੇਸ਼ ਵਿਸ਼ੇਸ਼ ਤੌਰ ਤੇ ਅੱਜ ਇਸ ਵਿਸ਼ਾਲ ਰੈਲੀ ਦੇ ਵਿੱਚ ਭੇਜਿਆ ਗਿਆ ਹੈ, ਸੋ ਦਮਦਮੀ ਟਕਸਾਲ ਵੱਲੋਂ ਜੋ ਸਿੱਖ ਸੰਗਤਾਂ ਦੇ ਨਾਲ ਇਸ ਸੰਘਰਸ਼ ਨੂੰ ਵਿੱਢਿਆ ਗਿਆ ਸੀ, ਜੋ ਅੱਜ ਆਪਾਂ ਸਾਰੇ ਹੀ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਆ। ਅਖੀਰ ਵਿੱਚ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਜਿਸ ਢੰਗ ਨਾਲ ਵੀ ਆਪਾਂ ਆਪਣੀ ਸੇਵਾ ਨੂੰ ਨਿਭਾ ਸਕੀਏ, ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਤਨ ਮਨ ਧਨ ਦੇ ਨਾਲ ਅਤੇ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਜੂਝਦੇ ਹੋਏ ਆਪਣੇ ਫਰਜ਼ ਨੂੰ ਪਛਾਣੀਏ। ਇਹੀ ਬੇਨਤੀ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ ਕਿ ਨਿਊਯਾਰਕ ਤੋਂ ਸਿੱਖ ਕਲਚਰ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ, ਜਿਹੜੇ ਕਿ ਇਸ ਵੇਲੇ ਸਿੱਖ ਹਿਊਮਨ ਰਾਈਟਸ ਕਮਿਸ਼ਨ ਨਿਊਯਾਰਕ ਵੀ ਹਨ, ਉਹ ਸਟੇਜ ਤੇ ਆ ਕੇ ਸਾਂਝ ਪਾਉਣ। ਸਾਬਕਾ ਪ੍ਰਧਾਨ ਸਾਂਝ ਪਾਉਣ। ਉਹਨਾਂ ਉਪਰੰਤ ਸਾਡੇ ਸਾਬੀ ਸਿੰਘ ਵੀਰ ਕੈਲੀਫੋਰਨੀਆ ਤੋਂ, ਉਹਨਾਂ ਤੋਂ ਬਾਅਦ ਦੁਪਿੰਦਰ ਸਿੰਘ ਜੀ ਇੰਗਲੈਂਡ ਵਾਲੇ ਤਿਆਰ ਨੇ। ਆਓ ਜੀ ਗੁਰਦੇਵ ਸਿੰਘ ਕੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਮੇਰੇ ਵੀਰ ਆ ਇਸ ਫਰੀडम ਰੈਲੀ ਦੇ ਵਿੱਚ ਪਹੁੰਚੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ। ਦੂਸਰਾ ਮੈਂ 2 ਮਿੰਟ ਬੋਲਣਾ ਕਿਉਂਕਿ I just look around all the different country and the different religion people is come to the Memorial Lincoln. Why they come? Why the Sikh community came today? We are coming for our freedom. When any nation they declare their declaration of independence, like a Sikh nation already declared their declaration of independence. They get the independence later or sooner. Because Sikh community is who community which one all the world they praying for the peace. Sikh for justice, who take a slogan, is a non-violence organization. They one in the country, they have a right to their before the 35 years before the Sikh our holy shrine, I can say Harmandir Sahib, Shri Akal Takht Sahib, which one they destroyed by the Indian government, by the Indian army. We never going to forget who our loved one they lost their life, sacrificed their life for our independent nation. At the day in the Golden Temple, our people, our young women and the men, our children, they was praying in the temple when there was attack. It's 3 o'clock in the morning in our Golden Temple. Especially the Gurdwara Sikh Culture Society is like a mainstream in the North State of America. Their stage is like a Panthic stage. Any organization who can fight for the Sikh rights, for the Sikh nation, they have an open stage. They can come to the Sikh Culture Society and give their view. I'm especially give the request to all our other political parties. Don't forget, they are Sikh, but don't forget, they already see the experience. And 35 years before, 1985, they have to get killed. They have to become on one platform, all the Sikh community, and demand for their own independence. This way, our Sikh nation going to be independent. I especially thanks our congressman and all the people who coming from across the country and all over the world. Today is a remembering day for our people who lost the life for the Sikh community. Ultimately, I'm going to conclusion because the people who working for this Jasebandi, Sikh for Justice, I'm special thanks. He's going to bring everyone over here. I'm very proud today and to be speaking in front of the Lincoln Talent, everybody making their own independence in the Lincoln Memorial Hall
and we are going to be remember our loved ones. So ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕੰਗ ਸਾਹਿਬ। ਜਿੰਦਾਬਾਦ। ਜਿੰਨਾ ਸਤੀ ਕੌਮ ਜਗਾਈ, ਪੈਰਾਂ ਦਿਆਂਗੇ ਠੋਕ ਕੇ, ਪੈਰਾਂ ਦਿਆਂਗੇ ਠੋਕ ਕੇ। ਜਿੰਦਾਬਾਦ, 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 ਜਿੰਦਾਬਾਦ। ਸਤਿ ਸ੍ਰੀ ਅਕਾਲ। ਮੈਂ ਬੇਨਤੀ ਕਰੂੰਗਾ ਕਿ ਵੀਰ ਸਾਬੀ ਸਿੰਘ ਹੁਣਾਂ ਨੂੰ ਉਹ ਆਣ ਕੇ ਸਟੇਜ ਤੇ ਸੰਗਤਾਂ ਨਾਲ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕਰੋ ਪ੍ਰਵਾਨ ਫਤਿਹ ਦਾਸ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੂਝਵਾਨ ਬੁਲਾਰੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਨੇ, ਗੱਲਾਂ ਬਾਰ-ਬਾਰ ਰਿਪੀਟ ਹੋਈਆਂ। ਉਹੀ 11 ਸਾਲ ਦਾ ਬੱਚਾ ਸਾਡਾ ਯੰਗ ਬਲੱਡ ਜਿਹੜੀ ਸਾਡੀ ਜਨਰੇਸ਼ਨ ਆ, ਮੇਰਾ ਖਿਆਲ ਆ ਬਹੁਤ ਵਧੀਆ ਵਿਚਾਰ ਦੇ ਕੇ ਗਿਆ। ਧੰਨਵਾਦ ਆ ਸੰਗਤਾਂ ਦਾ। ਇੱਕ ਇੱਕ ਕਦਮ ਤੁਹਾਡਾ ਸਿਰ ਮੱਥੇ। ਅੱਜ ਵੀਰਵਾਰ ਆ, ਵਰਕਿੰਗ ਡੇ ਦੇ ਵਿੱਚ ਇੰਨੀਆਂ ਸੰਗਤਾਂ ਨੇ ਜਿਹੜਾ ਰਿਕਾਰਡ ਤੋੜ ਤੁਸੀਂ ਇਕੱਠ ਇੱਥੇ ਕੀਤਾ, ਉਹਦੀ ਕੋਈ ਮਿਸਾਲ ਨਹੀਂ। 35 ਸਾਲ ਹੋ ਗਏ ਸਾਡੇ ਉਸ ਜੁਝਾਰੂ ਯੋਧੇ ਨੂੰ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ, ਜਿਸ ਦਿਨ ਤਹਿ ਮਿੱਥ ਕੇ, ਸਮਾਂ ਮਿੱਥ ਕੇ ਸ਼ਹੀਦੀ ਦਿੱਤੀ ਸੀ। ਚਾਅ ਚੜ ਗਿਆ ਸੀ ਕਿ ਸਾਡਾ ਹੁਣ ਟਾਈਮ ਆ ਗਿਆ, ਇਹ ਸ਼ਹੀਦੀ ਦੇਣ ਦਾ ਟਾਈਮ, ਸਾਨੂੰ ਇਦੋਂ ਵਧੀਆ ਟਾਈਮ ਨਹੀਂ ਮਿਲਣਾ ਕਿਤੇ ਵੀ। ਸੰਤ ਜੀ ਕਿਤੇ ਬੈਠੇ ਦੇਖਦੇ ਹੋਵੋਗੇ, ਤੁਹਾਡੀ ਆਤਮਾ ਕਿਤੇ ਬੈਠੀ ਦੇਖਦੀ ਹੋਊਗੀ। ਇਹ ਜਾਗ ਤੁਹਾਡਾ ਲਾਇਆ, ਜਿਹੜੀਆਂ ਨੀਲੀਆਂ ਤੇ ਪੀਲੀਆਂ ਦਸਤਾਰਾਂ ਅੱਜ ਲਿੰਕਨ ਮੈਮੋਰੀਅਲ ਵੇਖ ਕੇ ਇਕੱਠੀਆਂ ਹੋ ਗਈਆਂ। ਤੇਰੇ ਪੁੱਤਰ, ਤੇਰੇ ਭਰਾ ਇੱਥੇ ਤੱਕ ਨਾ ਪਹੁੰਚ ਗਏ ਆ। ਜੇ ਜੰਮਣ ਲਾਇਆ ਸੀ ਕੌਮ ਨੂੰ, ਝੋੜਿਆ ਸੀ ਫੜ ਕੇ, ਇਹ ਸਾਰਾ ਦਾ ਸਾਰਾ ਸਿਹਰਾ ਤੇਰੇ ਸਿਰ ਵੱਜਦਾ। ਰਹਿੰਦੀ ਦੁਨੀਆ ਤੱਕਰਾਂ ਸਿੱਧਾ ਹੋਊਗਾ। ਤੁਹਾਨੂੰ 11 ਸਾਲ ਦਾ ਬੱਚਾ ਮੇਰਾ ਦੱਸ ਗਿਆ, ਜਦ ਤੱਕ ਦੁਨੀਆ ਰਹੂਗੀ ਤਦ ਤੱਕ ਸੰਤਾਂ ਦਾ ਨਾਮ ਰਹੇਗਾ। ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ, ਜਿੰਨੇ ਤੁਸੀਂ ਇੱਥੇ ਪਹੁੰਚ ਗਏ ਆ, ਤੁਸੀਂ ਕਰੀਮ ਆ। ਜਿਹੜੇ ਰਹਿ ਗਏ ਆ ਸੋਸ਼ਲ ਮੀਡੀਆ ਥਰੂ, ਆ ਜਿੰਨੇ ਕੈਮਰੇ ਲੱਗੇ ਆ, ਇਹਨਾਂ ਦੇ ਥਰੂ ਦੇਖਦੇ ਹੋਣਗੇ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਆਪਣੇ ਪਿੰਡੇ ਤੇ ਹਟਾਇਆ ਕਰੋ। ਜਿੱਥੇ 100 ਤੋਂ ਵੱਧ ਸਿੰਘਾਂ ਨੇ ਪੂਰੀ ਇੰਡੀਆ ਦੀ ਆਰਮੀ ਨੂੰ ਟੱਕਰ ਦੇ ਦਿੱਤੀ, ਉਹਨਾਂ ਦੇ ਕਸ਼ਟ ਕਦੇ ਆਪਣੇ ਪਿੰਡੇ ਤੇ ਹਟਾਇਆ ਕਰੋ। ਭਾਈ ਰਛਪਾਲ ਸਿੰਘ ਸੰਗਤਾਂ ਦਾ ਪੀਏ, ਬੀਬੀ ਪ੍ਰੀਤਮ ਕੌਰ 14 ਦਿਨ ਦੇ ਬੱਚੇ ਨੂੰ ਦੁੱਧ ਚੁਗਾ ਰਹੀ ਆ। ਬੱਚੇ ਦੀ ਪਿੱਠ ਦੇ ਪਿੱਛੋਂ ਗੋਲੀ ਲੱਗ ਕੇ ਸਾਡੀ ਭੈਣ ਦੀ ਛਾਤੀ 'ਚ ਲੱਗਦੀ ਆ, ਤੇ ਉਧਰੋਂ ਦੂਜੀ ਗੋਲੀ ਰਛਪਾਲ ਸਿੰਘ ਦੀ ਪੁੜਪੜੀ ਦੇ ਵਿੱਚ ਲੱਗਦੀ ਆ। ਇਹ ਸੀਨ ਅੱਖਾਂ ਮੋਹਰੇ ਲੈ ਆ ਕਰੋ। ਜਿੰਨੇ ਆਪਾਂ ਇੱਥੇ ਬੈਠੇ ਆ ਨਾ, ਜੋ ਸਾਡੇ ਨਿਆਣੇ ਦੇ ਬਾਹਰ ਖੇਲਦੇ ਚੀਰ ਵੀ ਆ ਜਾਂਦਾ, ਤੇ ਕਾਇਰ ਹਸਪੀਟਲ ਤੋਂ ਉਰੇ ਆਪਾਂ ਰੁਕਦੇ ਨਹੀਂ। 35 ਵਰੇ ਮੰਨ ਲੈ, 35 ਵਰੇ ਹੋ ਗਏ, ਟਾਈਮ ਲੰਘੀ ਜਾਣਾ। ਆਜ਼ਾਦੀ ਵੱਲ ਨੂੰ ਕਦਮ ਦਰ ਕਦਮ ਵਧੇ ਜਾਂਦੇ ਆ। ਕੱਲਾ ਕੱਲਾ ਸੀਨ ਕਹਿ ਲੈਣਾ ਬੜਾ ਸੌਖਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸਰੋਵਰ ਸੀ ਉਹਦਾ ਰੰਗ ਲਾਲ ਹੋ ਗਿਆ ਸੀ। ਕਦੇ ਪਿੰਡੇ ਤੇ ਖਾਲਸਾ ਜੀ ਹਟਾਇਆ ਕਰੋ। ਤੁਸੀਂ ਆ ਗਏ, ਤੁਸੀਂ ਸਾਰੀ ਕਰੀਮ ਆ। ਮੈਂ ਸੁਣਨ ਵਾਲਿਆਂ ਨੂੰ ਕਹਿਣਾ, ਪਿੰਡੇ ਤੇ ਹਟਾ ਕੇ ਪ੍ਰੈਕਟੀਕਲ ਕਰਕੇ ਦੇਖਿਆ ਕਰੋ। ਫਿਰ ਇਹ ਗਦਾਰੀਆਂ ਹੋਣੀਆਂ ਸਾਰੀਆਂ ਬੰਦ ਕਰਕੇ ਪੰਜਾਬ ਦੇ ਵਿੱਚ ਸਰਬੱਤ ਖਾਲਸੇ ਸੱਦ ਕੇ ਖਾਲਿਸਤਾਨ ਦੇ ਨਾਂ ਨਾਲ ਮੂੰਹ ਤੇ ਹੱਥ ਰੱਖ ਦਿੱਤਾ ਜਾਂਦਾ। ਜਦੋਂ ਮੇਰੇ ਭੋਲੇ ਭਾਲੇ ਵੀਰ ਕਹਿੰਦੇ ਅਸੀਂ ਐਂ ਕਰ ਦਿਆਂਗੇ, ਅਸੀਂ ਐਂ ਕਰ ਦਿਆਂਗੇ, ਉਹ ਐਡਾ ਛਾਤਰ ਆ ਕੇਸਾ ਧਾਰੀ ਬਾਦਲ, ਐਡਾ ਛਾਤਰ ਆ, ਤੁਹਾਡੇ ਸਾਰਿਆਂ ਤੋਂ ਵਾਧੂ ਦਿਮਾਗ ਵਰਤ ਕੇ ਬੋਟੀ ਸਿੱਟ ਕੇ 7 ਲੱਖ ਬੰਦੇ ਨੂੰ ਪਿੱਛੇ ਮੋੜ ਦਿੰਦਾ। ਮੈਨੂੰ ਦੱਸੋ ਇਦੂ ਪਰੇ ਖਾਲਿਸਤਾਨ ਕੀ ਸੀ, ਜਿੱਥੇ 7 ਲੱਖ ਦਾ ਇਕੱਠ ਹੋ ਗਿਆ ਸੀ, ਪ੍ਰਸ਼ਾਦੇ ਖਿਲਾ ਕੇ ਘਰਾਂ ਨੂੰ ਭੇਜ ਦਿੱਤੇ ਸੀ। ਇਹ ਤਾਂ ਸਾਡੇ ਨਾਲ ਹੋਇਆ, ਇਹ ਸਾਡਾ ਪਾਸਟ ਆ। ਕਰਨਾ ਕੀ ਆ? ਨੌਜਵਾਨਾਂ ਨੂੰ, ਜੇ ਪੰਜਾਬ ਦੇ ਵਿੱਚ ਬੈਠਾ ਮੇਰਾ ਕੋਈ ਨੌਜਵਾਨ ਸੁਣਦਾ,
ਜੇ ਅਸੀਂ ਬਾਹਰੋਂ ਆਵਾਜ਼ ਚੱਕਦੇ ਆ ਤੇ ਸਾਨੂੰ ਕਹਿੰਦਾ ਇੱਥੇ ਆ ਕੇ ਗੱਲ ਕਰੋ। ਹਾਂ, ਅਸੀਂ ਵੀ ਇੱਥੇ ਆ ਕੇ ਗੱਲ ਕਰਾਂਗੇ। ਉਹਦਾ ਤਰੀਕਾ ਉਹਨਾਂ ਕੈਟਾਂ ਦਾ, ਉਹਨਾਂ ਗਦਾਰਾਂ ਦਾ ਇਹ ਹੁੰਦਾ ਵੀ ਜਿਹੜੇ ਆਵਾਜ਼ ਚੱਕਦੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਵੇ। ਅਸੀਂ ਗਰੰਟੀ ਕਰਦੇ, ਸਹੁੰ ਖਾਂਦੇ ਆ, ਜਾਵਾਂਗੇ, ਤੁਹਾਡੀ ਹਿੱਕ ਤੇ ਕਿੱਲ ਠੋਕਾਂਗੇ। ਇਹ ਸਾਡੀ ਗਰੰਟੀ ਆ। ਇਹ ਲਫ਼ਜ਼ ਚੇਤੇ ਰੱਖ ਲਿਓ, ਲਫ਼ਜ਼ ਕਦੇ ਭੁੱਲਣ ਨਹੀਂ ਦਿਆਂਗੇ। ਤੁਹਾਨੂੰ ਰਾਤ ਨੂੰ ਸੁਪਨੇ ਜਾ ਕੇ ਵੀ ਡਰਾਵਾਂਗੇ, ਮੈਂ ਤੁਹਾਨੂੰ ਦੱਸ ਦਿੰਦਾ। ਤੁਹਾਨੂੰ ਨੌਜਵਾਨੋ ਵਿੱਕੀ ਕਾਊਂਟਰ ਬਣਾ ਕੇ ਉਹ ਖੁਸ਼ ਆ। ਮੇਰਾ ਇੱਕ ਵੀਰ ਜਿੱਦਾਂ ਵਿੱਕੀ ਕਾਊਂਟਰ ਭਾਈ ਮਿੰਟੂ ਦੇ, ਉਹ ਸਾਡੇ ਨਿਹੰਗ ਵੀਰ ਦੇ ਹੱਥ ਚੜਦਾ, ਜਿੱਦਾਂ ਹੀ ਖਾਲਸਾ ਰੰਗ ਦੇ ਵਿੱਚ ਜਾਂਦਾ ਤੇ ਪਿੱਠ ਦੇ ਵਿੱਚ ਗੋਲੀ ਮਾਰੀ ਜਾਂਦੀ ਆ। ਉਹੋ ਹੀ ਕਾਊਂਟਰ ਸੀ ਜਿਹਨੂੰ ਬੱਲੇ ਬੱਲੇ ਕਰਾ ਕੇ MP MLA ਸਾਰੇ ਕੰਮ ਕੱਢਦੇ ਸੀ। ਜੇ ਬਦਮਾਸ਼ ਬਣਨਾ ਤਾਂ ਫਿਰ ਇੰਡੀਅਨ ਗਵਰਨਮੈਂਟ ਦੇ ਅਗੇਂਸਟ ਬਣਨਾ, ਬਦਮਾਸ਼ ਉਹਨਾਂ ਦੇ ਅਗੇਂਸਟ ਬਣਨਾ ਜਿਨ੍ਹਾਂ ਨੇ ਮੇਰੇ 10-10 ਦਿਨ ਦੇ ਬੱਚੇ ਸਟੋਪਾਂ ਤੇ ਰੱਖ ਕੇ ਭੁੰਨ ਕੇ ਮਾਰੇ ਸੀ। ਜੇ ਬਦਮਾਸ਼ ਬਣਨਾ ਵੀਰੋ, ਉਹਨਾਂ ਦੇ ਅਗੇਂਸਟ ਬਣਨਾ। ਮੈਨੂੰ ਏਦਾਂ ਦੇ ਬਦਮਾਸ਼ ਨਹੀਂ ਚਾਹੀਦੇ ਜਿਹੜੇ ਆਪੋ ਵਿੱਚ ਹੀ ਸਿਰ ਪਾੜ ਕੇ ਪੇ ਕਚਹਿਰੀਆਂ ਦੇ ਵਿੱਚ ਲੋਕਾਂ ਦੀਆਂ ਮਿਹਨਤਾਂ ਕਰਦਾ ਫਿਰੇ। ਪ੍ਰਾਊਡ ਨਾਲ ਕਹਿੰਦੇ ਆ, ਬਦਮਾਸ਼ ਆ, ਨੀਂਦ ਨਹੀਂ ਆਉਣ ਦੇਵਾਂਗੇ। ਜਿੰਨੇ ਮੇਰੇ ਵੀਰ, ਜਿੰਨੀਆਂ ਮੇਰੀਆਂ ਭੈਣਾਂ ਪਹੁੰਚ ਗਈਆਂ, ਇਹ ਸਾਰੇ ਡਰਾਉਣਗੇ ਉਹਨਾਂ ਨੂੰ ਸੁਪਨਿਆਂ ਦੇ ਵਿੱਚ ਆ ਕੇ। ਜਿਹੜੇ ਘਰ ਬੈਠੇ ਦੋ ਚਿੱਤੀ ਛੱਡ ਦਿਓ। ਸਾਡਾ ਰਾਹ ਸਿਰਫ ਹੁਣ ਇਹੀ ਆ, ਬਾਰ-ਬਾਰ ਗੱਲਾਂ ਰਿਪੀਟ ਨਹੀਂ ਕਰਨੀਆਂ ਕਿ ਡਰੱਗ ਨੇ ਖਾ ਲਿਆ, ਪਾਣੀ 80% ਖਾ ਲਿਆ। ਹੁਣ ਸਮਝੋ ਤੁਹਾਡਾ ਪ੍ਰੋਪੋਗੰਡਾ ਇਸ ਤੋਂ ਬਾਅਦ ਚ ਕੋਈ ਨਹੀਂ। ਐਤਕੀ ਦੀਆਂ ਇਲੈਕਸ਼ਨਾਂ ਦੇਖ ਕੇ ਜਿਹੜੇ ਸੁਣਦੇ ਆ, ਜੇ ਹਾਲੇ ਵੀ ਅਕਲ ਨਹੀਂ ਆਈ, ਚਾਹੇ ਉਹ ਜਿਹੜੀ ਮਰਜ਼ੀ ਪਾਰਟੀ, ਆਮ ਆਦਮੀ ਆ, ਖਾਸ ਆਦਮੀ ਆ, ਕਾਂਗਰਸ ਆ, ਬਾਦਲ ਕੇ ਆ, ਤੁਹਾਡੀ ਪਿੱਠ ਦੇ ਵਿੱਚ ਛੁਰਾ ਮਾਰੇ ਤੋਂ ਬਿਨਾਂ ਕਿਸੇ ਨੇ ਨਹੀਂ ਹਟਣਾ। ਜੇ ਤੁਹਾਡਾ ਹੱਲ ਹੈਗਾ ਤੇ ਸਿਰਫ ਖਾਲਿਸਤਾਨ ਆ। ਹੋਮ ਆਫ ਦਾ ਬ੍ਰੇਵ, ਕੰਟਰੀ ਆਫ ਫ੍ਰੀ। ਕੌਣ ਆ ਲੋਕ ਇਹ? ਕਿਉਂ ਆਜ਼ਾਦੀ ਦਾ ਨਿੱਕ ਮੰਨਦੇ? ਦਸਤਾਰਾਂ ਬੱਜੀਆਂ, ਵੱਖਰਾ ਸਰੂਪ ਆ, ਕਿਸੇ ਦੀ ਜੁਰਤ ਨਹੀਂ ਕਿ ਤੁਹਾਡੀ ਹਵਾਲ ਨੂੰ ਵੀ ਦੇਖ ਸਕੇ। ਇਹਨੂੰ ਕਹਿੰਦੇ ਆ ਆਜ਼ਾਦੀ, ਜਿਹੜੀ ਅਸੀਂ ਮਾਣੀ ਨਹੀਂ। ਬ੍ਰੇਵ, ਬ੍ਰੇਵ ਕਿੰਨੇ ਕੁ ਹੋ ਸਕਦੇ ਆ? ਘਰ ਘਰ ਛੀਣੀਆਂ ਮਾਮਾ ਪੁੱਤ ਜੰਮਦੀਆਂ। 11 ਸਾਲ ਦਾ ਬ੍ਰੇਵ ਇੱਥੋਂ ਗਿਆ। ਇਹਨਾਂ 'ਚ ਗਿਣਵੇਂ ਚੁਣਵੇਂ ਬ੍ਰੇਵ ਆ, ਤੁਸੀਂ ਘਰ ਘਰ ਬ੍ਰੇਵ ਆ। ਆਜ਼ਾਦੀ ਕੀ ਸੀ? ਆਜ਼ਾਦੀ ਸੰਗਤਾਂ ਦੇ ਟਾਈਮ ਤੇ ਸੀ। ਉਸ ਆਜ਼ਾਦੀ ਦਾ ਨਿੱਕ ਮਾਣਿਆ ਜਦੋਂ ਕਿਸੇ ਗਰੀਬ ਦੀ ਧੀ ਨੂੰ ਵਿਆਹੁਣ 5 ਬੰਦੇ ਜਾਂਦੇ ਸੀ। ਜਦੋਂ ਕੋਈ ਠੇਕੇ ਪੰਜਾਬ ਦੇ ਨਾਲੋਂ ਵਾਧੂ ਸਕੂਲ ਸੀ, ਜਦੋਂ ਨਸ਼ਾ ਪਿੰਡਾਂ 'ਚ ਵੜਦਾ ਨਹੀਂ ਸੀ। ਤੇ ਹੁਣ ਤੁਸੀਂ ਗੱਲਾਂ ਕਰਨਗੇ ਕਈ ਦੋਗਲੇ ਬੈਠੇ, ਦੇਖੋ ਜੀ ਕੈਪਟਨ ਸਾਹਿਬ ਨੇ ਕਿੰਨਾ ਸੋਹਣਾ ਰਿਆਜ਼ ਲਿਆਤਾ। ਸਾਡੇ ਘਰਾਂ 'ਚੋਂ ਕੱਢ ਕੱਢ ਕੇ ਬੱਚੇ ਮਾਰੇ, ਟੀਕੇ ਲਾ ਕੇ ਆਪ ਮਰਨ ਲਈ ਮਜਬੂਰ ਹੋ ਗਏ। ਜੇ ਬਚਾਉਣਾ ਖਾਲਸਾ ਜੀ, ਲੈ ਕੇ ਚੱਲੇ ਆ, ਬਾਹ ਫੜੀ ਆ। ਲੰਬੜਦਾਰੀ ਕੋਈ ਨਹੀਂ, ਤੁਸੀਂ ਸਾਰੇ ਬੈਠੇ ਆ। ਸਿੱਖ ਫॉर ਜਸਟਿਸ ਆ ਮੇਰੇ ਮੋਹਰੇ ਬੈਠੀ ਆ। ਜੇ ਕੋ ਵੀਰ ਆਪਣਾ ਵੱਖਰਾ ਝੰਡਾ ਚੱਕਦਾ, ਉਹ ਵੀਰ ਸਾਨੂੰ ਰਾਹ ਦੱਸ ਦਵੇ, ਉਹਦੇ ਨਾਲ ਤੁਰਾਂਗੇ। ਨਹੀਂ ਤਾਂ ਸਾਡੇ ਨਾਲ ਤੁਰੋ, ਜਿੱਤ ਕੇ ਦਿਖਾਵਾਂਗੇ, ਆਜ਼ਾਦੀ ਲਿਆਵਾਂਗੇ, ਉਹਨਾਂ ਨੂੰ ਸੁਪਨਿਆਂ 'ਚ ਡਰਾਵਾਂਗੇ। ਸਿਰਫ ਤੇ ਸਿਰਫ ਮੈਨੂੰ ਤੁਹਾਡੀ ਹਾਂ ਦੇ ਵਿੱਚ ਹਾਂ ਚਾਹੀਦੀ ਆ, ਗੋਲੀਆਂ ਨਹੀਂ ਚਾਹੀਦੀਆਂ। ਕਿਸੇ ਮਾਂ ਦਾ ਪੁੱਤ ਨਹੀਂ ਮਰਵਾਉਣਾ, ਤਰੀਕਾ ਬੜਾ ਸੌਖਾ ਰੱਖਿਆ। ਸੋ ਇੰਨੀਆਂ ਕੁ ਬੇਨਤੀਆਂ ਖਾਲਸਾ ਜੀ। ਦਾਸ ਨੇ ਆਪਣੇ ਦਿਲ ਦੀ ਗੱਲ ਜਿਹੜੀ ਤੁਹਾਡੇ ਮੋਹਰੇ ਰੱਖੀ ਆ, ਪਰ ਇਹ ਤੁਹਾਨੂੰ ਅੱਜ ਗਰੰਟੀ ਕਰਕੇ ਜਾਂਦੇ ਆ ਕਿ ਮੇਣੋ ਮੇਣੀ ਨਾ ਹੋਇਆ ਕਰੋ। ਫੇਸਬੁੱਕਾਂ ਤੇ ਸੋਸ਼ਲ ਮੀਡੀਆ ਜਾਵਾਂਗੇ, ਛਾਤੀ ਦੇ ਵਿੱਚ ਕਿੱਲ ਠੋਕਾਂਗੇ। ਇਹ ਗੱਲ ਯਾਦ ਰੱਖਿਓ। ਮਰਨ ਲੱਗਿਆ ਇੱਥੇ ਜਾਂਦੇ ਸ਼ੂਗਰ ਨਾਲ ਜਾਂ ਹਾਰਟ ਅਟੈਕ ਨਾਲ ਮਰਨਾ। ਜੇ ਮਰਨਾ ਤਾਂ ਉਹਨਾਂ ਦੇ ਸਾਹਮਣੇ 10 ਮਾਰ ਕੇ ਮਰਾਂਗੇ, ਛਾਤੀ 'ਚ ਕਿੱਲ ਠੋਕ ਕੇ ਮਰਾਂਗੇ। ਇਹ ਸਾਡੀ ਗਰੰਟੀ ਆ। ਇੰਨੀਆਂ ਕੁ ਬੇਨਤੀਆਂ ਖਾਲਸਾ ਜੀ। ਟਾਈਮ ਬਹੁਤ ਥੋੜਾ ਆ, ਥੋੜੇ ਬੁਲਾਰੇ ਆ। ਮੇਰੇ ਵੀਰਾਂ ਨੂੰ ਬੇਨਤੀ ਆ ਕਿ 10 ਮਿੰਟ ਸਿਰਫ ਹੋਰ ਬਹਿ ਜਾਓ। ਦਾਸ ਵੱਲੋਂ ਇੰਨੀਆਂ ਕੁ ਬੇਨਤੀਆਂ, ਭੁੱਲ ਚੁੱਕ ਕਿਸੇ ਨੂੰ ਉੱਚਾ ਬੋਲਿਆ ਗਿਆ ਹੋਵੇ ਉਹਦੇ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਇਹ ਸਨ ਸਾਡੇ ਵੀਰ ਸਾਬੀ ਸਿੰਘ ਜੀ, ਸੈਕਰਾਮੈਂਟੋ ਤੋਂ, ਕੈਲੀਫੋਰਨੀਆ ਤੋਂ। ਸਾਡੇ ਕੋਲ ਵੀਰ ਆਏ ਨੇ ਦਪਿੰਦਰ ਸਿੰਘ ਜੀ, ਜਿਨ੍ਹਾਂ ਨੇ ਆ ਪਿਛਲੇ ਹਫਤੇ ਦਿਨਕਰ ਗੁਪਤੇ ਦੀ ਸਾਰ ਲਈ ਸੀ। ਉਹਨਾਂ ਨੂੰ ਬੇਨਤੀ ਕਰੂੰਗਾ ਸਟੇਜ ਤੇ ਆਉਣ, ਆਪ ਜੀ ਨਾਲ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਆਈ ਸਾਧ ਸੰਗਤ ਜੀਓ,
ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਸਾਬੀ ਭਾਜੀ ਨੇ ਜੋ ਗੱਲਾਂ ਮੇਰੇ ਦਿਲ ਵਿੱਚ ਸੀ ਤਕਰੀਬਨ ਉਹ ਸਾਰੀਆਂ ਸਾਂਝੀਆਂ ਤੁਹਾਡੇ ਨਾਲ ਕਰ ਲਈਆਂ। ਮੈਂ ਸਮਾਂ ਜ਼ਾਇਆ ਨਹੀਂ ਕਰਨਾ ਚਾਹੁੰਦਾ। ਸਾਡੇ ਵੀਰ ਭਾਈ ਪਰਮਜੀਤ ਸਿੰਘ ਪੰਮਾ ਜੀ ਜੋ ਅੱਜ ਇੱਥੇ ਕੁਝ ਅਹਿਮ ਕਾਰਨਾਂ ਕਰਕੇ ਨਹੀਂ ਪਹੁੰਚ ਸਕੇ, ਉਹਨਾਂ ਵੱਲੋਂ ਦਿੱਤਾ ਹੋਇਆ ਸਨੇਹਾ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖਣਾ ਚਾਹੁੰਦਾ ਆ ਔਰ ਕਿਰਪਾ ਕਰਕੇ ਇਸ ਨੂੰ ਪ੍ਰਵਾਨ ਕਰਿਓ। ਔਰ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੋ ਅੱਜ ਵਰਕਿੰਗ ਡੇ ਦੇ ਵਿੱਚ ਵੀਰਵਾਰ ਨੂੰ ਆਪਣਾ ਅਹਿਮ ਸਮਾਂ ਤਿਆਗ ਕੇ ਉਹਨਾਂ ਸ਼ਹੀਦਾਂ ਦੇ ਲਈ, ਜਿਨ੍ਹਾਂ ਸ਼ਹੀਦਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਆਪਣੇ ਪਰਿਵਾਰ ਪਿੱਛੇ ਛੱਡ ਗਏ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇੱਥੇ ਰਿਕਾਰਡ ਤੋੜ ਇਕੱਠ ਦਿਖਾ ਲਿਆ। ਔਰ ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਉਹ ਸ਼ਬਦ ਸਾਂਝੇ ਕਰਨਾ ਚਾਹੁੰਦਾ ਜੋ ਭਾਈ ਪਰਮਜੀਤ ਸਿੰਘ ਪੰਮਾ ਜੀ ਨੇ ਲਿਖ ਕੇ ਇਹ ਸੁਨੇਹਾ ਆਪ ਜੀ ਦੇ ਚਰਨਾਂ ਵਿੱਚ ਪੇਸ਼ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਆਪਣੀ ਕੌਮ ਦੇ ਲਈ ਆਪਣੇ ਸੀਨੇ ਦੇ ਉੱਤੇ ਹਿੰਦੁਸਤਾਨ ਦੀ ਕਹਿੰਦੀ ਕਹਾਉਂਦੀ ਤਾਕਤ ਨੂੰ ਆਪਣੇ ਸੀਨੇ ਤੇ ਝੱਲਦੇ ਹੋਏ ਉਹਨਾਂ ਨੂੰ ਕੜੀ ਟੱਕਰ ਦਿੰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਅੱਜ ਉਹ ਦਿਨ ਹੈ ਜਦੋਂ ਹਿੰਦੁਸਤਾਨ ਦੀ ਹਕੂਮਤ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਆਪਣੀ ਪੂਰੀ ਫੌਜੀ ਤਾਕਤ ਨਾਲ ਹਮਲਾ ਕੀਤਾ। ਪਰ ਦੂਜੇ ਪਾਸੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ ਸੂਰਬੀਰ ਸਿੰਘਾਂ ਨਾਲ ਚੜ ਕੇ ਆਈ ਫੌਜ ਨੂੰ ਐਸਾ ਕਰਾਰਾ ਜਵਾਬ ਦਿੱਤਾ। 6 ਦਿਨ ਤੱਕ ਉਹਨਾਂ ਨੇ ਉਸ ਫੌਜ ਦਾ ਮੂੰਹ ਤੋੜਵਾ ਜਵਾਬ ਦਿੱਤਾ ਔਰ ਲਾਗੇ ਨਹੀਂ ਲੱਗਣ ਦਿੱਤਾ। ਐਸੇ ਸੂਰਬੀਰ ਸਿੰਘਾਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਐਸੀ ਦੁਨੀਆ ਦੀ 5ਵੀਂ ਤਾਕਤ ਅਖਵਾਉਂਦੇ ਮੁਲਕ ਦੀ ਫੌਜ ਨੂੰ ਇੰਨਾ ਨੁਕਸਾਨ ਕੀਤਾ ਔਰ ਠੋਕਵਾਂ ਜਵਾਬ ਦਿੱਤਾ। ਆਪਣੇ ਇਸ਼ਟ ਤੇ ਹੋਏ ਹਮਲੇ ਨੂੰ ਸਿੱਖ ਜਵਾਨੀ ਸਹਾਰ ਨਾ ਸਕੀ। ਇੱਕ ਵੱਡਾ ਹਥਿਆਰਬੰਦ ਸੰਘਰਸ਼ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਗਈ ਅਤੇ ਸੰਤਾਂ ਦੇ ਵਚਨਾਂ ਤੇ ਪਹਿਰਾ ਦਿੰਦੇ ਹੋਏ ਸੰਤਾਂ ਨੇ ਆਖਿਆ ਸੀ ਜਿਸ ਦਿਨ ਭਾਰਤੀ ਹਕੂਮਤ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਇਹ ਸੰਘਰਸ਼ ਕਈ ਪੜਾਅ ਤੈਅ ਕਰਦਾ ਅਤੇ ਅੱਜ ਦੀ ਦਿੱਲੀ ਦੀ ਹਕੂਮਤ ਨੂੰ ਕਰਾਰਾ ਜਵਾਬ ਦਿੰਦਾ ਰਿਹਾ ਹੈ ਅਤੇ ਸਖਤ ਟੱਕਰ ਦਿੱਤੀ। ਹਰ ਇੱਕ ਸਿੱਖ ਅਤੇ ਜਥੇਬੰਦੀ ਆਪਣੇ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦੀ ਹੈ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਰੀ ਦੁਨੀਆ ਨੂੰ ਮੀਰੀ ਪੀਰੀ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਜਾਣੂ ਕਰਵਾਇਆ ਜਾਏ ਅਤੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਕਾਰਦੇ ਹੋਏ ਰਾਜਨੀਤਿਕ ਲੜਾਈ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਲੜੀ ਜਾਏ। ਸ਼ਾਂਤਮਈ ਤਰੀਕੇ ਨਾਲ ਲੜੀ ਜਾਵੇ। ਅੰਤਰਰਾਸ਼ਟਰੀ ਕਾਨੂੰਨ ਹਰ ਇਨਸਾਨ ਨੂੰ ਸਵੈ ਨਿਰਣੇ ਦਾ ਹੱਕ ਦਿੰਦਾ ਹੈ ਅਤੇ ਤੁਹਾਡੇ ਆਪਣੇ ਖੁੱਸੇ ਹੋਏ ਰਾਜ ਨੂੰ ਪ੍ਰਾਪਤ ਕਰਨ ਵਿੱਚ ਸਹਾਈ ਹੋਏਗਾ। ਅੱਜ ਹਰ ਸਿੱਖ ਨੂੰ ਆਪਣੇ ਹੱਕ ਤੋਂ ਜਾਣੂ ਹੋਣਾ ਪਏਗਾ ਤਾਂ ਜੋ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਭਾਰਤ ਦੀ ਹਕੂਮਤ ਜ਼ਾਲਮ ਹਕੂਮਤ ਤੋਂ ਅਤੇ ਉਹਨਾਂ ਦੇ ਭਗਵੇਂਕਰਨ ਤੋਂ ਬਚਾ ਸਕੀਏ ਅਤੇ ਇਸ ਦੇ ਨਾਲ ਹੀ ਆਪਣੇ ਹੱਕ ਨੂੰ ਪਛਾਣਦੇ ਹੋਏ 2020 ਵਿੱਚ ਹੋਣ ਵਾਲੇ ਰੈਫਰੈਂਡਮ ਦੇ ਵਿੱਚ ਹਾਂ ਵਿੱਚ ਵੋਟ ਪਾ ਕੇ ਇਸ ਨੂੰ ਕਾਮਯਾਬ ਕਰਨ ਤਾਂ ਕਿ ਅਸੀਂ ਆਪਣਾ ਕਲੇਮ ਦੁਨੀਆ ਦੇ ਅੱਗੇ ਰੱਖ ਸਕੀਏ। ਵਿਦੇਸ਼ਾਂ ਦੀ ਧਰਤੀ ਤੋਂ ਸ਼ੁਰੂ ਹੋਏ ਵੋਟ ਦੇ ਹੱਕ ਤੋਂ ਅੱਜ ਹਿੰਦੁਸਤਾਨ ਹਕੂਮਤ ਘਬਰਾਉਂਦੀ ਹੈ। ਸੰਘਰਸ਼ ਦੇ ਇਸ ਪੜਾਅ ਤੋਂ ਬਾਅਦ ਅਗਲਾ ਸੰਘਰਸ਼ ਕੋਈ ਵੀ ਹੋਏ ਅਸੀਂ ਆਪਣੀਆਂ ਹਿੱਕਾਂ ਤੇ ਜਰਾਂਗੇ ਅਤੇ ਕਦੇ ਵੀ ਕੌਮ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਔਰ ਇਸ ਤੋਂ ਵੱਧ ਜੋ ਵੀ ਅਸੀਂ ਕਰ ਸਕਾਂਗੇ ਉਹ ਕਰਾਂਗੇ। ਆਪ ਜੀ ਦਾ ਦਾਸ ਪਰਮਜੀਤ ਸਿੰਘ ਪੰਮਾ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਦੇ ਨਾਲ ਹੀ ਵੀਰੋ ਸਿਰਫ ਅੱਧੇ ਮਿੰਟ ਦਾ ਸਮਾਂ ਲੈਣਾ ਚਾਹੁੰਦਾ। ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਕਹਿੰਦੇ ਨੇ ਅਸੀਂ 2% ਆ ਪੰਜਾਬ ਦੇ ਵਿੱਚ ਖਾਲਿਸਤਾਨ
1.5% ਨੇ। ਉਹ ਲੋਕ ਯਾਦ ਰੱਖਣ, ਤੁਹਾਡੀ ਹਿੰਦੁਸਤਾਨ ਦੀ ਲੜਾਈ ਨੂੰ ਜੇ ਜਿੱਤਿਆ ਸੀ ਤਾਂ ਇਹ ਪੰਜਾਬੀਆਂ ਨੇ ਜਿੱਤਿਆ। ਇਸ 1.5-2% ਨੇ ਹਿੰਦੁਸਤਾਨ ਦੀ ਲੜਾਈ ਦੇ ਵਿੱਚ 92% ਕੁਰਬਾਨੀਆਂ ਕੀਤੀਆਂ, ਜਿਸ ਦੇ ਵਿੱਚ 83% ਕੁਰਬਾਨੀਆਂ ਸਿੱਖਾਂ ਦੀਆਂ ਸੀ। ਯਾਦ ਰੱਖਿਓ, ਰੈਵੋਲੂਸ਼ਨ ਇੱਕ ਬੰਦਾ ਲੈ ਕੇ ਆਉਂਦਾ ਹੁੰਦਾ। ਔਰ ਇਸ ਦੇ ਨਾਲ ਹੀ ਇਹ ਵੀ ਯਾਦ ਰੱਖਿਓ, ਜੇ ਤੁਹਾਡੀ ਆਜ਼ਾਦੀ ਨੂੰ 90 ਸਾਲ ਲੱਗੇ ਹੈ, ਉਹ ਤੁਹਾਨੂੰ ਪਰਵਾਨ ਨੇ। ਸਾਨੂੰ ਅੱਜ 35 ਸਾਲ ਹੋਏ ਨੇ। ਔਰ ਜੇ ਅਸੀਂ 1.5% ਹਿੰਦੁਸਤਾਨ ਨੂੰ ਹਿੰਦੁਸਤਾਨ ਦੀ ਆਜ਼ਾਦੀ ਦਾ ਨਿੱਘ ਮਾਨਣ ਲਈ ਦੇ ਸਕਦੇ ਹਾਂ, ਅਸੀਂ ਆਪਣੀ ਆਜ਼ਾਦੀ ਆਪਣੇ ਬਲ ਤੇ ਲੈ ਸਕਦੇ ਹਾਂ। ਔਰ ਤੁਹਾਡੇ ਸਾਹਮਣੇ ਸਟੇਜ ਦੇ ਆਲੇ ਦੁਆਲੇ ਇਹ ਕਈ ਮੁਲਕਾਂ ਦੇ ਝੰਡੇ ਨੇ। ਇਹ ਪ੍ਰਤੀਕ ਨੇ ਉਹਨਾਂ ਮੁਲਕਾਂ ਦੇ ਝੰਡੇ ਜਿਨ੍ਹਾਂ ਦੇ ਵਿੱਚ ਆਉਣ ਵਾਲੇ ਸਮੇਂ ਨਵੰਬਰ 2020 ਦੇ ਵਿੱਚ ਅਸੀਂ ਰੈਫਰੈਂਡਮ ਕਰਵਾਵਾਂਗੇ। ਔਰ ਬੇਨਤੀ ਹੈ ਆਪ ਸਭ ਦੇ ਚਰਨਾਂ ਵਿੱਚ, ਤੁਸੀਂ ਭਰਮਾ ਹੁੰਗਾਰਾ ਦਿਓ, ਤੁਸੀਂ ਵੋਟ ਦਿਓ। ਉਸ ਤੋਂ ਬਾਅਦ ਜੋ ਵੀ ਸੰਘਰਸ਼ ਹੋਏਗਾ ਅਸੀਂ ਹਿੱਕਾਂ ਤੇ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ। ਇਹ ਸਨ ਭਾਈ ਦਵਿੰਦਰਜੀਤ ਸਿੰਘ ਜੀ ਆਪਣੇ ਆਪਣੇ ਲੰਡਨ ਤੋਂ, ਇੰਗਲੈਂਡ ਤੋਂ। ਹੁਣ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੱਗਾ ਸਿੰਘ ਜੀ ਆਪਣੇ ਨਿਊਯਾਰਕ ਤੋਂ ਉਸ ਸਟੇਜ ਤੇ ਹੁਣ ਸੰਗਤਾਂ ਨਾਲ ਸਾਂਝ ਪਾਉਣ। ਉਹਨਾਂ ਤੋਂ ਬਾਅਦ ਭਾਈ ਪਵਨ ਸਿੰਘ ਜੀ ਸਿੱਖ ਸਭਾ ਗੁਰਦੁਆਰਾ ਸਾਹਿਬ ਵਾਸ਼ਿੰਗਟਨ, ਉਹ ਤਿਆਰ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਿੱਖਸ ਫॉर ਜਸਟਿਸ ਦਾ ਵਲੰਟੀਅਰ ਆ ਤੇ ਵਲੰਟੀਅਰ ਕਰਦੇ ਹੋਏ ਮੈਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਸ਼ਹਿਰਾਂ 'ਚ ਜਿਹੜਾ ਜਾਣ ਦਾ ਮੌਕਾ ਮਿਲਦਾ ਤੇ ਹਰ ਇੱਕ ਨਗਰ ਕੀਰਤਨ ਦੇ ਵਿੱਚ ਨੌਜਵਾਨ ਮਿਲਦੇ ਨੇ ਜਿਨ੍ਹਾਂ ਨੇ ਸ਼ਰਟਾਂ ਪਾਈਆਂ ਹੁੰਦੀਆਂ ਜਿੱਤੇ ਲਿਖਿਆ ਹੁੰਦਾ ਖਾਲਿਸਤਾਨ ਜਿੰਦਾਬਾਦ, ਤੇ ਨਾਲ ਇੱਕ AK-47 ਦੀ ਫੋਟੋ ਵੀ ਹੁੰਦੀ ਆ, ਨਾਲ ਅਸਾਲਟ ਦੀ ਫੋਟੋ ਵੀ ਹੁੰਦੀ ਆ। ਪਰ ਸਵਾਲ ਇਹ ਉੱਠਦਾ ਵੀ ਜਦੋਂ ਉਹ ਅਸਾਲਟ ਦੇ ਚੈਂਬਰਾਂ 'ਚੋਂ AK-47 ਦੀਆਂ ਗੋਲੀਆਂ ਨਿਕਲਦੀਆਂ ਨੇ, ਉਹ ਅੱਤਵਾਦ ਵੀ ਹੋ ਸਕਦਾ, ਉਹ ਸੈਲਫ ਡਿਫੈਂਸ ਵੀ ਹੋ ਸਕਦੀ ਆ, ਉਹ ਪੋਲੀਟੀਕਲ ਸਟੇਟਮੈਂਟ ਵੀ ਹੋ ਸਕਦੀ ਆ। AK-47 ਦੀਆਂ ਗੋਲੀਆਂ ਨਿਕਲਣ ਵਾਲੀਆਂ ਨੂੰ ਡਿਫਾਈਨ ਕੌਣ ਕਰਦਾ? AK-47 ਦੇ ਚੈਂਬਰ 'ਚੋਂ ਨਿਕਲਣ ਵਾਲੇ ਬ੍ਰਸਟਾਂ ਨੂੰ ਐਮਫਸਾਈਜ਼ ਕੌਣ ਕਰਦਾ? ਕਲਮ, ਜਿਨ੍ਹਾਂ ਦੀ ਕਲਮ ਤਕੜੀ ਹੁੰਦੀ ਆ ਉਹਨਾਂ ਦੀਆਂ AK-47 ਵੀ ਲੈਜਿਟਿਮੇਟ ਬਣ ਜਾਂਦੀਆਂ ਨੇ। ਜੰਮੂ ਕਸ਼ਮੀਰ ਦੇ ਵਿੱਚ ਹਜ਼ਾਰਾਂ ਨੌਜਵਾਨ ਹਿੰਦੁਸਤਾਨ ਦੀ ਸਰਕਾਰ ਨੇ ਪੈਲਟ ਗੰਨਾਂ ਨਾਲ ਅੰਨੇ ਕਰ ਦਿੱਤੇ, ਪਰ ਅੱਜ ਵੀ ਉਹਨਾਂ ਦੀ CRPF, ਉਹਨਾਂ ਦੀ BSF ਦੁਨੀਆ ਲਈ ਇੱਕ ਲੈਜਿਟਿਮੇਟ ਫੋਰਸ ਆ ਜਿਹੜੀ ਬੱਚਿਆਂ ਨੂੰ ਅੰਨਿਆ ਕਰਦੀ ਆ। ਗੱਲ ਕੀ, ਜਿਨ੍ਹਾਂ ਕੋਲ ਕਲਮ ਆ ਉਹਨਾਂ ਦੀਆਂ AK-47 ਵੀ ਲੈਜਿਟਿਮੇਟ ਨੇ, ਜਿਨ੍ਹਾਂ ਕੋਲ ਕਲਮ ਨਹੀਂ ਉਹ ਅੱਤਵਾਦੀ ਗਿਣੇ ਜਾਂਦੇ ਨੇ। ਜੇ 1990 ਦਾ ਉਹ ਹਥਿਆਰਬੰਦ ਸੰਘਰਸ਼ ਜਿੱਥੇ ਬਾਬਾ ਮਾਨੋ ਚਾਲ ਰੋਜ਼ ਆਪਣੇ ਮੈਗਜ਼ੀਨ ਖਾਲੀ ਕਰਦਾ ਸੀ, ਦੂਜੇ ਪਾਸੇ CRPF ਆਪਣੇ ਮੈਗਜ਼ੀਨ ਸਾਲਟਾਂ ਦੇ ਖਾਲੀ ਕਰਦੀ ਸੀ, ਪਰ CRPF ਧਿਰ ਕੋਲ ਇੱਕ ਕਲਮ ਸੀ ਜਿਹੜੀ ਦੁਨੀਆ ਨੂੰ ਦੱਸਦੀ ਸੀ ਵੀ CRPF ਹਿੰਦੁਸਤਾਨ ਦੇ ਇੰਟਰਸਟ ਲਈ ਕੰਮ ਕਰਦੀ ਆ, ਹਿੰਦੁਸਤਾਨ ਦੇ ਡਿਫੈਂਸ ਲਈ ਕੰਮ ਕਰਦੀ ਆ, ਉਹ ਲੈਜਿਟਿਮੇਟ ਆ। ਪਰ ਉਹਨਾਂ ਵੇਲਿਆਂ 'ਚ ਬਾਬੇ ਮਾਨੋ ਚਾਲ ਦੀ ਅਸਾਲਟਾਂ ਚੱਕਣ ਵਾਲਿਆਂ ਕੋਲ ਉਹ ਕਲਮ ਨਹੀਂ ਸੀ ਜਿਹੜੀ ਦੱਸ ਸਕਦੀ ਵੀ ਬਾਬਾ ਮਾਨੋ ਚਾਲ ਇਸ ਧਰਤੀ ਦਾ ਇੰਡੀਜਨਸ ਲੋਕ ਨੇ, ਉਹਦੇ ਸਾਥੀ ਇੰਡੀਜਨਸ ਲੋਕ ਨੇ, ਉਹ ਆਪਣੇ ਲੋਕਾਂ ਦੀ ਸੈਲਫ ਡਿਫੈਂਸ ਲਈ ਅਸਾਲਟਾਂ ਚਲਾ ਰਹੇ ਨੇ। ਹਿੰਦੁਸਤਾਨ ਦੀ CRPF ਪੰਜਾਬ ਤੇ ਆਕੂਪੇਸ਼ਨਲ ਫੋਰਸ ਆ, ਪਰ ਗੱਲ ਉਹਦੀ ਸੁਣੀ ਜਾਂਦੀ ਆ ਜਿਹਦੇ ਕੋਲ ਕਲਮ ਆ। ਅੱਜ ਸਿੱਖ ਕੌਮ ਕੋਲ ਕਲਮ ਆਈ ਆ, ਕਿਤੇ ਸਿੱਖ ਕੌਮ ਕੋਲ ਕਲਮ ਨਹੀਂ ਸੀ। ਉਹਨਾਂ ਦੇ ਭਾਈ ਕੁੱਕੀ ਤੇ ਸੁਖੀ ਵੀ ਐਕਸਟ੍ਰਾਡਾਈਟ ਹੋਏ ਨੇ। ਜੇ ਸਿੱਖ ਕੌਮ ਕੋਲ ਕਲਮ ਦੀ ਤਾਕਤ ਨਹੀਂ ਸੀ, ਉਹਦਾ ਦਵਿੰਦਰਪਾਲ ਭੁੱਲਰ ਵੀ ਚੱਕਿਆ ਗਿਆ। ਜੇ ਸਿੱਖ ਕੌਮ ਨੇ ਕਲਮ ਦੀ ਤਾਕਤ ਨਹੀਂ ਰੱਖੀ ਸੀ ਤੇ ਹੋਰ ਸਿੰਘ ਕੁਲਵੀਰ ਸਿੰਘ ਬੜਾ ਪਿੰਡ ਵਰਗੇ ਵੀ ਅਮਰੀਕਾ 'ਚੋਂ ਐਕਸਟ੍ਰਾਡਾਈਟ ਹੋਏ ਨੇ। ਜੇ ਤੁਸੀਂ ਸਹਿਯੋਗ ਦੇ ਨਾਲ ਸਿੱਖਸ ਫॉर ਜਸਟਿਸ ਨੂੰ ਖੜਿਆ ਕਰਿਆ, ਇੱਕ ਕਲਮ ਨੂੰ ਖੜਾ ਕਰਿਆ, ਤੁਹਾਡਾ ਪਰਮਜੀਤ ਸਿੰਘ ਪੰਮੇ ਦੀ ਐਕਸਟ੍ਰਾਡਾਈਟ ਵੀ ਰੋਕੀ ਗਈ, ਤੁਹਾਡੇ ਹਰਦੀਪ ਸਿੰਘ ਨਿੱਜਰ ਦੀ ਐਕਸਟ੍ਰਾਡਾਈਟ ਵੀ ਰੋਕੀ ਗਈ। ਇਹ ਕਲਮ ਦੀ ਤਾਕਤ ਆ। ਹਿੰਦੁਸਤਾਨ ਕੋਲ ਕਲਮ ਸੀ, ਉਹਨੇ 30,000 ਬੰਦਾ ਹਿੰਦੁਸਤਾਨ ਦੇ 110 ਸ਼ਹਿਰਾਂ 'ਚ ਕਤਲ ਕਰਤਾ ਤੇ ਨਾਂ ਦੇਤਾ ਰॉयट्स ਦਾ।
ਸਿੱਖ ਵਿਰੋਧੀ ਦੰਗੇ, ਸਿੱਖ ਦੰਗੇ, ਤੁਹਾਡੇ ਕੋਲ ਕਲਮ ਨਹੀਂ ਸੀ, ਤੁਸੀਂ ਚੇਂਜ ਨਹੀਂ ਕਰ ਸਕੇ। ਪਰ 2007 ਤੋਂ ਬਾਅਦ ਤੁਸੀਂ 6 ਫॉर ਜਸਟਿਸ ਨੂੰ ਖੜਾ ਕਰਿਆ, ਉਹਨੇ ਕੰਪੇਨ ਚਲਾਈ ਵੀ ਇਹ ਦੰਗੇ ਨਹੀਂ, ਇਹ ਜੈਨੋਸਾਈਡ ਸੀ। ਸਟੇਟ ਆਫ ਪੈਂਸਿਲਵੇਨੀਆ ਨੇ ਰੈਕਗਨਾਈਜ਼ ਕੀਤਾ ਵੀ ਨਹੀਂ ਇਹ ਦੰਗੇ ਨਹੀਂ, ਇਹ ਜੈਨੋਸਾਈਡ ਸੀ। ਸਟੇਟ ਆਫ ਕਨੈਟੀਕਟ ਨੇ ਰੈਕਗਨਾਈਜ਼ ਕੀਤਾ, ਪ੍ਰੋਵਿੰਸ ਆਫ ਅੰਟਾਰੀਓ ਨੇ ਰੈਕਗਨਾਈਜ਼ ਕੀਤਾ ਇਹ ਜੈਨੋਸਾਈਡ ਸੀ, ਇਹ ਦੰਗੇ ਨਹੀਂ। ਅਮਰੀਕਾ ਦੇ 17 ਸ਼ਹਿਰਾਂ ਨੇ ਰੈਕਗਨਾਈਜ਼ ਕੀਤਾ। ਮੁੱਕ ਦੀ ਗੱਲ, ਜਿਹਦੇ ਕੋਲ ਕਲਮ ਆ ਉਹਦੀ ਦੁਨੀਆ ਤੇ ਸੁਣੀ ਜਾਣੀ ਆ। ਅੱਜ ਆਪਣੇ ਘਰਾਂ ਦੇ ਵਿੱਚ, ਗਰੁੱਪਾਂ ਦੇ ਵਿੱਚ ਸਿੰਘਾਂ ਦੇ ਨਾਲ ਹਥਿਆਰਬੰਦ ਸੰਘਰਸ਼ ਦੀ ਗੱਲ ਬਹੁਤ ਹੁੰਦੀ ਆ, ਹਥਿਆਰਬੰਦ ਦੀ ਗੱਲ ਹੁੰਦੀ ਆ। ਪਰ ਮੈਂ ਤੁਹਾਨੂੰ ਇਸ ਲਿੰਕਨ ਮੈਮੋਰੀਅਲ ਤੋਂ ਇੱਕ ਗੱਲ ਦੱਸਣੀ ਚਾਹੁੰਦਾ ਵੀ 2020 ਦੀਆਂ ਵੋਟਾਂ AK-47 ਦੇ ਖੜਕੇ ਨਾਲੋਂ ਵੱਧ ਖੜਕਾ ਕਰਨਗੀਆਂ। ਜਿਹੜੀਆਂ ਗੋਲੀਆਂ ਦਾ ਖੜਕਾ ਹਿੰਦੁਸਤਾਨ ਨੇ ਨਹੀਂ ਨਾ ਸੁਣਿਆ, ਉਹ ਗੋਲੀਆਂ ਨਵੰਬਰ 2020 ਚ ਚੱਲਣਗੀਆਂ, ਜਿਹਨੂੰ ਵੋਟਾਂ ਕਹਿੰਦੇ ਆ ਰੈਫਰੈਂਡਮ ਦੀਆਂ। ਉਹਨੂੰ ਰੈਫਰੈਂਡਮ ਦੀਆਂ ਵੋਟਾਂ ਕਹਿੰਦੇ ਨੇ। ਤੇ AK-47 ਦਾ ਮਾਰਿਆ ਫੈਰ ਬੰਦਾ ਬਚ ਸਕਦਾ, ਪਰ 2020 ਚ ਪੈਣ ਵਾਲੀਆਂ ਵੋਟਾਂ ਹਿੰਦੁਸਤਾਨ ਨੂੰ ਲੈ ਡੁੱਬਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ। ਇਹ ਸਨ ਸਾਡੇ ਜਿੰਦਾਬਾਦ ਬਾਬਾ ਜੱਗਾ ਸਿੰਘ ਜੀ। ਹੁਣ ਬੇਨਤੀ ਕਰੂੰਗਾ ਕਿ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੰਘ ਸਭਾ ਗੁਰਦੁਆਰਾ ਵਰਜੀਨੀਆ ਤੋਂ ਪਵਨਜੀਤ ਸਿੰਘ ਜੋ ਆਪਣਾ ਸਾਂਝ ਪਾਉਣਗੇ ਸ਼ਬਦਾਂ ਦੀ, ਉਹਨਾਂ ਤੋਂ ਉਪਰੰਤ ਸਾਡੇ ਮੁੱਖ ਗਵਾਹ ਜਿਨ੍ਹਾਂ ਨੇ 2007 ਤੋਂ ਗਵਾਹੀ ਦਿੱਤੀ ਤੇ ਲੜਾਈ ਚਲਦੀ ਅੱਜ ਇੱਥੇ ਪਹੁੰਚੀ ਹੈ, ਉਹ ਜਸਬੀਰ ਸਿੰਘ ਜੀ ਸਾਡੇ ਕੈਲੀਫੋਰਨੀਆ ਤੋਂ ਬਾਅਦ ਆਉਣਗੇ। ਮੈਂ ਬੇਨਤੀ ਕਰੂੰਗਾ ਕਿ ਭਾਈ ਪਵਨ ਸਿੰਘ ਜੀ ਕਿ ਵਰਜੀਨੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਸਮਝਦਾ ਹਾਂ ਕਿ ਦੋ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਫੇਅਰਫੈਕਸ ਵਰਜੀਨੀਆ ਵੱਲੋਂ ਦਾਸ ਦੀ ਡਿਊਟੀ ਲਾਈ ਗਈ ਹੈ ਕਿ ਆਪ ਜੀ ਦੇ ਚਰਨਾਂ ਦੇ ਵਿੱਚ ਕੁਝ ਬੇਨਤੀਆਂ ਕਰਾਂ। So I would like to go ahead and start by saying that freedom is not free. And the Sikhs know this very well, because we have been looking in the eyes of the tyrant since Guru Nanak looked in the eyes of Babur and called him cruel, called him jabber. It is really important for us as being Americans and as being Sikhs that we are proud Americans and we are proud Sikhs at the same time. I want to go ahead and share what did not happen in 1984. You have heard a lot of things what happened during the first week of June 1984, but I want to share what did not happen. But before I do that, I want to go ahead and take this moment and remember all those who have fought for the freedom of America, and those, all of our men and women who serve in our army all around the world, securing our rights, and they are securing freedom for all those who cannot speak for themselves. So during the first week of 1984, the Indian regime decided to storm Darbar Sahib, also commonly known as the Golden Temple. The official statement was that they were going to purge out the terrorists who were holding their positions inside the holy place of worship. Yes, it is a place of worship for Sikhs, but let me tell all of you that it is a place not just for the Sikhs, because it does have 4 doors, meaning that anybody belonging to any religion, belonging to any nationality, can go and pay their respects at that holy place. And also, the Indian government says that it was a fight between the Hindu majority and the minority Sikhs. But let me say this very clearly.
It is not a fight between two faiths. It is not a fight between Hindus and Sikhs. It is a fight between deceive and lies and others who want to speak the truth and who will stand on their words. With that being said, I'm going to go ahead and bring you all here why it is important for us to stand here and speak about all those atrocities that were committed by the Indian government in 1984. Why is it important for us to raise our voice at the foothills of Lincoln Memorial here within the political boundaries of the United States of America? There is one big reason. Because the man who spoke here, he said injustice anywhere in the world is a threat to justice everywhere. So us being Americans and us being Sikhs, it is our moral obligation that we speak against tyrants, that we speak against atrocities all around the world, regardless of where the crime is happening. Us being Americans, it is our political mandate to make sure that the revolution that started in 1776, it did not just end a few years later. Revolution is still alive today. Revolution is something that we live. Revolution is something that we enjoy with every breath that goes in and comes out. And let me be very clear that the Hindus need not be scared of the Sikhs. The Hindus need to be scared of Hindutva. The Hindutva is the virus that is killing the Hindu society all around the globe. The Hindutva agenda, the likes of Modi, the likes of Amit Shah, the BJP, there are other terrorist organizations such as the RSS and their American wings, whether it's Hindu American Foundation or whether it's HSS, whether it's VHP of America, or whether it's anything else. Those are the organizations that you need to be scared of. And us being Americans, it is our moral obligations to call our congressmen. It is our moral obligation to call our senators. It is our moral obligation to knock the doors at State Department and make sure that tyrants and terrorists and all those other cowards need not be given visas to come to America and spew their hatred and spew their crimes against humanity. They not only say the words, but they follow through. When they say that India is only for Hindus, they mean it, because they have been persecuting not only the Sikhs, but the Muslims, the Buddhists, the indigenous, the Kashmiris, the Tamils, and Christians. When a Christian organization, Compassion International, gets banned in America and an official complaint is lodged at the Indian Embassy in Washington, D.C., but not a single Indian official comes to tell why a Christian organization that has been feeding the hungry and giving education to the downtrodden has been banned from India. An RSS representative, I am not making this stuff up. This was published in 2017 in New York Times. It said a representative of RSS reached out to Compassion International and said that all the money that Christians have been spending in India, we want to cut out of it. They do not want even the hard-earned Christian dollars to go towards helping other Christians. These are the people that we need to be wary of. That day is not far when RSS and Hindu American Foundation and HSS will be coming to American campuses, and they will be recruiting our young Americans to go and fight and become terrorists in oppressing the minorities, in killing minorities in India. RSS is no different than Al-Qaeda. RSS is no different than Al-Shabaab. RSS is no different than ISIS. And that is what I want the Hindu community to understand. You will just be mere spectators. What the ISIS did to Muslims, RSS
and Hindu American Foundation are going to do that to the Hindu community. With that being said, I want to ask you guys, before I raise my slogan, Khalistan Zindabad, I want to ask all of you, what do we want? What do we need? What do we want? Khalistan! Khalistan! Balai Sonihal! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰੂੰਗਾ ਕਿ ਭਾਈ ਜਸਬੀਰ ਸਿੰਘ ਜੀ ਸਾਡੇ ਮੁੱਖ ਗਵਾਹ ਦਿੱਲੀ ਜੈਨੋਸਾਈਡ ਦੇ ਉਸ ਸਟੇਜ ਤੇ ਆਉਂਦੇ ਆਪ ਨਾਲ ਸਾਂਝ ਪਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿੰਨੇ ਵੀ ਦੂਰੋਂ ਨੇੜੋਂ ਚੱਲ ਕੇ ਅੱਜ ਲਿੰਕਨ ਮੈਮੋਰੀਅਲ ਹਾਲ ਤੇ ਆਪਾਂ ਇਕੱਠੇ ਹੋ ਕੇ ਜੂਨ 84 ਚ ਜੋ ਸਾਡੇ ਨਾਲ ਕਹਿਰ ਵਾਪਰਿਆ, ਧੱਕਟ ਆਇਆ, ਦਰਬਾਰ ਸਾਹਿਬ ਦਾ ਸਰੋਵਰ ਲਹੂ-ਲੁਹਾਨ ਕੀਤਾ ਤੇ ਆਪਾਂ ਉਹਨਾਂ ਮਹਾਨ ਸੂਰਮਿਆਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਜਿਹੜੀ ਉਹ ਲੜਾਈ ਅਧੂਰੀ ਸੀ, ਆਪਾਂ ਸਾਰੇ ਰਲ ਮਿਲ ਕੇ ਉਹ ਲੜਾਈ ਨੂੰ ਮੁਕਾਮ ਤੱਕ ਪਹੁੰਚਾ ਰਹੇ ਹਾਂ। ਤੇ 2007 ਤੋਂ ਸਿੱਖ ਫੋਰ ਜਸਟਿਸ ਦੇ ਸੰਪਰਕ 'ਚ ਆਇਆ ਤੇ ਤੁਸੀਂ ਦੇਖਿਆ ਕਿ 2007 ਤੋਂ ਜਦੋਂ ਮੈਨੂੰ ਲਾਪਤਾ ਮ੍ਰਿਤ ਘੋਸ਼ਿਤ ਕੀਤਾ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ, ਕਿਉਂਕਿ ਮੈਂ ਇੱਕੋ ਇੱਕ ਆਈ ਵਿਟਨੈਸ ਸੀ ਜਿਨੇ ਇਹ ਕਤਲੇਆਮ ਆਪਣੀ ਅੱਖਾਂ ਨਾਲ ਦੇਖਿਆ। ਦਿੱਲੀ ਅਤੇ ਪੂਰੇ ਦੇਸ਼ ਦੇ ਜੋ ਕਤਲੋਗਾਰਤ ਕੀਤੀ ਗਈ ਤੇ ਉਹ ਕਤਲੋਗਾਮ ਦੀ ਅਗਵਾਈ ਜਗਦੀਸ਼ ਟਾਈਟਲਰ ਕਰ ਰਿਹਾ ਸੀ। ਜਿੰਨੇ ਕਮਿਸ਼ਨ ਬਣੇ ਉਹਨਾਂ ਕਮਿਸ਼ਨ ਐਫੀਡੇਵਿਟ ਫਾਈਲ ਕੀਤੇ ਤੇ 2007 ਤੋਂ ਬਾਅਦ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਅੱਜ ਇਹ ਲੜਾਈ ਰੈਫਰੈਂਡਮ ਤੱਕ ਪਹੁੰਚੀ ਹੈ। ਸਾਧ ਸੰਗਤ ਜੀ, ਆਪਾਂ ਸਾਰੇ ਰਲ ਮਿਲ ਕੇ ਆਪਾਂ ਇਸ ਮੁਕਾਮ ਨੂੰ ਕਾਮਯਾਬ ਕਰਨਾ ਹੈ। 2020 ਜਿਹੜਾ ਆ ਰਿਹਾ ਹੈ, ਕਿਉਂਕਿ ਕਿਸੇ ਵਰਲਡ ਵਿੱਚ ਤੁਸੀਂ ਝਾਤ ਮਾਰ ਲਓ, ਕਿਸੇ ਧਰਮ ਦੀ ਕੋਈ ਵਿਧਵਾ ਕਲੋਨੀ ਨਹੀਂ ਹੈ, ਲੇਕਿਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਅਗਰ ਕੋਈ ਵਿਧਵਾ ਕਲੋਨੀ ਹੈ ਤਾਂ ਸਿੱਖ ਧਰਮ ਦੀ ਹੈ। ਤੇ ਇਸ ਕਰਕੇ ਉਹ ਜ਼ਾਲਮ ਲੋਕਾਂ ਨੇ ਜੋ ਉਸ ਵਕਤ ਕਤਲੋਗਾਰਤ ਕੀਤੀ ਤੇ ਉਹ ਕਤਲੋਗਾਰਤ ਦੇ ਵਿੱਚ ਮੇਰੀ ਮਾਤਾ ਗੁਰਦੀਪ ਕੌਰ ਜਿਹਦੇ ਨਾਲ ਉਹਦੇ ਬੇਟੇ ਦੇ ਸਾਹਮਣੇ ਰੇਪ ਕਰ ਰਹੇ ਹਨ ਤੇ ਉਸ ਤੋਂ ਬਾਅਦ ਬੇਟੇ ਦੇ ਰੇਪ ਕਰਨ ਤੋਂ ਬਾਅਦ ਬੇਟੇ ਦੇ ਮੂੰਹ 'ਚ ਪੈਟਰੋਲ ਪਾ ਕੇ ਉਹਨੂੰ ਜਿੰਦਾ ਸਾੜਿਆ ਗਿਆ। ਤੇ ਅੱਜ ਉਹ ਮਾਤਾ ਵੀ 32 ਸਾਲਾਂ ਤੱਕ ਉਹਨਾਂ ਜ਼ਾਲਮਾਂ ਤੋਂ ਇਨਸਾਫ ਮੰਗਦੇ ਇਸ ਦੁਨੀਆ ਤੋਂ ਚਲੀ ਗਈ, ਲੇਕਿਨ ਇਨਸਾਫ ਨਹੀਂ। ਇਨਸਾਫ ਦੀ ਪਰਿਭਾਸ਼ਾ ਕੀ ਹੈ? ਇਨਸਾਫ ਦੀ ਪਰਿਭਾਸ਼ਾ ਹੈ ਜੇ ਆਪਣਾ ਮੁਲਕ ਹੋਏਗਾ ਤੇ ਇਸ ਤਰ੍ਹਾਂ ਦੇ ਸਾਡੇ ਨਾਲ ਵਾਕਿਆ ਨਹੀਂ ਘਟਣਗੇ। ਤੇ ਇਸ ਕਰਕੇ ਆਪਾਂ ਨੂੰ ਆਪਣਾ ਦੇਸ਼ ਚਾਹੀਦਾ ਹੈ। ਉਹ 2020 ਜਿਹੜਾ ਰੈਫਰੈਂਡਮ ਆ ਰਿਹਾ ਹੈ, ਸਾਰੇ ਉਹਦੇ ਪਾਰਟ ਦੇ ਭਾਗੀਦਾਰ ਬਣ ਕੇ ਸਾਰੇ ਤਨੋ ਸਿੱਖ ਫੋਰ ਜਸਟਿਸ ਦਾ ਸਹਿਯੋਗ ਦੇ ਕੇ ਤੇ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਈਏ ਤੇ ਆਪਾਂ ਹੱਸਦੇ ਖੇਡਦੇ ਪੰਜਾਬ ਗੁਰਪੀਰਾਂ ਦੀ ਧਰਤੀ ਨੂੰ ਫਿਰ ਚਹਿਕਦਾ ਮਹਿਕਦਾ ਦੇਖੀਏ। ਤੇ ਇਹ ਤਾਂ ਹੀ ਸੰਭਵ ਹੋਏਗਾ ਜੇ ਆਪਾਂ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇ ਕੇ ਜਿਸ ਤਰ੍ਹਾਂ ਸਿੱਖ ਫੋਰ ਜਸਟਿਸ ਇਹ ਲੈ ਕੇ ਚੱਲੀਏ ਤੇ ਇਹਨਾਂ ਨਾਲ ਬਾਹਾਂ ਦੇ ਕਾਫਲਾ ਬਣ ਕੇ ਆਪਾਂ ਸਾਥ ਦੇ ਕੇ ਤਾਂ ਹੀ ਕਾਮਯਾਬ ਹੋਵਾਂਗੇ। ਮੈਂ ਜ਼ਿਆਦਾ ਕੁਛ ਨਾ ਬੋਲਦਾ ਹੋਇਆ ਤੇ ਇੰਨਾ ਹੀ ਕਹਾਂਗਾ ਕਿ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ 2020 ਚ ਤੁਸੀਂ ਵੋਟਾਂ ਪਾ ਕੇ ਸਿੱਖ ਫੋਰ ਜਸਟਿਸ ਦੀ ਚੋੜੀ ਚ ਜਦੋਂ ਆਪਾਂ ਵੋਟਾਂ ਇਕੱਠੀਆਂ ਕਰਕੇ ਲੀਗਲ ਟੀਮ ਨੂੰ ਦੇਣਗੇ ਤੇ ਲੀਗਲ ਟੀਮ ਜਦੋਂ ਇਹ ਦਾਅਵਾ ਯੂਨਾਈਟਿਡ ਨੇਸ਼ਨ ਵਿੱਚ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਗੁਰੂ ਕਿਰਪਾ ਦੇ ਨਾਲ ਆਪਣਾ ਇਹ ਦੇਸ਼ ਬਣੇਗਾ ਜਿਹਦਾ ਸਾਰਿਆਂ ਨੂੰ ਸੁਪਨਾ ਹੈ, ਉਹ ਹੈ ਖਾਲਿਸਤਾਨ। ਤੇ ਇੰਨਾ ਹੀ ਲਫ਼ਜ਼ਾਂ ਨੂੰ ਬੋਲਦਾ ਹੋਇਆ ਕਾਫੀ ਸਮਾਂ ਹੋ ਗਿਆ, ਸੰਗਤਾਂ ਨੇ ਜਾਣਾ ਵੀ ਹੈ ਤੇ ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਗਵਾਹ ਜਸਬੀਰ ਸਿੰਘ ਜੀ। ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਕਿ ਸਿਰਫ ਬੁਲਾਰਾ ਸਿਰਫ 2 ਰਹਿ ਗਏ ਨੇ, 5-7 ਮਿੰਟ ਦੀ ਗੱਲ ਹੈ। ਉਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ, ਗੱਜ ਵੱਜ ਕੇ ਸਮਾਪਤੀ ਕਰਾਂਗੇ। ਮੈਂ ਬੇਨਤੀ ਕਰੂੰਗਾ ਕਿ ਬਿਕਰਮਜੀਤ ਸਿੰਘ ਜੀ
ਇੰਡੀਆਨਾ ਤੋਂ, ਸ਼ਿਕਾਗੋ ਤੋਂ ਤੇ ਨਾਲ सर संगारने को दुर्जन के मारने को संकट निवारने को खालसा बनायो है। ਹੁਣ ਖਾਲਸੇ ਦੀ ਬਣਤਰ ਦੇ ਬਾਰੇ ਸ਼ਾਇਦ ਇੰਦਰਾ ਗਾਂਧੀ ਤੇ ਉਹਦੇ ਚੇਲੇ ਚਾਟੜਿਆਂ ਨੂੰ ਪਤਾ ਨਹੀਂ ਤਾਂ ਇਲਮ ਨਹੀਂ ਸੀ, ਜਾਂ ਫਿਰ ਕਿਸੇ ਨਾ ਕਿਸੇ ਗਲਤ ਢੰਗ ਦੇ ਨਾਲ ਇਤਿਹਾਸ ਦੀ ਮਿਸਕੈਲਕੂਲੇਸ਼ਨ ਕਰਕੇ 1984 ਵਿੱਚ ਦਰਬਾਰ ਸਾਹਿਬ ਉੱਤੇ 1 ਲੱਖ ਦੀ ਫੌਜ ਚਾੜ ਕੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਸਦਾ ਵਾਸਤੇ ਰਹਿਣ ਵਾਲੀ ਇੱਕ ਦੁਸ਼ਮਣੀ ਪਾ ਲਈ। ਤੇ ਮੈਂ ਇੱਕ ਵਾਰੀ ਇਹ ਲਿਖਿਆ ਸੀ ਕਿ ਇੰਦਰਾ ਗਾਂਧੀ ਦੀ ਇਹ ਬੱਜਰ ਗਲਤੀ ਹਿੰਦੁਸਤਾਨ ਦੇ ਟੋਟੇ ਕਰਵਾਏਗੀ। ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਹਿੱਕ ਢਾਹ ਕੇ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਸਮਤ ਲਈ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਕਦੇ ਤੁਸੀਂ ਸੁਣਿਆ ਹੈ ਕਿ ਜਨਤਕ ਤੌਰ ਤੇ ਕੋਈ ਇੰਦਰਾ ਨੂੰ ਯਾਦ ਕਰ ਰਿਹਾ ਹੋਵੇ? ਇਹ ਹੋ ਨਹੀਂ ਸਕਦਾ, ਕਿਉਂਕਿ ਲੋਕ ਸਿਤਮਗਰ ਨੂੰ ਯਾਦ ਨਹੀਂ ਕਰਦੇ, ਲੋਕ ਧਰਮੀ ਲੋਕਾਂ ਨੂੰ ਯਾਦ ਕਰਦੇ ਨੇ। TV 84 ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰੇ ਹੀ ਦਰਸ਼ਕ ਜਿਹੜੇ TV 84 ਨੂੰ ਇਸ ਵਕਤ ਵੇਖ ਰਹੇ ਨੇ, ਆਪੋ ਆਪਣੇ ਸ਼ਹਿਰਾਂ ਵਿੱਚ ਵੱਡੇ ਵੱਡੇ ਜਿਹੜੇ ਵਿਸ਼ਾਲ ਸ਼ਹੀਦੀ ਸਮਾਗਮ ਹੋ ਰਹੇ ਨੇ ਉਹਨਾਂ ਵਿੱਚ ਸ਼ਾਮਲ ਹੋਵੋ। ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਹੈ ਕਿ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਲਈ ਅੱਜ ਵੀ ਦੁਨੀਆ ਦਾ ਖਾਲਸਾ ਤਤਪਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। That my people will get justice and attain sovereignty. But for this dream to come true, we all need to support Referendum 2020 and help create a sovereign Punjab. My message is to all Sikh students, Sikh student associations and youth that creating awareness of 1984 genocide or having discussions on it are great. But let's also do the groundwork by supporting Referendum 2020 and help create a sovereign Punjab. We, as the next generation of Sikhs, have the responsibility to learn from the past, to bring forth revolution. I would like to end my famous speech by leaving you with a famous quote by Sant Jarnail Singh Pindrawale. Freedom from slavery is achieved only when a person starts to feel and understand that he would prefer death to life as a slave. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇਸ ਗੱਲ ਨੂੰ ਸਮਝੋ, ਜੇ ਉਸ ਏਸ਼ੀਆ ਦੇ ਖਿੱਤੇ ਵਿੱਚ ਹਿੰਦੂਆਂ ਕੋਲ ਹਿੰਦੁਸਤਾਨ ਹੋ ਸਕਦਾ ਹੈ, मुसलमानों को पाकिस्तान हो सकता है, अफगाना को अफगानिस्तान हो सकता है, किर्गा को किर्गिस्तान हो सकता है, कजाकिस्तान हो सकता है, उज़्बेकिस्तान हो सकता है, ते सरबत दा भला चाहण वाली गुरु नानक दे सिखां दा, कलगीधर दे खालसियां दा खालिस्तान क्यों नहीं हो सकता? ਸਤਿ ਸ੍ਰੀ ਅਕਾਲ। ਇਹ ਦੋ ਸ਼ਬਦਾਂ ਦਾ ਮੇਲ ਹੈ, ਖਾਲਸਾ ਤੇ ਸਥਾਨ। ਧਰਤੀ ਉਹਨਾਂ ਨੇ ਕਬਜ਼ੇ 'ਚ ਕੀਤੀ ਹੋਈ ਹੈ ਤੇ ਤਕਲੀਫ ਉਹਨਾਂ ਨੂੰ ਹੈ ਕਿ ਖਾਲਸਾ ਕਿਉਂ ਬਚਿਆ ਹੋਇਆ ਹੈ। ਆਪਣੇ ਆਪਣੇ ਘਰਾਂ 'ਚ ਜਾ ਕੇ ਦੱਸ ਦਿਓ ਦੁਨੀਆ ਦੇ ਕੋਨੇ-ਕੋਨੇ ਤੇ ਖਾਲਿਸਤਾਨ ਦਾ ਵਿਰੋਧ ਕਰਨਾ, ਗੁਰੂ ਕਲਗੀਧਰ ਦੇ ਖਾਲਸੇ ਦਾ ਵਿਰੋਧ ਕਰਨਾ ਹੈ ਤੇ ਖਾਲਸਾ ਡਟਿਆ ਰਹੇਗਾ ਜਦ ਤੱਕ ਪੰਜਾਬ ਨੂੰ ਆਜ਼ਾਦ ਕਰਕੇ ਖਾਲਿਸਤਾਨ ਨਹੀਂ ਬਣਾ ਦਿੰਦੇ। ਖਾਲਸਾ ਜੀ, ਸਾਡੀ ਮੰਜ਼ਿਲ ਖਾਲਿਸਤਾਨ ਹੈ ਤੇ ਰੈਫਰੈਂਡਮ ਉਹ ਜ਼ਰੀਆ ਹੈ, ਉਹ ਰਸਤਾ ਹੈ ਜਿੰਨਾ ਅਸੀਂ ਆਜ਼ਾਦੀ ਲਵਾਂਗੇ। ਆਖਰੀ ਗੱਲ ਕਰਾਂਗਾ, ਖਾਲਸਾ ਜੀ, ਜੇਕਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਸ ਮੁਲਕ ਤੇ ਹੋ ਰਹੀਆਂ ਨੇ ਤਾਂ ਸਾਨੂੰ ਅੱਜ ਫੈਸਲਾ ਕਰਨਾ ਪਵੇਗਾ ਕਿ ਅਸੀਂ ਆਜ਼ਾਦੀ ਲੈਣੀ ਹੈ ਕਿ ਗੁਲਾਮ ਰਹਿਣਾ ਹੈ।
फैसला करो, खालिस्तान लेना कि हिंदुस्तान च रहना है। दो टुक फैसला करो, तिरंगे नाल रहना है जां खंडे नूं हथ पाउणा है। फैसला करो, अज खड़ के दिल ते हाथ रख के गुरु नूं जान के फैसला करो कि हिंदुस्तानी संविधान च रहना है जां रेफरेंडम लेना है। खालसा जी उठो ते आवाज बनो रेफरेंडम दी। तुसी सिर्फ वोटां पाउणियां ने। जे खंडा खड़काउणा पवे, शीश तली ते टकाउणा पवे तां गुरु दा खालसा खड़ा है। रेफरेंडम 2020, रेफरेंडम 2020, रेफरेंडम 2020। खालिस्तान, 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 खालिस्तान। वाहेगुरु जी का खालसा, वाहेगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਜਥੇਦਾਰ ਕਿਤੇ ਹਿੰਮਤ ਸਿੰਘ ਹੋਣੀ ਆਉਣ ਸਟੇਜ ਤੇ ਆਉਣ, ਲਖਬੀਰ ਸਿੰਘ ਜੀ ਉਹ ਵੀ ਸਟੇਜ ਤੇ ਆਉਣ ਕੈਲੀਫੋਰਨੀਆ ਤੋਂ, ਦਰਸ਼ਨ ਸਿੰਘ ਸਟੇਜ ਤੇ ਆਉਣ ਕੈਲੀਫੋਰਨੀਆ ਤੋਂ। ਹੁਣ ਚੱਲਦਾ ਜਦ ਤੱਕ ਨਹੀਂ ਆਉਂਦੇ ਤਦ ਤੱਕ ਮੈਂ ਬੱਚੇ ਨੂੰ ਕਹੂੰਗਾ, ਬੱਚਾ ਕਹਿੰਦਾ ਮੈਂ ਕਵਿਤਾ ਬੋਲਣੀ ਹੈ, ਉਹ ਕਵਿਤਾ ਬੋਲਣੀ ਗੁਰਮਨ ਸਿੰਘ ਜੀ। ਉਹ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਉਹ ਫਿਰ ਸਾਨੂੰ ਅੱਜ ਲਲਕਾਰਦੇ ਨੇ। ਬਾਜਾਂ ਵਾਲਿਆ ਭੇਜ ਬਾਜ ਮੁੜ ਕੇ, ਉਹ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਬਾਜਾਂ ਵਾਲਿਆ ਭੇਜ ਬਾਜ ਮੁੜ ਕੇ, ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਇੱਕ ਵਾਰ ਸਾਰੀ ਸੰਗਤ ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਜਿੱਥੇ ਗੁਰੂ ਗ੍ਰੰਥ ਜੀ ਸਾੜੇ ਗਏ, ਅੰਗ ਗਲੀਆਂ ਵਿੱਚ ਖਿਲਾਰੇ ਗਏ, ਸਿੰਘ ਰੋਸ ਕਰਨ ਤੇ ਮਾਰੇ ਗਏ, ਸਾਡੇ ਲਈ ਧਰਤ ਬੇਗਾਨੀਆਂ। ਓਏ ਭਾਰਤ ਸਾਡਾ ਦੇਸ਼ ਨਹੀਂ, ਅਸੀਂ ਤਾਈਓ ਖਾਲਸ, ਅਸੀਂ ਤਾਈਓ ਖਾਲਸਤਾਨੀਆਂ। ਸਾਡੇ ਗੁਰਤਾਮ ਢਹਾ ਦਿੱਤੇ, ਤਖਤਾਂ ਦੇ ਟੈਂਕ ਚੜਾ ਦਿੱਤੇ, ਤੋਪਾਂ ਨਾਲ ਗੁਮਟੇ ਉਡਾ ਦਿੱਤੇ। ਓਯੋ ਹਿੰਦੁਸਤਾਨੀਆਂ, ਓਯੋ ਦੇਸ਼ ਨਹੀਂ ਸਾਡਾ ਹੋ ਸਕਦਾ, ਅਸੀਂ ਪੱਕੇ ਖਾਲਸ, ਅਸੀਂ ਪੱਕੇ ਖਾਲਸਤਾਨੀਆਂ। ਓਏ ਭਾਰਤ ਸਾਡਾ ਦੇਸ਼ ਨਹੀਂ, ਅਸੀਂ ਪੱਕੇ ਖਾਲਸਤਾਨੀਆਂ। ਪਾਟਰ ਗਲਾਂ ਵਿੱਚ ਸਾੜ ਛੱਡੇ, ਪਾਟਰ ਗਲਾਂ ਵਿੱਚ ਸਾੜ ਛੱਡੇ, ਅਗਲਾਬ ਦੋਸ਼ੇ ਰਾੜ ਛੱਡੇ, ਜਿਨ ਵਸਦੇ ਘਰ ਉਜਾੜ ਛੱਡੇ, ਭਾਰਤ ਦੀ ਕਾਰ ਸ਼ੈਤਾਨੀਆਂ। ਓ ਭਾਰਤ ਸਾਡਾ ਦੇਸ਼ ਨਹੀਂ, ਅਸੀਂ ਤਾਈਓ ਖਾਲਸ, ਅਸੀਂ ਤਾਈਓ ਖਾਲਸਤਾਨੀਆਂ। ਉਸ ਦੇਸ਼ ਦੀ ਖੂਨ ਵਹਾਉਂਦੇ ਰਹੇ, ਹੱਸ ਫਾਂਸੀਆਂ ਗਲ ਵਿੱਚ ਪਾਉਂਦੇ ਰਹੇ, ਅੱਤਵਾਦੀ ਵੀ ਅਖਵਾਉਂਦੇ ਰਹੇ, ਸਾਡੀ ਅਜਬ ਕਹਾਣੀਆਂ। ਓਏ ਦੇਸ਼ ਨਹੀਂ ਸਾਡਾ ਹੋ ਸਕਦਾ, ਅਸੀਂ ਪੱਕੇ ਖਾਲਸ, ਅਸੀਂ ਪੱਕੇ ਖਾਲਸਤਾਨੀਆਂ। ਓਏ ਦੇਸ਼ ਨਹੀਂ ਸਾਡਾ ਹੋ ਸਕਦਾ, ਅਸੀਂ ਪੱਕੇ ਖਾਲਸ, ਅਸੀਂ ਪੱਕੇ ਖਾਲਸਤਾਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰੇ ਦੀ ਵਰ੍ਹੇਗੰਢ 'ਤੇ ਮੈਂ ਇਹ ਮੈਸੇਜ ਦੇਣਾ ਚਾਹੂੰਗਾ ਕਿ ਵੀ ਪਿਛਲੇ ਕਈ ਸਾਲਾਂ 'ਚ ਜਿਹੜੀ ਜੰਗ ਸੀ ਉਹ ਫਿਜ਼ੀਕਲ ਸੀਗੀ ਅਤੇ ਹੁਣ ਇਹ ਜੰਗ ਸਾਈਕੋਲੋਜੀਕਲ ਹੋ ਚੁੱਕੀ ਹੈ। ਸਾਡੀ ਕੌਮ 'ਤੇ ਅਟੈਕ ਨਵੇਂ ਤਰੀਕੇ ਦੇ ਹੋ ਰਹੇ ਨੇ, ਸਾਨੂੰ ਪਤਾ ਵੀ ਨਹੀਂ ਇਹ ਅਟੈਕ ਕਿਵੇਂ ਹੋ ਰਹੇ ਨੇ ਸਾਡੀ ਸਾਈਕੀ 'ਤੇ, ਸਾਡੀ ਮੀਡੀਆ 'ਤੇ, ਸਾਡੇ ਧਰਮ 'ਤੇ, ਸਾਡੇ ਕਲਚਰ 'ਤੇ। ਅਤੇ ਅਗਲੇ 30 ਸਾਲਾਂ 'ਚ ਬਹੁਤ ਕੁਛ ਚੇਂਜ ਹੋ ਸਕਦਾ ਜੇ ਅਸੀਂ ਹੁਣ ਤੋਂ ਤਿਆਰੀ ਨਹੀਂ ਕਰਾਂਗੇ ਅਤੇ ਪ੍ਰਿਪੇਅਰ ਨਹੀਂ ਹੋਵਾਂਗੇ ਅਤੇ ਇਹਨਾਂ ਅਟੈਕਸ ਨੂੰ ਨੋਟਿਸ ਨਹੀਂ ਕਰਾਂਗੇ। ਇਹ ਅਟੈਕਸ ਬੜੇ ਹੀ ਸਿਆਣੇ ਤਰੀਕੇ ਨਾਲ ਕੀਤੇ ਜਾ ਰਹੇ ਆ ਅਤੇ ਸਾਨੂੰ ਚੁਸਤ ਹੋ ਕੇ ਤਿਆਰ ਹੋ ਕੇ ਇਹਨਾਂ ਦਾ ਟਾਕਰਾ ਕਰਨਾ ਪੈਣਾ ਹੈ, ਹੁਣ ਤੋਂ ਹੀ ਕਰਨਾ ਪੈਣਾ ਅਗਲੇ 30 ਸਾਲ ਨੂੰ ਬਚਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ ਸਿੱਖ ਕੌਮ ਨੂੰ ਛੱਲੀ ਕਰ ਜਾਂਦਾ ਹੈ। ਸਾਰਿਆਂ ਨੂੰ ਬੇਨਤੀ ਹੈ, ਜੂਨ ਦਾ ਮਹੀਨਾ ਅਸੀਂ ਸ਼ਹੀਦਾਂ ਦਾ ਦਿਵਸ ਮਨਾਉਣਾ ਹੈ। ਆਓ ਸਾਰੇ ਇਕੱਠੇ ਹੋ ਕੇ ਆਪਣੇ ਕੌਮੀ ਘਰ ਖਾਲਿਸਤਾਨ ਦੇ ਜਿੰਨੇ ਵੀ ਸ਼ਹੀਦ ਹੋਏ ਹਨ ਹੁਣ ਤੱਕ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਇਹ ਸਾਡਾ ਹੀ ਫਰਜ਼ ਹੈ ਆਪਣੇ ਸ਼ਹੀਦਾਂ ਦਾ ਮਾਨ ਸਨਮਾਨ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ। 2 ਮਿੰਟ ਵਾਸਤੇ ਜ਼ਰੂਰ ਆਣ ਕੇ ਸੰਗਤਾਂ ਸ਼ਡਿਊਲ ਜਿਵੇਂ ਤੁਸੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਤੋਂ ਲਿੰਕਨ ਮੈਮੋਰੀਅਲ ਤੋਂ ਜਿਹੜਾ 35ਵੀਂ ਵਰ੍ਹੇਗੰਢ ਦੇ ਘੱਲੂਘਾਰੇ ਦੀ ਭਾਰਤੀ ਹਕੂਮਤ ਵੱਲੋਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, ਇਸ ਸੰਬੰਧੀ ਅੱਜ ਇਹ ਜਿਹੜੀ ਪ੍ਰੋਟੈਸਟ ਰੈਲੀ 6 ਫॉर ਜਸਟਿਸ ਵੱਲੋਂ ਸਾਰੀਆਂ ਸੰਗਤਾਂ ਤੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਰੱਖੀ ਗਈ ਸੀ। ਇਹਦਾ ਤੁਸੀਂ ਜਿਹੜਾ ਸਾਰਾ ਲਾਈਵ ਪ੍ਰਸਾਰਣ ਹੈ ਉਹ ਅੱਜ ਇੱਥੋਂ TV ਦੇ ਮਾਧਿਅਮ ਰਾਹੀਂ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਜਿਹੜਾ ਇਹ ਹੁਣ ਰੈਲੀ ਆਪਣੇ ਅੰਤਿਮ ਪੜਾਅ ਦੇ ਵੱਲ ਜਾ ਰਹੀ ਹੈ, ਸੋ ਜਿਹੜੇ ਪਤਵੰਤੇ ਸੱਜਣ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਦੂਰ ਦਰਾਡੇ ਪਹੁੰਚੇ ਆ, ਉਹਨਾਂ ਦੇ ਨਾਲ ਅਸੀਂ ਅਖੀਰਲੀ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਨੀ ਚਾਹਾਂਗੇ। ਭਾਈ ਬਲਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਿਸੂਸ ਕਰਦੇ ਹੋ, ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਜਿਹੜਾ ਇਹ ਸਾਰਾ ਪ੍ਰੋਗਰਾਮ ਹੋਇਆ, ਹੁਣ ਅੰਤਿਮ ਪੜਾਅ ਹੈਗਾ, ਕੀ ਕਹਿਣਾ ਚਾਹੋਗੇ? ਦੇਖੋ 6 ਜੂਨ ਦਾ ਦਿਹਾੜਾ ਇੱਕ ਬਹੁਤ ਮਹੱਤਵਪੂਰਨ ਦਿਹਾੜਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਅੱਜ ਕੌਮ ਨੇ ਵੱਖਰੀਆਂ ਜਗ੍ਹਾ ਤੇ ਆਪਣੇ ਪ੍ਰੋਗਰਾਮ ਰੱਖੇ ਆ, ਜਿਹਦੇ ਵਿੱਚ ਕੌਮ ਆਪਣਾ ਪ੍ਰਣ ਦੁਹਰਾ ਰਹੀ ਹੈ। ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਦਾ ਪ੍ਰਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਚਨ ਅਕਾਲ ਤਖ਼ਤ ਸਾਹਿਬ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਉੱਤੇ ਭਾਰਤੀ ਫੌਜ ਦਾ ਹਮਲਾ ਤੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਉਹ ਨੀਂਹ ਰੱਖਣ ਤੋਂ ਲੈ ਕੇ ਅੱਜ ਤੱਕ ਸਮੁੱਚਾ ਪੰਥ ਆਪਣੇ ਉੱਤੇ ਹੋਏ ਜ਼ੁਲਮ ਨੂੰ ਨਹੀਂ ਕਦੇ ਨਹੀਂ ਭੁੱਲਦਾ। ਜੋ ਵੀ ਹਿੰਦੁਸਤਾਨ ਨੇ 1984 ਸਾਡੇ ਨਾਲ ਕੀਤਾ, ਉਹ ਅੱਗੇ ਉਹ ਜਿਹੜੇ ਜ਼ਖਮ ਨੇ ਉਹ ਰਸਤੇ ਜਾਂਦੇ ਆ। ਅੱਜ ਭਾਰਤ ਦੇ ਵਿੱਚ ਸਥਿਤ ਹਨ, ਜਿਹੜਾ ਡਾਇਸਪੋਰਾ ਸਿੱਖ ਹੈ ਉਹ ਲੰਡਨ ਦੇ ਵਿੱਚ, ਨਿਊਯਾਰਕ ਦੇ ਵਿੱਚ, ਆਟੋਆ ਵਿੱਚ, ਸੈਨ ਫਰਾਂਸਿਸਕੋ ਅਤੇ ਹੋਰ ਬਹੁਤ ਵੱਡੇ ਸ਼ਹਿਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਉਸ ਆਪਣੇ ਪ੍ਰਣ ਨੂੰ ਦੁਹਰਾ ਰਿਹਾ ਹੈ ਅਤੇ ਕੌਮ ਦੀ ਉਹ ਮਰਜ਼ੀ ਵੜਿਆਂ ਨੂੰ, ਕੌਮ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਚੱਲਦਾ ਰਹਿਣਾ। ਤੇ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਜੂਨ 1984 ਨਵੰਬਰ 1984 ਸਿੱਖ ਪੰਥ ਕਦੇ ਵੀ ਭੁੱਲ ਨਹੀਂ ਸਕਦਾ ਅਤੇ ਨਾ ਹੀ ਭੁੱਲਣ ਜੋਗਿਆ ਤੇ ਨਾ ਹੀ ਬਖਸ਼ਣ ਜੋਗਿਆ। ਇਹਦੇ ਵਿੱਚੋਂ ਹੀ ਅਸੀਂ ਇਹਨਾਂ ਜ਼ਖਮਾਂ ਨੂੰ ਸੂਰਜ ਬਣਾਇਆ, ਤਾਂ ਇਹਦੇ ਵਿੱਚੋਂ ਅਸੀਂ ਆਪਣੀ ਕੌਮ ਦੀ ਆਜ਼ਾਦੀ ਦਾ ਰਸਤਾ ਲਿਖਿਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਕੌਮ ਦਾ ਕਰ ਖਾਲਿਸਤਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਉਹਨਾਂ ਨੂੰ ਦੱਸੀਏ ਕਿ ਇਹ ਜੋ ਰੈਫਰੈਂਡਮ 2020 ਇਹ ਕਿਉਂ ਜ਼ਰੂਰੀ ਹੈ। ਅੱਜ ਕਨੈਕਟਿਕਟ ਦੇ ਜਿਹੜੇ ਗਵਰਨਰ ਨੇ ਉਹਨਾਂ ਵੱਲੋਂ ਉਚੇਚੇ ਤੌਰ ਤੇ ਇੱਕ ਮੈਸੇਜ ਜਿਹੜਾ ਹੈ ਇਸ ਰੈਲੀ ਦੇ ਲਈ ਭੇਜਿਆ ਗਿਆ। ਖਾਲਿਸਤਾਨ ਦੀ ਆਜ਼ਾਦੀ ਹੀ ਇੱਕ ਦਲੀਪ ਸਿੰਘ ਖਾਲਸਾ ਵੱਲੋਂ ਇਹ ਜਿਹੜਾ ਮੈਸੇਜ ਹੈ ਉਹ ਪੜਿਆ ਗਿਆ। ਸੋ ਇਹਨਾਂ ਦੇ ਵੇਲੇ ਸ਼ਾਮਲ ਹਨ ਇਸ ਸਮਾਗਮ ਦੇ ਵਿੱਚ ਇੱਕ ਵਾਰੀ ਜ਼ਰੂਰ
ਖਾਲਿਸਤਾਨ ਦੇ ਜਿਹੜੇ ਨਾਰੇ ਆ ਚਾਰ ਜਾਣਦੇ ਆ ਜਵਾਬ ਜਿਹੜਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਥੋੜਾ ਜਿਹਾ ਉੱਚੀ ਬੋਲੋ, ਜਿਹੜੀ ਆਡੀਓ ਹੋਰ ਵੀ ਆ ਰਹੀ ਹੈ। ਸੋ ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਆਪਣਾ ਜਿਹੜਾ ਮੈਸੇਜ ਹੈਗਾ ਤੁਸੀਂ ਸਟੇਜ ਤੋਂ ਵੀ ਪੜਿਆ, ਸੋ TV 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਮਝਦਾ ਬੜੀ ਵੱਡੀ ਇੱਕ ਪੋਲੀਟੀਕਲ ਜਿੱਤ ਐਂਡ ਪੈਟ ਮੀਨ ਵਾਸ ਹੇਅਰ। Message of Governor of Connecticut was read, which was the official statement. They have declared June 1st as a Sikh Memorial Day, month of June as a Sikh Memorial Month. I think these are bringing the right narrative to the light, which was shut down by Indian government for long time. So ਇਹੋ ਜਿਹੇ ਜਿਹੜੇ events ਨੇ, I think they are very powerful, especially the event going on in Washington DC, which is the political capital of the world, not just capital of America but political capital of the world. So we have full faith that our voices will be heard at national level, especially coming to Lincoln Memorial, ਜਿੱਥੋਂ ਕਿ freedom ਦਾ message ਇੱਕ wonderful step ਵੀ ਜਿਹੜੀ ਸਿੱਖ ਕੌਮ ਹੈ 35 ਸਾਲਾਂ ਬਾਅਦ ਵੀ ਆਪਣੇ ਸ਼ਹੀਦਾਂ ਨੂੰ ਨਹੀਂ ਭੁੱਲੀ। ਜਿਵੇਂ ਤੁਸੀਂ ਜਾਣਦੇ ਹੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਮਾਨ ਸਤਿਕਾਰ ਜਿੱਥੇ ਸਟੇਟ ਆਫ ਕਨੈਕਟੀਕਟ ਨੇ ਦਿੱਤਾ ਹੈ, ਉੱਥੇ ਇੱਕ ਲਾਇਬ੍ਰੇਰੀ ਨੇ ਵੀ ਉਹਨਾਂ ਦੀ ਜਿਹੜੀ ਵੱਡੀ ਫੋਟੋ ਹੈ ਉੱਥੇ ਸੁਸ਼ੋਭਿਤ ਕੀਤੀ ਹੈ। ਇਹ ਗੱਲਾਂ ਦਾ ਸੰਕੇਤ ਨੇ ਵੀ ਜਿਹੜੀ ਕੌਮ ਹੈ ਹੁਣ ਆਜ਼ਾਦੀ ਵੱਲ ਬੜੀ ਹੀ ਤੇਜ਼ ਲੈਵਲ ਦੇ ਉੱਤੇ ਵੱਧ ਰਹੀ ਹੈ। ਮੈਂ ਬੇਨਤੀ ਕਰਾਂਗਾ ਇਵਨ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਵੀਰ ਨੇ ਉਹਨਾਂ ਨੂੰ ਮੈਂ ਸੁਨੇਹਾ ਦਾਂਗਾ ਵੀ ਵੀਰੋ, ਨਾ ਅੱਕੋ ਨਾ ਥੱਕੋ ਨਾ ਚੱਕੋ, ਡਟ ਕੇ ਕੌਮ ਦੀ ਗੱਲ ਕਰੋ। ਤੁਹਾਡੀ ਇਹ ਹੱਕ ਸੱਚ ਦੀ ਲੜਾਈ ਹੈ ਜੋ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਚੱਲੀ ਆ ਰਹੀ ਹੈ। ਆਓ ਇਹਨੂੰ ਅੱਗੇ ਵਧਾਈਏ ਤੇ ਕੌਮ ਨੂੰ ਉਹਦਾ ਘਰ ਦਵਾਈਏ। ਤੇ ਜਿਹੜੇ ਪੰਜਾਬ ਦੇ ਰਾਈਟਸ ਨੇ ਜਿਹੜੇ ਹੁਣ ਵੀ ਪੰਜਾਬ ਸਟੇਟ ਕੋਲ ਨਹੀਂ ਹੈਗਾ, ਪਾਣੀ ਵੀ ਸਾਡਾ ਖੋਇਆ ਜਾ ਰਿਹਾ ਹੈ, ਆਓ ਇਹਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਵੀ ਰੈਫਰੈਂਡਮ ਕਰਾ ਕੇ ਅਸੀਂ ਆਪਣੀ ਆਵਾਜ਼ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਈਏ ਤੇ ਇੱਕ ਖੁਦ ਮੁਖਤਿਆਰੀ ਕਰਕੇ ਪੰਜਾਬ ਨੂੰ ਇੰਡੀਪੈਂਡੈਂਟ ਸਟੇਟ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜਿਵੇਂ ਦੂਰ ਦਰਾਡੇ ਵੀ ਮੈਸੇਜ ਆਏ ਹੈਗੇ ਆ, ਇੱਥੇ ਨੁਮਾਇੰਦੇ ਪਹੁੰਚੇ ਨੇ, ਸੋ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਨੁਮਾਇੰਦੇ ਨੇ। ਸਰਦਾਰ ਗੁਰਨਿੰਦਰ ਸਿੰਘ ਢਾਲੀਵਾਲ ਇੱਥੇ ਉਚੇਚੇ ਤੌਰ ਤੇ ਮੈਸੇਚਿਊਸੈਟਸ ਤੋਂ ਪਹੁੰਚੇ ਆ, ਸੋ ਇਹਨਾਂ ਦੇ ਵੀ ਵਿਚਾਰ ਜਾਣਦੇ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਜਿਨ੍ਹਾਂ ਨੇ ਦਿਨ ਰਾਤ ਅੱਜ ਅਸੀਂ ਇੱਥੇ ਲਿੰਕਨ ਮੈਮੋਰੀਅਲ ਤੇ ਪਹੁੰਚੇ ਆ, ਜਿਹੜਾ ਕਿ ਸਿੱਖ ਫॉर ਜਸਟਿਸ ਵੱਲੋਂ ਇੱਕ ਇਵੈਂਟ ਰੱਖਿਆ ਗਿਆ ਸੀਗਾ 35 ਈਅਰ ਜਿਹੜਾ ਸਾਡਾ ਜੈਨੋਸਾਈਡ ਹੋਇਆ ਸੀਗਾ। ਮੈਂ ਤਾਂ ਇਹ ਅਪੀਲ ਕਰਨਾ ਚਾਹੁੰਦਾ ਹਰ ਸਿਟੀ, ਹਰ ਸਟੇਟ ਤੇ ਹਰ ਗੁਰੂ ਘਰ ਨੂੰ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਜੋ ਵੀ ਤੁਹਾਡੇ ਮੇਅਰ ਜਾਂ ਕੋਈ ਸਿਟੀ ਕੌਂਸਲ ਜਾਂ ਕਾਂਗਰਸਮੈਨ ਹੈ ਉਹਨਾਂ ਨੂੰ ਜਾ ਕੇ ਮਿਲੋ, ਉਹਨਾਂ ਨੂੰ ਦੱਸੋ ਸਾਡੇ ਨਾਲ ਕੀ ਹੋਇਆ ਸੀ। ਅਗਰ ਤੁਸੀਂ ਨਿਊਜ਼ ਪੜ੍ਹੋ ਪਿਛਲੇ ਕੋਈ 4 ਜੂਨ ਦੇ, ਜਿਹਦੇ ਚ 30 ਜੂਨ ਨੂੰ ਚਾਈਨੀ ਜੈਨੋਸਾਈਡ ਮਨਾਇਆ ਗਿਆ। 30 ਸਾਲ ਪਹਿਲਾਂ ਚਾਈਨਾ ਦੇ ਨਾਲ ਜੈਨੋਸਾਈਡ ਹੋਇਆ ਸੀ ਤੇ ਅੱਜ ਅਮਰੀਕਾ ਦੇ ਸੈਨੇਟਰ ਕਾਂਗਰਸਮੈਨ ਟਵੀਟ ਕਰਕੇ ਕਹਿ ਰਹੇ ਆ ਕਿ ਇਹ ਕੰਮ ਅਸੀਂ ਨੈਕਸਟ ਟਾਈਮ ਨਹੀਂ ਹੋਣ ਦੇਵਾਂਗੇ, ਨੈਕਸਟ ਹਿਸਟਰੀ ਵਿੱਚ ਇਹਨੂੰ ਰਿਪੀਟ ਨਹੀਂ ਹੋਣ ਦੇਵਾਂਗੇ। ਸਾਨੂੰ 35 ਈਅਰ ਹੋ ਗਏ ਤੇ ਸਾਡਾ ਉਹ ਮੈਸੇਜ ਉਹਨਾਂ ਕਾਂਗਰਸਮੈਨਾਂ ਕੋਲ, ਉਹਨਾਂ ਸੈਨੇਟਰਾਂ ਕੋਲ ਕਿਉਂ ਨਹੀਂ ਪਹੁੰਚਿਆ? ਇਹ ਸਾਨੂੰ ਉੱਠ ਕੇ ਜਾਣਾ ਪੈਣਾ, ਆਪ ਐਫਰਟ ਕਰਨਾ ਪੈਣਾ ਮੇਰੇ ਵੀਰੋ। ਜਿੱਦਾਂ ਮੈਸੇਚਿਊਸੈਟਸ ਸਟੇਟ ਨੇ, ਕਨੈਕਟਿਕਟ ਸਟੇਟ ਨੇ, ਪੈਂਸਿਲਵੇਨੀਆ ਨੇ ਜੈਨੋਸਾਈਡ ਨੂੰ ਡਿਕਲੇਅਰ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਵਿੱਚ ਵੀ ਹੋਇਆ, ਕੈਨੇਡਾ ਦੇ ਵਿੱਚ ਵੀ ਹੋਇਆ। ਇਸੇ ਤਰ੍ਹਾਂ ਵੀ ਵੀਰੋ ਆਪ ਐਫਰਟ ਕਰਨਾ ਪੈਣਾ। ਜੇ ਕਿਸੇ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਤੁਹਾਨੂੰ, ਸਵਰਨਜੀਤ ਖਾਲਸਾ ਨੂੰ ਜਾਂ ਹਿੰਮਤ ਸਿੰਘ ਨੂੰ, ਕਿਸੇ ਨੂੰ ਵੀ ਤੁਸੀਂ ਫੋਨ ਕਰੋ, ਈਮੇਲ ਕਰੋ, ਤੁਹਾਨੂੰ ਜੋ ਵੀ ਪੇਪਰ ਵਰਕ ਚਾਹੀਦਾ ਉਹ ਪਹੁੰਚ ਜਾਊਗਾ। ਪਰ ਐਫਰਟ ਕਰੋ, ਆਪ ਜਾਓ ਤਾਂ ਕਿ ਅਸੀਂ 2020 ਦੇ ਵਿੱਚ ਆਪਣਾ ਮੈਸੇਜ ਦੇ ਸਕੀਏ ਕਿ ਅਸੀਂ ਰੈਫਰੈਂਡਮ ਚਾਹੁੰਦੇ ਹਾਂ, ਵੱਖਰੀ ਕੰਟਰੀ ਚਾਹੁੰਦੇ ਹਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਮੈਨੂੰ ਡਰ ਵੀ ਸਾਡੇ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਜੀ ਮੌਜੂਦ ਨੇ। ਭਾਈ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾ ਕੇ ਉਹਨਾਂ ਨੇ ਸ਼ਹੀਦੀ ਅੱਜ ਦੇਖੋ ਅਮਰਵੀਰ ਸਿੰਘ ਜੀ ਜੋ ਖਾਲਿਸਤਾਨ ਪੰਜਾਬ ਰੈਫਰੈਂਡਮ ਰੈਲੀ ਜਿਹੜੀ ਆ ਉਹ ਇੱਥੇ ਲਿੰਕਨ ਮੈਮੋਰੀਅਲ ਪਾਰਕ ਦੇ ਵਿੱਚ ਰੱਖੀ ਗਈ ਸੀ। ਸੋ ਮੈਂ ਸਮਝਦਾ ਜਿਸ ਵੇਲੇ ਇਸ ਜਗ੍ਹਾ ਦੀ ਇੰਪੋਰਟੈਂਸ ਵੀ ਬੜੀ ਆ ਕਿ ਮਾਰਟਨ ਲੂਥਰ ਕਿੰਗ ਨੇ ਜੋ ਸਿਵਲ ਰਾਈਟਸ ਵਾਸਤੇ ਉਹਨਾਂ ਨੇ ਇੱਕ ਲੰਬੀ ਲੜਾਈ ਲੜੀ ਆ, ਇਸ ਜਗ੍ਹਾ ਦੇ ਉੱਤੇ ਖੜ ਕੇ ਬੋਲਦੇ ਰਹੇ ਆ। ਸੋ ਮੈਂ ਸਮਝਦਾ ਇਸ ਜਗ੍ਹਾ ਦੇ ਉੱਤੇ ਅੱਜ ਜੋ ਇਹ ਗੱਲ ਨੂੰ 35 ਵਰੇ ਹੋ ਗਏ ਆ ਜੋ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਸੀ। ਆਜ਼ਾਦੀ ਦੀ ਗੱਲ ਨੂੰ ਦ੍ਰਿੜਤਾ ਦੇ ਨਾਲ
ਅੱਗੇ ਤੋਰਨ ਵਾਸਤੇ ਮੈਂ ਸਮਝਦਾ ਇਹ ਰਾਈਟ ਪਲੇਸ ਆ। ਅਸੀਂ ਡਾਇਸਪੋਰਾ ਦੇ ਸਿੱਖ ਜੋ ਅਲੱਗ-ਅਲੱਗ ਕੰਟਰੀਆਂ ਤੋਂ ਅੱਜ ਸਾਡੇ ਭੈਣ ਭਰਾ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ, ਸੋ ਸਿੱਖ ਪ੍ਰਸ਼ਾਸਨ ਵੱਲੋਂ ਇਹ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀ ਸਾਰੀਆਂ ਸਮੂਹ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ, ਸੋ ਮੈਂ ਸਮਝਦਾ ਕਦਮ ਸਾਡੇ ਜਿਹੜੇ ਆ ਉਹ ਭਾਵੇਂ ਰੈਫਰੈਂਡਮ ਹੋਵੇ 2020 ਜਾਂ ਅਲੱਗ-ਅਲੱਗ ਜਥੇਬੰਦੀਆਂ ਨੇ ਆਪਣੇ ਆਪਣੇ ਢੰਗ ਤਰੀਕਿਆਂ ਦੇ ਨਾਲ ਜੋ ਪੰਜਾਬ ਦੀ ਆਜ਼ਾਦੀ ਦੀ ਗੱਲ ਜਿਹੜੀ ਆ, ਜਿਹੜਾ ਕਿ ਪੰਜਾਬ ਦੇ ਉੱਤੇ ਭਾਰਤ ਨੇ ਕਬਜ਼ਾ ਕੀਤਾ ਹੋਇਆ, ਪੰਜਾਬ ਦੀ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਡਾਇਸਪੋਰਾ ਦੇ ਸਿੱਖ ਜਿਹੜੇ ਆ ਉਹ ਬੜੇ ਮਜ਼ਬੂਤੀ ਦੇ ਨਾਲ ਉਠਾ ਰਹੇ ਆ। ਸੋ ਜਿਵੇਂ ਹੁਣ ਕੱਲ ਹੀ ਅਸੀਂ ਸਮਾਗਮ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਦਾ ਜਿਹੜਾ ਮੈਸੇਜ ਆ ਉਹ ਵੀ ਬੜਾ ਮਾਇਨੇ ਰੱਖਦਾ ਆ। ਉਹਦੇ ਉੱਤੇ ਪਹਿਰਾ ਦੇਣ ਦੀ ਗੱਲ ਆ। ਜਥੇਦਾਰ ਸਾਹਿਬ ਸਾਡੇ ਸਰਬੱਤ ਗੱਲ ਦਾ 2015 ਦੇ ਵਿੱਚ ਕੌਮ ਨੇ ਥਾਪਿਆ, ਸੋ ਉਹ ਵੀ ਇੱਕ ਮੈਸੇਜ ਬੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਔਰ ਅਕਾਲ ਤਖਤ ਸਾਹਿਬ ਤੇ ਅੱਜ ਪੜ੍ਹਿਆ ਗਿਆ ਉਹਨਾਂ ਦੇ ਜਿਹੜੇ ਧਰਮ ਦੇ ਪਿਤਾ ਹਨ ਬਾਪੂ ਗੁਰਚਰਨ ਸਿੰਘ ਜੀ ਵੱਲੋਂ। ਸੋ ਮੈਂ ਸਮਝਦਾ ਅੱਜ ਜਿਵੇਂ ਭਾਰਤ ਦੇ ਵਿੱਚ ਪੰਜਾਬ ਜੋ ਸਾਡਾ ਹੋਮਲੈਂਡ ਆ ਉਹਦੇ ਉੱਤੇ ਜਿਵੇਂ ਅੱਜ ਆਜ਼ਾਦੀ ਦੀ ਗੱਲ ਹੋ ਰਹੀ ਆ, ਅਕਾਲ ਤਖਤ ਸਾਹਿਬ ਤੇ ਆਜ਼ਾਦੀ ਦੀ ਗੱਲ ਹੋ ਰਹੀ ਆ, ਉੱਥੇ ਡਾਇਸਪੋਰਾ ਦਾ ਜਿਹੜਾ ਸਿੱਖ ਆ ਉਹ ਕਮਿਊਨੀਕੇਸ਼ਨ ਪੰਜਾਬ ਦੇ ਸਿੱਖਾਂ ਨਾਲ ਰੱਖ ਕੇ ਇਹ ਪੈਰਲਲ ਜਿਹੜੀਆਂ ਦੁਨੀਆ ਦੀਆਂ ਵੱਡੀਆਂ ਪਾਵਰਾਂ ਜਿਵੇਂ ਅਮਰੀਕਾ ਇੱਕ ਵੱਡੀ ਪਾਵਰ ਆ ਦੁਨੀਆ ਦੀ, ਔਰ ਪਿਛਲੇ ਲੰਘੇ ਸਾਲ ਹੀ ਲੰਡਨ ਐਲਾਨਨਾਮਾ ਇੰਗਲੈਂਡ ਦੇ ਵਿੱਚ ਹੋਇਆ, ਕਿਵੇਂ ਜਿਹੜੀ ਭਾਰਤੀ ਮੀਡੀਆ ਔਰ ਭਾਰਤ ਦੀ ਸਰਕਾਰ ਆ ਜਿਹੜੀ ਉਹ ਤਿਲਮਿਲਾ ਉੱਠਦੀ ਆ ਜਦੋਂ ਅਸੀਂ ਆਜ਼ਾਦੀ ਦੀ ਗੱਲ, ਭਾਵੇਂ ਕਿ ਅਸੀਂ ਪੀਸਫੁਲੀ ਤਰੀਕੇ ਨਾਲ ਕਰ ਰਹੇ ਆ। ਅੱਜ 21 ਸੈਂਚਰੀ ਦੇ ਵਿੱਚ ਜਿਹੜੇ ਦੁਨੀਆ ਦੇ ਢੰਗ ਤਰੀਕੇ ਬਦਲ ਗਏ ਆ। ਅੱਜ ਇਸ ਜਗ੍ਹਾ ਦੇ ਉੱਤੇ ਪੈਟ ਮੀਹਨ ਜਿਹੜੇ ਕਾਂਗਰਸਮੈਨ ਆ ਉਹਨਾਂ ਦਾ ਆਉਣਾ ਔਰ ਰੈਫਰੈਂਡਮ 2020 ਬਾਰੇ ਬੋਲਣਾ, ਆਜ਼ਾਦੀ ਦੀ ਗੱਲ ਕਰਨਾ, ਮੈਂ ਸਮਝਦਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਇੰਪੋਰਟੈਂਸ ਰੱਖਦਾ ਆ। ਸੋ ਹੁਣ ਲੋੜ ਆ ਇਹ ਜਿਹੜੇ ਸਮਾਗਮ ਹੁੰਦੇ ਆ ਸਾਡੀ ਕੌਮ ਨੂੰ ਜਗਾਉਣ ਦਾ ਕੰਮ ਕਰਦੇ ਆ ਔਰ ਐਕਸ਼ਨ ਪਲਾਨ ਜਿਹੜਾ ਰੈਫਰੈਂਡਮ 2020 ਜਿਹੜਾ ਸਿੱਖ ਪ੍ਰਸ਼ਾਸਨ ਨੇ ਦਿੱਤਾ ਉਹਦੇ ਉੱਤੇ ਆਪਾਂ ਇੱਕ ਜੁਟਤਾ ਦੇ ਨਾਲ ਅੱਗੇ ਤੁਰ ਕੇ ਇਹਨੂੰ ਅਚੀਵ ਕਰਨ ਦੀ ਗੱਲ ਆ। ਸੋ ਮੈਂ ਟੀਵੀ 84 ਦਾ ਧੰਨਵਾਦ ਕਰਦਾ ਜੋ ਹਮੇਸ਼ਾ ਆਜ਼ਾਦੀ ਦੀ ਗੱਲ ਦੇ ਉੱਤੇ ਔਰ ਪੰਥਕ ਪ੍ਰੋਗਰਾਮ ਚਾਈਨਾ ਦੇ ਵਿੱਚ ਚਾਈਨੀ ਗਵਰਨਮੈਂਟ ਨੇ ਦੇ ਉੱਤੇ ਇਹਨਾਂ ਨੂੰ ਕਵਰ ਕਰਦੇ ਹੋ ਔਰ ਕੌਮ ਤੱਕ ਜਿਹੜੀ ਸਾਡੀ ਗੱਲ ਜਿਹੜੇ ਪਹੁੰਚਾਉਂਦੇ ਆ। ਭਾਵੇਂ ਕਿ ਅੱਜ ਹਜ਼ਾਰਾਂ ਦਾ ਇਕੱਠ ਇੱਥੇ ਜੁੜਿਆ ਹੋਇਆ ਸੀ ਪਰ ਲੱਖਾਂ ਹੀ ਸੰਗਤਾਂ ਸਾਡੇ ਭੈਣ ਭਰਾਵਾਂ ਨੇ ਉਹ ਟੀਵੀ ਦੇ ਮਾਧਿਅਮ ਦੇ ਰਾਹੀਂ ਜਿਹੜਾ ਇਹਨੂੰ ਦੇਖਿਆ। ਸੋ ਮੈਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ 35 ਸਾਲ ਜਿਵੇਂ ਇਹ ਅੱਜ ਸਾਰਾ ਸਾਡੀ ਕਵਰੇਜ ਦਾ ਤੁਸੀਂ ਆਨੰਦ ਮਾਣਿਆ, ਸੋ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਇਹ ਇੱਕ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦਾ ਇੱਕ ਜਿਹੜਾ ਫਾਇਦਾ ਹੁੰਦਾ ਉਹ ਇੱਕ ਜਾਗਰੂਕਤਾ ਹੈ। ਕਿਵੇਂ ਜਿਹੜੀ 1984 ਖਾਸ ਤੌਰ ਤੇ ਵਾਪਰੇ 35 ਸਾਲ ਦੇ ਵਕਤ ਬੀਤ ਚੁੱਕੇ ਆ ਤੇ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਤੱਕ ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ। ਸੋ ਇਹਨਾਂ ਸਮਾਗਮਾਂ ਦੇ ਰਾਹੀਂ, ਇਹਨਾਂ ਰੈਲੀਜ਼ ਦੇ ਰਾਹੀਂ, ਇਹਨਾਂ ਪ੍ਰੋਟੈਸਟ ਦੇ ਰਾਹੀਂ ਜਿਹੜਾ ਇੱਕ ਮੈਸੇਜ ਜਾਂਦਾ ਹੈ ਕਿ ਸਿੱਖ ਕੌਮ ਆਪਣੀ ਜਿਹੜੀ ਮੰਗ ਹੈ ਜੋ ਇੱਕ ਉਹਨਾਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਬਹੁਤ ਮੇਰਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ ਤੇ ਅੱਜ ਇੱਥੇ ਇਜਾਜ਼ਤ ਦੁਬਾਰਾ ਫਿਰ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਇਸ ਸਾਲ ਦਰਬਾਰ ਸਾਹਿਬ ਦੇ ਘੱਲੂਘਾਰੇ ਨੂੰ ਕੀ ਅਸੀਂ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੇ ਘੱਲੂਘਾਰੇ ਵਾਪਰਨ ਦੇਣੇ ਹਨ ਕਿ ਜਾਂ ਰੋਕਣੇ ਹਨ। ਕੀ ਅਸੀਂ ਕੌਮ ਇਕੱਠੀ ਹੋ ਕੇ ਇਹੋ ਜਿਹਾ ਕੋਈ ਪ੍ਰੋਗਰਾਮ ਲਿਖਿਆ ਹੈ ਤਾਂ ਕਿ ਅਗਾਂਹ ਤੋਂ ਕੋਈ ਵੀ ਸਿੱਖੀ ਦਾ ਦੁਸ਼ਮਣ ਜਾਂ ਸਿੱਖੀ ਵਿਰੋਧੀ ਸਾਡੇ ਧਾਰਮਿਕ ਸਥਾਨਾਂ, ਸਾਡੇ ਸਿਧਾਂਤਾਂ 'ਤੇ ਕਰੀ ਅੱਖ ਨਾਲ ਨਾ ਵੇਖੇ। ਇਹੀ ਸਾਡਾ ਮਕਸਦ ਹੋਣਾ ਚਾਹੀਦਾ ਕੌਮ ਦਾ ਕਿ ਅਸੀਂ ਇੰਨੇ ਅਵੇਅਰ ਹੋਈਏ, ਇੰਨੇ ਤਕੜੇ ਹੋਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਘੱਲੂਘਾਰੇ ਨਾ ਵਾਪਰਨ ਤੇ ਜੇ ਕੋਈ ਇਹੋ ਜਿਹਾ ਕਰਨਾ ਵੀ ਚਾਹੁੰਦਾ ਤਾਂ ਅਸੀਂ ਉਸ ਦਾ ਮੂੰਹ ਤੋੜ ਜਵਾਬ ਦਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1984 ਨੂੰ ਘੱਲੂਘਾਰੇ ਸਾਨੂੰ ਜੋ ਸਾਡੇ ਨਾਲ ਸਰਕਾਰ